ਸਤਨਾਮ ਸ੍ਰੀ ਵਾਹਿਗੁਰੂ ਜੀ। ਮਰਤਾ ਮਰਤਾ ਜਗ ਮੋਆ ਮਰ ਪੀ ਨਾ ਜਾਣਿਓ ਕੋਏ ऐसी मरनी जो मरै और ना मरना होए और ना मरना होए। बोलना जी सतनाम श्री वाहिगुरु जी। परम सत्कारयोग गुरु रूप संगत जी, सो स्टेज की कार्रवाई शुरू हो चुकी है। साडे बहुत सारे सीनियर आगू साहबान हाई कमांड पहुंच चुके ने। सरदार बहादुर सिंह जी पसौड़ साहब जो कल तो ही लगे ने बहुत तैयारियां करनियां, वैसे 8 तरीक तो लगे हुए ने। अते श्री मूसा साहब के प्रधान साहब बलदेव सिंह जी बड़िंग साहब, सो पसाड़ साहब वालों बहुत सारा पहले गुरु के इतिहास का इनाम मान सम्मान आया। बहुत बहुत धन्यवाद करते हैं। सतगुरु चढ़ती कला करे। सरदार सिंह सिंह मान साहब कौमी जरनैल श्रोमणी अकाली दल अंमृतसर के प्रधान साहबान, थोड़ी आवाज छो भी वीरे, आवाज छो यार, थोड़ी आवाज घट आई, छड़ दो आवाज। आप की कराना बात फुल छड़ दो, लेकिन पहले छड़ देना नहीं जाना। बहुत ही सत्कारयोग सरदार गुरबचन सिंह जी पवार साहब, उन्होंने बहुत सारिया संगतां, रणजीत सिंह जी बिड़ंग साहब के बेटे, सुखराज सिंह जी MLA साहब, सुखविंदर सिंह जी, सो सारा का धन्यवाद करते हैं। ईमान सिंह जी मान वो भी पहुंच चुके ने। सरदार सिंह मान साहब ते जिमें जिमें पार्टी के लीडर साहबान वर्कर साहबान आउणगे उवें आपां उन्हां दा नाम बोलना है। आओ सब तो पहला गज के फतेह बुलाओ, दो हाथ जोड़ के
ਨਿਮਰਤਾ ਸਾਹਿਤ ਪਾਸਮ ਸੀਚ ਕਾ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਰਦਾਰ ਸੁਖਵਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ, ਕਿਉਂਕਿ ਰਾਤ ਉਹਨਾਂ ਨੇ ਆਪਣੇ ਘਰੇ ਜਥੇ ਦੀ ਬਹੁਤ ਸਾਰੀ ਸੇਵਾ ਕੀਤੀ ਹੈ ਤੇ ਆਪ ਲਿਖਾਰੀ ਵੀ ਨੇ ਬਹੁਤ ਵਧੀਆ। ਸੋ ਮਹਿੰਦਰਪਾਲ ਸਿੰਘ ਜੀ ਪ੍ਰੋਫੈਸਰ ਸਾਹਿਬ ਉਹ ਵੀ ਪਹੁੰਚ ਚੁੱਕੇ ਨੇ, ਜੋ ਕਈ ਦਿਨਾਂ ਤੋਂ ਇਸ ਸੇਵਾ ਦੇ ਵਿੱਚ ਜੁਟੇ ਹੋਏ ਨੇ। ਸੋ ਆਓ ਆਪਾਂ ਪਹਿਲੀ ਕਵਿਤਾ ਪੜ੍ਹਨ ਲੱਗੇ ਆ। ਬੂਟਾ ਲਾਉਣ ਦੀ ਖਾਤਰ ਕਲਗੀਧਰ ਨੇ ਸਿੱਖੀ ਦਾ, ਆਪਣਾ ਕਤਰਾ ਕਤਰਾ ਖੂਨ ਰਗਾਂ ਦਾ ਪਾਇਆ। ਸੋ ਸੰਗਤਾਂ ਨੂੰ ਬੇਨਤੀ ਕਰਦੇ ਆ ਭਾਈ ਆ ਕੇ ਕੁਰਸੀਆਂ ਦੇ ਉੱਤੇ ਸਜੋ ਧਜੋ, ਵਿਚਾਰਾਂ ਸੁਣੋ, ਗੁਰੂ ਦਾ ਜਸ ਤੇ ਆਸ ਸੁਣੋ। ਸਾਡੇ ਹਾਈ ਕਮਾਂਡ ਦੇ ਆਗੂ ਸਾਹਿਬਾਨ ਪ੍ਰੋਫੈਸਰ ਸਾਹਿਬ ਮਹਿੰਦਰਪਾਲ ਸਿੰਘ ਜੀ, ਜੋ ਕਿ ਸਾਡਾ ਹਰ ਸਮੇਂ ਖਿਆਲ ਰੱਖਦੇ ਨੇ, ਔਰ ਜਿਨ੍ਹਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਆਸ਼ੀਰਵਾਦ ਹੈ, ਜੋ ਚੜ੍ਹਦੀ ਅਵਸਥਾ ਦੇ ਵਿੱਚ ਫੈਡਰੇਸ਼ਨ ਦੇ ਵਿੱਚ ਰਹਿ ਕੇ ਬਹੁਤ ਵੱਡੀ ਸੇਵਾ ਕੀਤੀ ਹੈ। ਉਹਨਾਂ ਵੱਲੋਂ 500 ਰੁਪਏ ਆਇਆ ਹੈ ਗੁਰੂ ਦੇ ਇਤਿਹਾਸ ਦਾ। ਸੋ ਬਹੁਤ ਬਹੁਤ ਧੰਨਵਾਦ ਕਰਦੇ ਆ। ਸੋ ਗੌਰ ਨਾਲ ਸੁਣਨਾ, ਕਲਗੀਧਰ ਪਾਤਸ਼ਾਹ ਨੇ ਕਿਵੇਂ ਪਰਿਵਾਰ ਵਾਰ ਕੇ ਇਹ ਪੰਥ ਨੂੰ ਪੈਦਾ ਕੀਤਾ, ਪੰਥ ਚਲਾਇਆ। ਸੋ ਗੌਰ ਨਾਲ ਸੁਣਨਾ ਜੀ। ਬੂਟਾ ਲਾਉਣ ਦੀ ਖਾਤਰ ਕਲਗੀਧਰ ਨੇ ਸਿੱਖੀ ਦਾ, ਹਾਏ ਬੂਟਾ ਲਾਉਣ ਦੀ ਖਾਤਰ ਕਲਗੀਧਰ ਨੇ ਸਿੱਖੀ ਦਾ। ਆਪਣਾ ਕਤਰਾ ਕਤਰਾ ਖੂਨ ਰਗਾਂ ਦਾ ਪਾਇਆ, ਆਪਣਾ ਕਤਰਾ ਕਤਰਾ ਖੂਨ ਰਗਾਂ ਦਾ ਪਾਇਆ। ਛੱਡ ਕੇ ਸਵਰਗ ਪੁਰੀ ਨੂੰ ਤੁਰ ਪੇ ਦੰਗਲੇ ਅਜਾਣਾ ਨੂੰ, ਮੈਂ ਸਦਕੇ ਤੇਰੇ ਚੋਚਾਂ ਦਾ ਨਾ ਭੇਦ ਕਿਸੇ ਨੂੰ ਆਇਆ। ਸੋਨਾ ਚਾਂਦੀ ਹੀਰੇ ਮੋਤੀ ਚੰਗੇ ਲੱਗਦੇ ਨਾ, ਸੋਨਾ ਚਾਂਦੀ ਹੀਰੇ ਮੋਤੀ ਚੰਗੇ ਲੱਗਦੇ ਨਾ। ਪਾ ਕੇ ਤੇਗ ਕਾਤਰੇ ਚੜਦਾ ਰੂਪ ਸਵਾਇਆ, ਉਹ ਪਾ ਕੇ ਤੇਗ ਕਾਤਰੇ ਚੜਦਾ ਰੂਪ ਸਵਾਇਆ। ਓਏ ਪੰਜਾਂ ਪਿਆਰਿਆਂ ਨੂੰ ਤੈ ਬਰਕਤ ਸਾਰੀ ਬਖਸ਼ੀ ਐ, ਮੈਂ ਸਦਕੇ ਦੇਖ ਰੰਗਣਾ ਐਸੀ ਆਪਣਾ ਰੂਪ ਚੜਾਇਆ। ਸੰਗਤ ਪੰਗਤ ਕੀਤੀ ਇੱਕੋ ਸਾਰੀ ਦੁਨੀਆ ਤੇ, ਉਹ ਸੰਗਤ ਪੰਗਤ ਕੀਤੀ ਇੱਕੋ ਸਾਰੀ ਦੁਨੀਆ ਤੇ। ਉਹ ਐਸਾ ਊਚ ਨੀਚ ਦਾ ਜਗ ਚੋਂ ਭੇਦ ਮਟਾਇਆ, ਐਸਾ ਊਚ ਨੀਚ ਦਾ ਜਗ ਚੋਂ ਭੇਦ ਮਟਾਇਆ। ਬਈ ਆਪਣੇ ਪੁੱਤਰਾਂ ਨਾਲੋਂ ਸਮਝਿਆ ਪਿਆਰੇ ਸਿੱਖਾਂ ਨੂੰ, ਮੈਂ ਸਦਕੇ ਸੋਹਣੇ ਲਾਲਾ ਨੂੰ ਤੈ ਹੱਥੀ ਸ਼ਹੀਦ ਕਰਾਇਆ, ਸੋਹਣੇ ਲਾਲਾ ਨੂੰ ਤੈ ਹੱਥੀ ਸ਼ਹੀਦ ਕਰਾਇਆ।
ਧਰਮ ਦੀ ਖਾਤਰ ਵਾਰ ਦਿੱਤਾ ਮਾਂ ਗੁਜਰੀ ਨੂੰ, ਨਾਲ ਧਰਮ ਦੀ ਖਾਤਰ ਵਾਰ ਦਿੱਤਾ ਮਾਂ ਗੁਜਰੀ ਨੂੰ। ਪਿਤਾ ਤੇਗ ਬਹਾਦਰ ਦਿੱਲੀ ਸ਼ਹੀਦ ਕਰਾਇਆ, ਪਿਤਾ ਤੇਗ ਬਹਾਦਰ ਦਿੱਲੀ ਸ਼ਹੀਦ ਕਰਾਇਆ। ਹੋ ਤੇਰੇ ਮਰਦ ਪਣੇ ਨੂੰ ਖਲਕਤ ਸਾਰੀ ਗਾਉਂਦੀ ਐ, ਮੈਂ ਸਦਕੇ ਰੱਖੀ ਲਾਜ ਦਾਤਿਆ ਸ਼ਰਨ ਦਲੇਰ ਹਯਾਇਆ। ਓ ਰੱਖੀ ਲਾਜ ਦਾਤਿਆ ਸ਼ਰਨ ਦਲੇਰ ਹਯਾਇਆ। ਓ ਰੱਖੀ ਲਾਜ ਦਾਤਿਆ ਸ਼ਰਨ ਦਲੇਰ ਹਯਾਇਆ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਰਵਿੰਦਰ ਸਿੰਘ ਜੀ ਬਾਲਿਆਂ ਵਾਲੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਬਠਿੰਡੇ ਦੇ ਪ੍ਰਧਾਨ ਸਾਹਿਬਾਨ, ਮੇਰੇ ਗਵਾਂਢੀ, ਉਹਨਾਂ ਵੱਲੋਂ ਵੀ ਬਹੁਤ ਸਾਰਾ ਗੁਰੂ ਦੇ ਇਤਿਹਾਸ ਦਾ ਮਾਣ ਕੀਤਾ ਗਿਆ। ਵਾਹਿਗੁਰੂ ਚੜ੍ਹਦੀ ਕਲਾ ਕਰੇ। ਆ ਤੁਹਾਡਾ ਪ੍ਰੋਗਰਾਮ ਬਿੜੰਗ ਸਾਹਿਬ ਕੋਲ ਸੁਣੋ ਜੀ। ਇੱਥੇ ਕਰ ਲਈ ਠੀਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨੇਬਰ ਬੇਨਤੀ ਹੈ ਪਾਰਟੀ ਦੇ ਅਹੁਦੇਦਾਰ ਸਾਹਿਬਾਨਾਂ ਨੂੰ ਕਿ ਉੱਪਰ ਸਟੇਜ ਉੱਤੇ ਕੇਵਲ ਸੀਨੀਅਰ ਆਗੂ ਸਾਹਿਬਾਨ, ਪੀਏਸੀ ਦੇ ਮੈਂਬਰ ਸਾਹਿਬਾਨ, ਜਨਰਲ ਸਕੱਤਰ ਸਾਹਿਬਾਨ ਤੇ ਜੋ ਵੀ ਮੁੱਖ ਮਹਿਮਾਨ ਦੇ ਰੂਪ ਵਿੱਚ ਆਪਣੀ ਸਟੇਜ ਤੇ ਆ ਰਹੇ ਨੇ, ਕੇਵਲ ਕੁਰਸੀਆਂ ਉਹਨਾਂ ਵਾਸਤੇ ਡਾਈਆਂ ਗਈਆਂ ਨੇ। ਸੋ ਬਾਕੀ ਕੋਈ ਵੀ ਅਹੁਦੇਦਾਰ ਸਾਹਿਬਾਨ ਸਟੇਜ ਦੇ ਉੱਪਰ ਕੁਰਸੀਆਂ ਤੇ ਬਿਰਾਜਮਾਨ ਹੋਣ ਦੀ ਕਿਰਪਾਲਤਾ ਨਾ ਕਰਨ। ਦੁਬਾਰਾ ਫਿਰ ਸੀਨੀਅਰ ਆਗੂ ਸਾਹਿਬਾਨ, ਜਨਰਲ ਸਕੱਤਰ, ਪੀਏਸੀ ਦੇ ਮੈਂਬਰ ਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਜੋ ਸਟੇਜ ਤੇ ਬੁਲਾਏ ਗਏ ਨੇ ਬਾਹਰੋਂ, ਉਹਨਾਂ ਵਾਸਤੇ ਇਹ ਕੁਰਸੀਆਂ ਲਗਾਈਆਂ ਗਈਆਂ ਨੇ। ਬਾਕੀ ਸਾਰੇ ਕੁਰਸੀਆਂ ਤੇ ਬੈਠਣ ਦੀ ਕਿਰਪਾਲਤਾ ਕਰੋ। ਅਗਰ ਕਿਸੇ ਦਾ ਬੋਲਣ ਵਾਸਤੇ ਨਾ ਲਿਆ ਜਾਂਦਾ ਹੈ ਤਾਂ ਉਹ ਸਟੇਜ ਤੇ ਆ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਦਰਸ਼ਨ ਸਿੰਘ ਜੀ ਦਲੇਰ ਫਿਰ ਤੁਹਾਡੇ ਨਾਲ ਗੁਰੂ ਜੀ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਰਜਿੰਦਰ ਕੌਰ ਜੈਤੋਂ ਵਾਲੇ, ਜੋ ਕਿ ਪਾਰਟੀ ਦਾ ਬੜਾ ਪ੍ਰਚਾਰ ਕਰਦੇ ਨੇ ਨਿਧੜਕ ਹੋ ਕੇ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ ਹੈ। ਗੁਰਵਿੰਦਰ ਸਿੰਘ ਮਹਾਲ ਯੂਥ ਵਿੰਗ ਦੇ ਆਗੂ ਸਾਹਿਬਾਨ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ ਹੈ। ਸੋ ਆਓ ਆਪਾਂ ਇੱਕ ਕਵਿਤਾ ਮੁਕਤਸਰ ਸਾਹਿਬ ਦੇ ਇਤਿਹਾਸ ਦੇ ਨਾਲ ਜੁੜਦੀ ਹੋਈ ਬੋਲ ਕੇ ਫਿਰ ਜੋ ਮੇਰੇ ਕੋਲ ਹੁਕਮ ਆਇਆ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦਾ ਪ੍ਰਸੰਗ, ਉਹਨਾਂ ਦਾ ਇਤਿਹਾਸ ਉਹ ਗਾਇਆ ਜਾਵੇਗਾ। ਸੋ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਚੜ੍ਹਦੀ ਕਲਾ ਦਾ ਪੰਥ ਹੈ। ਖਾਲਸਾ ਜੀ ਸਰਦਾਰ ਸਿਮਰਨ ਸਿੰਘ ਮਾਨ ਸਾਹਿਬ ਉਹ ਕੌਮ ਦੇ ਧੜਕ ਜਰਨੈਲ ਨੇ ਤੇ ਉਹਨਾਂ ਦੇ ਨਾਲ ਚੱਲਣ ਵਾਲੇ ਸਾਰੇ ਹੀ ਚੜ੍ਹਦੀ ਕਲਾ ਦੇ ਨਿਧੜਕ ਸੂਰਮੇ ਹਨ। ਖਾਲਸਾ ਜੀ ਜੋ ਕੌਮ ਦੀ ਆਜ਼ਾਦੀ ਬਦਲੇ, ਸਿੱਖ ਰਾਜ ਬਦਲੇ, ਸਿੱਖਾਂ ਦੇ ਖਾਲਸਤਾਨ ਬਦਲੇ, ਜੋ ਕਾਨੂੰਨਾਂ ਦੇ ਤਹਿਤ ਗੱਲ ਕਰਦੇ ਹਨ, ਉਹ ਸਾਰੇ ਬੁਲਾਰਿਆਂ ਨੇ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖਣਗੇ। और साढ़े कोले जितना टाइम है
आओ आप पहली कविता पेश कर लगे हैं। जदों भाई महा सिंह वर्गे जिन्हां दा कमांडर जथेदार महा सिंह सी भीड़ पई ते गुरु साहब नूं छड्ड के आए, मैं शॉर्ट गल करांगा, गहराई विच नहीं जावांगा। तां माता भागो जी ने उन्हां नूं ताने मेणे मारे कि तुसीं सुखां दे वेले गुरु साहब दे नाल रहे हो। ये ते एक प्रचलित ही बन गई गल कि सुखां वेले सारे ही अपने हुंदे ने ते दुखां वेले कोई कोई खड़दा है। प्रोफैसर मोहन सिंह जी लुधियाने वाले वो लिखते ने बिच सुखां दे सारी दुनिया नेड़े टुक टुक बहिंदी परखे जांदे सज्जण मित्र उस वेले जदों बाजी पुठी पैंदी, क्योंकि परख दी घड़ी वेले विरले खांदे ने। एक लाइन होर लिखते ने वो कहंदे रुड़ फुड़ जांदा है अखां दा सुरमा ते साथ ना छड़दी मेहंदी। अखां दा सुरमा चार हंजू बहंदे ते खिलर जांदा है, पर जिहड़ी मेहंदी है हत्थां विच छाले भी पै जाण वो कदे साथ नहीं छड़दी। सो आओ माता भागो जी किवें इन्हां नूं ताने मारदी है, इन्हां दे घर वालियां ताने मारदियां ने। गौर नाल सुणना जी। ओ भले मानसां दा करदी जस दुनिया ते फिटका बुरियां नूं पैंदियां रहिंदियां ने, ते सच्चे आदमी दा सदा रब राखा बई कला झूठे दियां टहंदियां रहिंदियां ने। होने के अमले इंसान नूं पार लाउंदे, नेक अमल इंसान नूं पार लाउंदे। नेक अमल इंसान नूं पार लाउंदे ते फिटका बुरियां नूं पैंदियां रहिंदियां ने। सच्चे आदमी दा सदा रब राखा ते कला झूठे दियां टहंदियां रहिंदियां ने। हो कला झूठे दियां टहंदियां रहिंदियां ने। गुरु पातशाह नूं बेदावा लिख के आए भाई महा सिंह 40 ਸਿੰਘਾਂ ਦੇ ਸਮੇਤ, तू नहीं गुरु साडा असी ने सिख तेरे, अज तो सिखी दा साथ मका दिता। महा सिंह ने कागज ते कलम लैके उत्ते नामा बेदावे दा पा दिता, क्योंकि फुट बड़ी चंदरी है। दो धड़ियां विच हो गए कर्मां दे मारे, एक सिख सिदकी मर जीवड़े, एक होए नकारे। सो आओ घरे आईयां बीबियां इन्हां नूं ताने मेने मार रही हैं ना। हुण तुसीं घर जोगे भी नहीं रहे ते गुरु जोगे भी नहीं रहे, तुहाडा की बनूगा? ते तुसीं जिहड़े हथियार है शास्त्र ने अपने रख दो बिल्कुल घरे, ते बीबियां वाले काम करा करो, चुल्हे ते बह के रोटियां बनाया करो। इस तरह बीबियां ताने मारदियां। गुरु जोगे रहे ते न घर जोगे रहे, गुरु जोगे रहे ते न घर जोगे रहे। किते भी नहीं थोड़े कोलों पैणियां है पूरियां वे, किते भी नहीं थोड़े कोलों पैणियां है पूरियां।
ਦਿਓ ਹਥਿਆਰ ਪਾ ਲਓ ਹੱਥਾਂ ਵਿੱਚ ਚੂੜੀਆਂ। ਸਰਦਾਰ ਸੁਖਵਿੰਦਰ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਨਮਾਨ ਆਇਆ ਹੈ, ਜੋ ਕਲਮ ਦੇ ਵੀ ਧਣੀ ਨੇ। ਸੋ ਗੌਰ ਨਾਲ ਸੁਣਨਾ ਅਗਲੀਆਂ ਲੈਣਾ ਕਿ ਇਹਨਾਂ ਆਏ ਕਮਜ਼ੋਰ ਦਿਲ ਵਾਲਿਆਂ ਨੂੰ ਜਿਹੜੇ ਵਕਤ ਪਏ ਤੋਂ ਗੁਰੂ ਸਾਹਿਬ ਨੂੰ ਛੱਡ ਕੇ ਆਏ ਤੇ ਕਿਵੇਂ ਇਹ ਬੀਬੀਆਂ ਤਾਨੇ ਮਾਰਦੀਆਂ ਨੇ। ਘਰ ਜੋਗੇ ਰਹੇ ਤੇ ਨਾ ਗੁਰੂ ਜੋਗੇ ਰਹੇ, ਘਰ ਜੋਗੇ ਰਹੇ ਤੇ ਨਾ ਗੁਰੂ ਜੋਗੇ ਰਹੇ, ਕਿਤੇ ਵੀ ਨਹੀਂ ਤੁਹਾਡੇ ਕੋਲੋਂ ਪੈਣੀਆਂ ਹੈ ਪੂਰੀਆਂ, ਕਿਤੇ ਵੀ ਨਾ ਤੁਹਾਡੇ ਕੋਲੋਂ ਪੈਣੀਆਂ ਹੈ ਪੂਰੀਆਂ। ਰੱਖ ਦਿਓ ਹਥਿਆਰ ਪਾ ਲਓ ਹੱਥਾਂ ਵਿੱਚ ਚੂੜੀਆਂ, ਰੱਖ ਦਿਓ ਹਥਿਆਰ ਪਾ ਲਓ ਹੱਥਾਂ ਵਿੱਚ ਚੂੜੀਆਂ। ਬਹੁਤ ਹੀ ਸਤਿਕਾਰਯੋਗ ਹਰਭਜਨ ਸਿੰਘ ਜੀ ਕਸ਼ਮੀਰੀ ਸਾਹਿਬ ਤੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਸੰਗਤਾਂ ਉਹ ਵੀ ਪਹੁੰਚ ਚੁੱਕੇ ਨੇ, ਜੋ ਕਿ ਸਾਡੇ ਆਗੂ ਮਹਿਮਾਨ ਚੜ੍ਹਦੀ ਕਲਾ ਦੇ ਸਿੰਘ। ਸੋ ਆਓ ਅਗਲੀਆਂ ਲੈਣਾ ਗੌਰਵ ਸੁਣੋ। ਸੁੱਖਾਂ ਵੇਲੇ ਕਹਿੰਦੇ ਸੀਗੇ ਗੁਰੂ ਜੀ ਮਹਾਨ ਹੈ, ਸੁੱਖਾਂ ਵੇਲੇ ਕਹਿੰਦੇ ਸੀਗੇ ਗੁਰੂ ਜੀ ਮਹਾਨ ਹੈ। ਹਾਂ ਉਦੋਂ ਕਹਿੰਦੇ ਗੁਰੂ ਜੀ ਤੋਂ ਹੋਣਾ ਕੁਰਬਾਨ ਹੈ, ਉਦੋਂ ਕਹਿੰਦੇ ਗੁਰੂ ਜੀ ਤੋਂ ਹੋਣਾ ਕੁਰਬਾਨ ਹੈ। ਹੁਣ ਕਾਹਤੋਂ ਦੱਸ ਸੇ ਬਣਾਈਆਂ ਐ ਦੂਰੀਆਂ, ਹੁਣ ਕਾਹਤੋਂ ਬੈਠ ਕੇ ਬਣਾ ਕੇ ਦੱਸੋ ਦੂਰੀਆਂ। ਰੱਖ ਦਿਓ ਹਥਿਆਰ ਪਾ ਲਓ ਹੱਥਾਂ ਵਿੱਚ ਚੂੜੀਆਂ, ਰੱਖ ਦਿਓ ਹਥਿਆਰ ਪਾ ਲਓ ਹੱਥਾਂ ਵਿੱਚ ਚੂੜੀਆਂ। ਵਾਹਿਗੁਰੂ ਜੀ ਕਾ ਹਰਭਜਨ ਸਿੰਘ ਜੀ ਕਸ਼ਮੀਰੀ ਸਾਹਿਬ ਸਾਡੇ ਪੁਰਾਣੇ ਜਰਨੈਲ ਬਜ਼ੁਰਗ, ਉਹਨਾਂ ਵੱਲੋਂ ਵੀ ਗੁਰੂ ਦੇ ਇਤਿਹਾਸ ਦਾ ਬਹੁਤ ਸਾਰਾ ਮਾਣ ਕੀਤਾ ਗਿਆ ਹੈ। ਵਾਹਿਗੁਰੂ ਚੜ੍ਹਦੀ ਕਲਾ ਰੱਖੇ। ਹੁਣ ਤਾਈਂ ਖਰਾਕਾ ਖਾ ਕੇ ਕੱਢਦੇ ਸੀ ਡੰਡ ਦੇ, ਮੁਸੀਬਤਾਂ ਦੇ ਵੇਲੇ ਕੋ ਸੀਤਾਂ ਦੇ ਵੇਲੇ ਕੋ ਵਿਖਾ ਕੇ ਆ ਗਏ ਕੰਡ ਵੇ। ਹਾਂ ਹੁਣ ਤਾਈਂ ਖਰਾਕਾ ਖਾ ਕੇ ਕੱਢਦੇ ਸੀ ਡੰਡ ਦੇ, ਮੁਸੀਬਤਾਂ ਦੇ ਵੇਲੇ ਕੋ ਵਿਖਾ ਕੇ ਆ ਗਏ ਕੰਡ ਵੇ। ਮਰਦਾਂ ਨੂੰ ਸੋਭਾ ਨਾ ਇਹ ਦੇਣ ਦਸਤੂਰੀਆਂ, ਮਰਦਾਂ ਨੂੰ ਸੋਭਾ ਨਾ ਇਹ ਦੇਣ ਦਸਤੂਰੀਆਂ। ਰੱਖ ਦਿਓ ਹਥਿਆਰ ਪਾ ਲਓ ਹੱਥਾਂ ਵਿੱਚ ਚੂੜੀਆਂ, ਰੱਖ ਦਿਓ ਹਥਿਆਰ ਪਾ ਲਓ ਹੱਥਾਂ ਵਿੱਚ ਚੂੜੀਆਂ।
ਵਸਾਰਨੀ ਤਾਂ ਕਰੀ ਫਿਰੋਂ ਖੋਟੀਆਂ। ਹਾਂ ਗੁਰੂ ਨੂੰ ਵਸਾਰਨੀ ਤਾਂ ਕਰੀ ਫਿਰੋਂ ਖੋਟੀਆਂ। ਬੈਠ ਜਾਵੋ ਘਰੇ ਤੇ ਪਕਾਓ ਬਹਿ ਕੇ ਰੋਟੀਆਂ। ਹਾਂ ਗੁਰੂ ਨੂੰ ਵਸਾਰਨੀ ਤਾਂ ਕਰੀ ਫਿਰੋਂ ਖੋਟੀਆਂ। ਗੁਰੂ ਨੂੰ ਵਸਾਰਨੀ ਤਾਂ ਕਰੀ ਫਿਰੋਂ ਖੋਟੀਆਂ। ਬੈਠ ਜਾਵੋ ਘਰੇ ਤੇ ਪਕਾਓ ਬਹਿ ਕੇ ਰੋਟੀਆਂ। ਓਏ ਸਾਡੇ ਸਿਰਾਂ ਉੱਤੇ ਚੜ ਆਈਆਂ ਮਜਬੂਰੀਆਂ। ਓਏ ਸਾਡੇ ਸਿਰਾਂ ਉੱਤੇ ਚੜ ਆਈਆਂ ਮਜਬੂਰੀਆਂ। ਹੋਰ ਰੱਖ ਦੋ ਹਥਿਆਰ, ਰੱਖ ਦੋ ਹਥਿਆਰ, ਰੱਖ ਦੋ ਹਥਿਆਰ, ਹੱਥੀ ਪਾ ਲੋ ਅੱਜ ਚੂੜੀਆਂ। ਰੱਖ ਦੋ ਹਥਿਆਰ, ਪਾ ਲੋ ਹੱਥਾਂ ਵਿੱਚ ਚੂੜੀਆਂ। ਸਾਡੇ ਪਿੱਛੇ, ਸਾਡੇ ਪਿੱਛੇ, ਸਾਡੇ ਪਿੱਛੇ ਉਹਨਾਂ, ਓਏ ਸਾਡੇ ਪਿੱਛੇ। ਓਏ ਸਾਡੇ ਪਿੱਛੇ ਝੱਲੀਆਂ ਮੁਸੀਬਤਾਂ ਹੈ ਲੱਖ ਵੇ। ਸਾਡੇ ਪਿੱਛੇ ਝੱਲੀਆਂ ਮੁਸੀਬਤਾਂ ਹੈ ਲੱਖ ਵੇ। ਚੱਪਣੀ ਚ ਮਾਰ ਜੋ ਡਬੋ ਕੇ ਤੁਸੀਂ ਨੱਕ ਵੇ। ਚੱਪਣੀ ਚ ਮਾਰ ਜੋ ਡਬੋ ਕੇ ਤੁਸੀਂ ਨੱਕ ਵੇ। ਉਹ ਐਵੇਂ ਕੋ ਗਵਾਈਆਂ ਮੱਝਾਂ ਚੁੰਗ ਚੁੰਗ ਬੂਰੀਆਂ ਵੇ। ਐਵੇਂ ਕੋ ਗਵਾਈਆਂ ਮੱਝਾਂ ਚੁੰਗ ਚੁੰਗ ਬੂਰੀਆਂ। ਰੱਖ ਦਿਓ ਹਥਿਆਰ, ਪਾ ਲੋ ਹੱਥਾਂ ਵਿੱਚ ਚੂੜੀਆਂ। ਰੱਖ ਦਿਓ ਹਥਿਆਰ, ਪਾ ਲੋ ਹੱਥਾਂ ਵਿੱਚ ਚੂੜੀਆਂ। ਮਰਦਾਂ ਦੀ ਅਣਖ ਤਾਂ ਹੀ ਲਾ ਕੇ ਆਗੇ ਦਾਗ ਵੇ। ਓਏ ਕਿਹੜਾ ਤੁਹਾਡੇ ਸੁੱਖ ਦੇ ਬਦਾਮੀ ਸੀਗੇ ਬਾਗ ਵੇ। ਓਏ ਮਰਦਾਂ ਦੀ ਅਣਖ ਤਾਂ ਹੀ ਲਾ ਕੇ ਆਗੇ ਦਾਗ ਵੇ। ਕਿਹੜਾ ਤੁਹਾਡੇ ਸੁੱਖ ਦੇ, ਓਏ ਕਿਹੜਾ ਤੁਹਾਡੇ ਸੁੱਖ ਦੇ ਬਦਾਮੀ ਸੀਗੇ ਬਾਗ ਵੇ। ਓਏ ਸੁੱਕੀਆਂ ਦਲੇਰ ਤੋਂ ਕਰਾਉਂਦੇ ਮਸ਼ਹੂਰੀਆਂ। ਸੁੱਕੀਆਂ ਦਲੇਰ ਤੋਂ ਕਰਾਉਂਦੇ ਮਸ਼ਹੂਰੀਆਂ। ਰੱਖ ਦਿਓ ਹਥਿਆਰ, ਪਾ ਲੋ ਹੱਥਾਂ ਵਿੱਚ ਚੂੜੀਆਂ। ਰੱਖ ਦਿਓ ਹਥਿਆਰ, ਪਾ ਲੋ ਹੱਥਾਂ ਵਿੱਚ ਚੂੜੀਆਂ। ਰੱਖ ਦਿਓ ਹਥਿਆਰ, ਪਾ ਲੋ ਹੱਥਾਂ ਵਿੱਚ ਚੂੜੀਆਂ। ਇਹ ਇਤਿਹਾਸ ਬੋਲਣਾ ਬਹੁਤ ਜ਼ਰੂਰੀ ਸੀ, ਕਿਉਂਕਿ ਆਪਾਂ ਜਿਹੜੇ ਇਤਿਹਾਸ ਦੇ ਉੱਤੇ ਇਕੱਤਰ ਹੋਏ ਆ, ਇਤਨਾ ਵੱਡਾ ਸਮਾਗਮ ਰਚਿਆ। ਦੂਸਰਾ ਪਖਸ਼ ਕਿ ਕੌਮ ਨੂੰ ਸੇਧ ਦੇਣ ਵਾਸਤੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਤੇ ਸਾਰੀ ਪਾਰਟੀ ਵੱਲੋਂ ਪੁਰਜ਼ੋਰ ਲਾ ਕੇ ਖਾਲਸਾ ਜੀ ਇਹ ਸੁਨੇਹੇ ਸੰਗਤਾਂ ਤੱਕ ਪਹੁੰਚਾਉਣੇ, ਪੰਜਾਬ ਦੇ ਵਿੱਚ ਪਹੁੰਚਾਉਣੇ, ਬਾਹਰਲੇ ਦੇਸ਼ਾਂ ਤੱਕ ਪਹੁੰਚਾਉਣੇ। ਇਹ ਸਾਡੇ ਚੈਨਲਾਂ ਵਾਲੇ ਵੀਰ ਵੀ ਬਹੁਤ ਮਦਦ ਕਰ ਰਹੇ ਨੇ, ਸਾਊਂਡ ਵਾਲੇ ਵੀ ਕਰ ਰਹੇ ਨੇ। ਸੋ ਸਾਰਿਆਂ ਦਾ ਧੰਨਵਾਦ। ਮੈਂ ਦੋ ਕਵਿਤਾਵਾਂ ਲਾ ਕੇ ਫਿਰ ਇੱਕ ਵਾਰੀ ਖਿਮਾ ਦਾ ਜਾਚ ਕਹਾਂਗਾ। ਸਾਡੇ ਬਾਲਿਆਂ ਵਾਲੀ ਸਾਹਿਬ ਉਹਨਾਂ ਨੇ ਸਾਨੂੰ ਹੁਕਮ ਕੀਤਾ ਹੈ। ਆਓ ਹੁਣ ਆਪਾਂ ਜਿਹੜੀਆਂ ਦੋ ਕਵਿਤਾਵਾਂ ਲਾਉਣੀਆਂ ਨੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ
ਉਹਨਾਂ ਦੇ ਪ੍ਰਸੰਗ ਵਿੱਚੋਂ ਸੋ ਮੈਂ ਪਹਿਲੀ ਕਵਿਤਾ ਪੇਸ਼ ਕਰਨ ਲੱਗੇ ਹਾਂ। ਜਦੋਂ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਨਿੱਕੇ ਨਿੱਕੇ ਬੱਚੇ ਭੈਣਾਂ ਬਜ਼ੁਰਗ ਸ਼ਹੀਦ ਹੋਈਆਂ, ਸੋ ਖਾਲਸਾ ਜੀ ਲੱਖਾਂ ਹੀ ਟੈਂਕ ਤੋਪਾਂ ਚਾੜੀਆਂ ਗਈਆਂ। ਸਰਦਾਰ ਗੁਰਬਚਨ ਸਿੰਘ ਜੀ ਪਵਾਰ ਸਾਹਿਬ ਉਹਨਾਂ ਵੱਲੋਂ ਵੀ ਗੁਰੂ ਦੇ ਇਤਿਹਾਸ ਦਾ ਬਹੁਤ ਸਾਰਾ ਮਾਣ ਸਤਿਕਾਰ ਕੀਤਾ ਗਿਆ। ਵਾਹਿਗੁਰੂ ਚੜ੍ਹਦੀ ਕਲਾ ਕਰੇ। ਸੋ ਖਾਲਸਾ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਪਣਾ ਇੱਕ ਇੱਕ ਬੋਲ ਭਗਾ ਕੇ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ। ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਜੋ ਉਹਨਾਂ ਨੇ, ਵੈਸੇ ਮੈਂ ਜਿਹੜੀ ਇਹ ਕਵਿਤਾ ਬੋਲਣੀ ਹੈ, ਮੈਂ ਪ੍ਰੋਫੈਸਰ ਨੂੰ ਬੇਨਤੀ ਕਰੂੰ ਵੀ ਕਵਿਤਾ ਪਰ ਮਾਨ ਸਾਹਿਬ ਦੇ ਬੈਠੇ ਤੇ ਮੈਨੂੰ ਜ਼ਰੂਰ ਬੁਲਾ ਦਿਓ, ਕਿਉਂਕਿ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ ਤੇ ਇੰਦਰਾ ਗਾਂਧੀ ਦੇ ਨਾਲ ਉਹਨਾਂ ਨੇ ਜੋ ਸਵਾਲ ਤੇ ਜਵਾਬ ਕੀਤੇ ਸੀ ਕਿ ਤੂੰ ਸਾਡਾ ਅਕਾਲ ਤਖਤ ਢਾਇਆ, ਉਹਨੇ ਬਹੁਤ ਲਾਲਚ ਵੀ ਦਿੱਤੇ ਮਾਨ ਸਾਹਿਬ ਨੂੰ, ਪਰ ਆਪਣਾ ਇੱਕ ਕਦਮ ਪਿੱਛੇ ਨਹੀਂ ਰੱਖਿਆ, ਅੱਗੇ ਰੱਖਿਆ ਹੈ। ਸੋ ਆਓ ਮੈਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੀ ਕਵਿਤਾ ਪ੍ਰਸੰਗ ਭੁੱਲਰ ਸਾਹਿਬ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ, ਬਹੁਤ ਧੰਨਵਾਦ ਕਰਦੇ। ਜਦੋਂ ਲੱਖਾਂ ਹੀ ਤੋਪਾਂ ਲੈ ਕੇ ਟੈਂਕ ਲੈ ਕੇ ਫੌਜਾਂ ਚੜੀਆਂ, ਜਨਰਲ ਕੁਲਦੀਪ ਬਰਾੜ ਜਦੋਂ ਲਲਕਾਰੇ ਮਾਰ ਰਿਹਾ ਸੀ ਕਿ ਪਿੰਡਰਾਂ ਵਾਲਿਆ ਹੱਥ ਖੜੇ ਕਰਕੇ ਆ ਜਾ, ਤੇ ਸੰਤ ਜੀ ਕਹਿੰਦੇ ਪਤਾ ਲੱਗੂ ਹੱਥ ਤੁਸੀਂ ਖੜੇ ਕਰੋਗੇ ਕਿ ਅਸੀਂ ਖੜੇ ਕਰਾਂਗੇ, ਕਿਉਂਕਿ ਤੂੰ 2.5 ਘੰਟਿਆਂ ਦਾ ਵਾਅਦਾ ਕਰਕੇ ਆਇਆ ਹੈ ਸਾਨੂੰ ਫੜਨ ਵਾਸਤੇ, ਤੇ ਵੇਖ ਤੈਨੂੰ ਕਿੰਨੇ ਦਿਨ ਹੋ ਗਏ ਲੜਦੇ ਨੂੰ, ਤੇ ਅਸੀਂ ਜਿਹੜਾ ਵਾਅਦਾ ਕੀਤਾ ਉਹ ਸ਼ਹੀਦੀ ਪਾਉਣ ਦਾ ਕੀਤਾ। ਸੋ ਆਓ ਗੌਰ ਨਾਲ ਸੁਣਨਾ, ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਦੇ ਸਵਾਲ ਜਵਾਬ ਹੋ ਰਹੇ ਨੇ। ਜਿੱਥੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਸਥਾਨ ਹੈ, ਉੱਥੇ ਟੈਂਕ ਜਿੱਥੇ ਖੁੱਭਿਆ ਸੀ, ਉੱਥੋਂ ਖੜ ਕੇ ਜਨਰਲ ਕੁਲਦੀਪ ਬਰਾੜ ਬੋਲਦਾ ਸੀ, ਪਰ ਸੰਤ ਜੀ ਉਸ ਵਕਤ ਕਾਲ ਤਖਤ ਦੇ ਵਿੱਚੋਂ ਬੋਲਦੇ ਸਨ। ਦਾਸ ਉਸ ਵਕਤ ਘੰਟਾ ਘਰ ਦੇ ਵਿੱਚ ਹੈਡ ਗ੍ਰੰਥੀ ਸੋਹਣ ਸਿੰਘ ਦੇ ਕਮਰੇ ਵਿੱਚ ਘਿਰੇ ਹੋਏ ਸੀ, ਇਹ ਗੱਲਾਂ ਸੁਣ ਰਹੇ ਸੀਗੇ, ਪਰ ਅਸੀਂ 6 ਜੂਨ ਨੂੰ ਸੰਤਾਂ ਦੀ ਸ਼ਹੀਦੀ ਤੋਂ 2-2.5 ਘੰਟੇ ਪਹਿਲਾਂ ਫੜੇ ਗਏ ਸੀ। ਹਾਂਜੀ ਪਿੰਡਰਾਂ ਵਾਲਾ ਬੋਲਦਾ, ਆਏ ਪਿੰਡਰਾਂ ਵਾਲਾ ਬੋਲਦਾ, ਜੀ ਦੀ ਗੱਲ ਗੱਲ ਦੇ ਵਿੱਚ ਤੱਤ ਤੁਸੀਂ ਚਮਚੇ ਇੰਦਰਾ ਡੈਣ ਦੇ। ਚਮਚੇ ਇੰਦਰਾ ਡੈਣ ਦੇ, ਜੀ ਦੀ ਗਿੱਚੀ ਪਿੱਛੇ ਮਤ ਗੱਲ ਸੁਣ ਲਓ ਏ ਮੇਰੀ ਜਰਨਲੋ।
ਹੱਥ ਅਸੀਂ ਜਿੱਥੇ ਵੀ ਕਦਮ ਟਿਕਾ ਲਿਆ। ਅਸੀਂ ਜਿੱਥੇ ਵੀ ਕਦਮ ਟਿਕਾ ਲਿਆ, ਕਦੇ ਪਿੱਛੇ ਨਾ ਰੱਖੀਏ ਲੱਤ। ਓਏ ਕੀ ਹੋਇਆ ਮਜ਼ਲੂਮਾਂ ਦੀ, ਓ ਕੀ ਹੋਇਆ ਮਜ਼ਲੂਮਾਂ ਦੀ, ਜੇ ਤੁਸੀਂ ਬਹਾਦੀ ਰੱਤ। ਤੁਸੀਂ ਹਰਮੰਦਰ ਨੂੰ ਸਮਝ ਲਿਆ, ਉਹ ਤੁਸੀਂ ਹਰਮੰਦਰ ਨੂੰ ਸਮਝ ਲਿਆ, ਸਮਝ ਲਿਆ, ਹਰਮੰਦਰ ਨੂੰ ਸਮਝ ਲਿਆ। ਕਿਸੇ ਨਗਰ ਦੀ ਸੱਥ ਉਹ ਚੰਦੂ ਵਾਂਗੂ ਖਾਲਸਾ। ਓ ਚੰਦੂ ਵਾਂਗੂ ਖਾਲਸਾ ਇੱਕ ਦਿਨ ਪੌਣੀ ਥੋੜੇ ਨੱਥ। ਚੰਦੂ ਵਾਂਗੂ ਖਾਲਸਾ ਇੱਕ ਦਿਨ ਪੌਣੀ ਥੋੜੇ ਨੱਥ। ਸੁੰਦਰ ਦਿਆਲ ਰਣਜੀਤ ਓਏ, ਓ ਸੁੰਦਰ ਦਿਆਲ ਰਣਜੀਤ ਓਏ, ਰਣਜੀਤ ਓਏ, ਸੁੰਦਰ ਦਿਆਲ ਰਣਜੀਤ ਓਏ। ਕਿਉਂ ਮਰ ਗਈ ਥੋੜੀ ਮੱਤ, ਅਸੀਂ ਕਿਤੇ ਦੇ ਫਿਰਦੇ ਭਾਲਦੇ। ਓਏ ਅਸੀਂ ਕਿਤੇ ਦੇ ਫਿਰਦੇ ਭਾਲਦੇ, ਭਾਲਦੇ, ਕਿਤੇ ਦੇ ਫਿਰਦੇ ਭਾਲਦੇ। ਓ ਕਿਤੇ ਦੇ ਫਿਰਦੇ ਭਾਲਦੇ, ਅੱਜ ਮਸਾਂ ਆਈ ਐ ਵਤ। ਉਹ ਰੱਖ ਆਪ ਦਲੇਰ ਦਾ, ਉਹ ਰੱਖ ਆਪ ਦਲੇਰ ਦਾ। ਮੇਰਾ ਸਤਿਗੁਰ ਰੱਖਦਾ ਪੱਟ, ਆਖੇ ਲੱਗ ਜਾ ਮੇਰੀਆਂ ਮੰਨ ਲੈ ਵਕਤ ਨੀ ਥਿਆਉਣਾ। ਓਏ ਬਹੁ ਪਛਤਾਉਣਾ ਮੈਂ ਸੱਚ ਆਖਦਾ। ਇਸ ਤਰ੍ਹਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪਣਾ ਇੱਕ ਇੱਕ ਬੋਲ ਪਗਾ ਕੇ ਗਏ ਨੇ ਖਾਲਸਾ ਜੀ। आओ मैं छेती छेती अगली कविता कह लवा। 1984 गल 4 जून दी चली परिक्रमा च नदी खून दी। गल 4 दून दी चली परिक्रमा च नदी खून दी। चली परिक्रमा च नदी खून दी। ओ मौत वाली घाट निर्दोष तारते। मौत वाली घाट निर्दोष तारते। जालमा ने
बालक मासूम मारते, जालिमां ने बालक मासूम मारते। टैंक ला के भन दिते सारे गेट सी, पिछे हट हट मार दे जा पेट सी, पिछे हट हट मार दे जा पेट सी। ओ पहला की तकाब जाया बड़े बार, पहला की तकाब जाया बड़े बार ते, जालिमां ने बालक मासूम मारते, होए जालिमां ने बालक मासूम मारते। सरदार दर्शन सिंह जी मडेर साहब जो जिला बरनाला के प्रधान ने, उन्होंने नाल सारे साथी वही पहुंच चुके ने। सो आओ अगलियां लेना गौरव सुनिया। सरपंच साहब रजिंदर सिंह जी जवार के वो भी पहुंच चुके हैं। जनरल सैकटरी उन्होंने बहुत बहुत धन्यवाद करते हैं, उन्होंने बहुत सारा मान भी आया। दिन रात छट देसी बंब कर दे, दिन रात छट देसी बंब कर दे, देख देख दंद जुड़ कैसी शहर दे, देख देख दंद जुड़ कैसी शहर दे। ओ प्रकरमा दे विच सिक्का मांडो तारते, प्रकरमा जालिमां ने बालक मासूम मारते, जालिमां ने बालक मासूम मारते। सरदार दर्शन सिंह जी मडेर साहब गुरु के इतिहास का बहुत सारा मान करते हैं, उन्होंने भी बहुत धन्यवाद करते हैं। सारिया संगतां दा, सारे सिंघां दा, क्योंकि बहुत कुर्बानी वाला पंथ है खालसा जी। श्रोमणी अकाली दल अंमृतसर भावें अज पार्टियां तो बहुत बन रही ने, पर बब्बर शेर कौम का नधड़क दरनैल वो इको एक सरदार सिमरजीत सिंह मान हन। सो अगलियां लेना गौरव सुनिया। ओ घंटा घर बिच घिर गए दलेर सी, घंटा घर बिच घिर गए दलेर सी, बंद हो गए पिंजरे बब्बर शेर सी, बंद हो गए पिंजरे बब्बर शेर सी। ओ पै गए ने तसी है सारे परिवार ते, पै गए ने सारे परिवार ते, जालिमां ने बालक मासूम मारते, जालिमां ने बालक मासूम मारते। गुरदीप सिंह जी टुडी साहब
ਉਹ ਵੀ ਪਹੁੰਚ ਚੁੱਕੇ ਨੇ, ਜਿਨ੍ਹਾਂ ਨੇ ਲਗਾਤਾਰ 2.5 ਸਾਲ ਬਰਗਾੜੀ ਮੋਰਚੇ ਦੀ ਸੇਵਾ ਕੀਤੀ ਹੈ ਨਾਲ ਸਾਥੀਆਂ ਨੂੰ ਲੈ ਕੇ, ਤੇ ਦਾਸ ਵੀ 2.5 ਸਾਲ ਇਹਨਾਂ ਦੇ ਨਾਲ ਹੀ ਉੱਥੇ ਮੋਰਚੇ ਤੇ ਰਹੇ ਆ। ਖਾਲਸਾ ਜੀ ਆਈਆਂ ਸੰਗਤਾਂ ਦਾ ਸਤਿਕਾਰ ਕਰਨਾ ਤੇ ਗ੍ਰਿਫਤਾਰੀ ਦਿਵਾਉਣੀ, ਸਰੂਪਾਂ ਦੇ ਨਾਲ ਸਨਮਾਨ ਕਰਨਾ, ਨਾਲ ਸ਼ਹੀਦਾਂ ਦੀਆਂ ਵਾਰਾਂ ਗਾਉਣੀਆਂ, ਇਹ ਸੇਵਾ ਅਸੀਂ ਉੱਥੇ 2.5 ਸਾਲ ਲਗਾਤਾਰ ਨਿਭਾਈ, ਲੌਂਗੋਵਾਲ ਨਿਭਾਈ, ਸਾਰੇ ਥਾਵਾਂ ਤੇ ਨਿਭਾਉਣੇ ਆ ਖਾਲਸਾ ਜੀ। ਸੋ ਇੱਕ ਵਾਰੀ ਮੇਰਾ ਟਾਈਮ ਹੈ ਜਿਹੜਾ ਉਹ ਸਮਾਪਤ ਹੈ, ਕਿਉਂਕਿ ਬੁਲਾਰੇ ਨੇ ਬੋਲਣ ਵਾਲੇ, ਜਿਵੇਂ ਹੁਕਮ ਹੈ ਪੰਥ ਦਾ ਉਵੇਂ ਹੀ ਚੱਲਣਾ ਠੀਕ ਹੈ। ਸੋ ਉਸ ਤੋਂ ਬਾਅਦ ਫੇਰ ਹੁਕਮ ਹੋਇਆ ਤਾਂ ਫੇਰ ਬਾਹਰ ਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਵਾਹਿਗੁਰੂ। 40 ਮੁਕਤਿਆਂ ਦੀ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਆਏ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੀਰੀ ਪੀਰੀ ਕਾਨਫਰੰਸ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਇੱਥੇ ਬਿਰਾਜਮਾਨ ਨੇ, ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਜੋ ਸਟੇਜ ਤੇ ਬਿਰਾਜਮਾਨ ਹੈ, ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੇਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜੋ ਸਾਡੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਜੋ ਇੱਥੇ ਸਟੇਜ ਤੇ ਬਿਰਾਜਮਾਨ ਹੈ, ਉਹਨਾਂ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਈਮਾਨ ਸਿੰਘ ਜੀ ਮਾਨ, ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਜੋ ਪਾਰਟੀ ਦੇ ਜਨਰਲ ਸੈਕਟਰੀ ਨੇ, ਸਰਦਾਰ ਬਹਾਦਰ ਸਿੰਘ ਜੀ ਭਸੌੜ ਸਾਹਿਬ, ਸਰਦਾਰ ਕੁਲਦੀਪ ਸਿੰਘ ਜੀ ਭਾਗੋਵਾਲ ਸਾਹਿਬ, ਸਰਦਾਰ ਪਰਮਿੰਦਰ ਸਿੰਘ ਜੀ ਬਾਲਿਆਂਵਾਲੀ, ਸਰਦਾਰ ਗੁਰਚਰਨ ਸਿੰਘ ਜੀ ਭੁੱਲਰ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਨੇ, ਸਰਦਾਰ ਜਤਿੰਦਰ ਸਿੰਘ ਜੀ ਥਿੰਦ, ਜਥੇਦਾਰ ਬਲਦੇਵ ਸਿੰਘ ਜੀ ਵੜਿੰਗ ਜੋ ਮੁਕਤਸਰ ਜ਼ਿਲ੍ਹੇ ਦੇ ਜਥੇਦਾਰ ਨੇ, ਸਰਦਾਰ ਰੂਬੀ ਬਰਾੜ ਜੀ, ਸਰਦਾਰ ਗੁਰਬਚਨ ਸਿੰਘ ਜੀ ਪਵਾਰ, ਗੁਰਮੀਤ ਸਿੰਘ ਜੀ ਵੜਿੰਗ, ਬਲਜੀਤ ਸਿੰਘ ਜੀ ਮੁਕਤਸਰ ਅਤੇ ਬੀਬੀ ਰਜਿੰਦਰ ਕੌਰ ਜੀ ਜੈਤੋ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਪ੍ਰਧਾਨ ਨੇ, ਔਰ ਸਰਦਾਰ ਬਲਜਿੰਦਰ ਸਿੰਘ ਜੀ ਬਰੀਵਾਲਾ, ਸਰਦਾਰ ਸੁਖਰਾਜ ਸਿੰਘ ਜੀ ਮੁਕਤਸਰ, ਸਰਦਾਰ ਹਰਮੀਤ ਸਿੰਘ ਜੀ ਸੋਢੀ ਜੋ ਯੂਥ ਦੇ ਪ੍ਰਧਾਨ ਨੇ ਪਟਿਆਲੇ ਤੋਂ, ਸਰਦਾਰ ਹਰਭਜਨ ਸਿੰਘ ਜੀ ਕਸ਼ਮੀਰੀ ਸਾਹਿਬ, ਸਰਦਾਰ ਸੁਖਦੇਵ ਸਿੰਘ ਜੀ ਗੱਗੜਵਾਲ, ਸਰਦਾਰ ਗੁਰਨੈਬ ਸਿੰਘ ਜੀ ਰਾਮਪੁਰਾ ਸੰਗਰੂਰ ਤੋਂ, ਸਰਦਾਰ ਸਤਨਾਮ ਸਿੰਘ ਜੀ ਰਤੋਕੇ ਜੋ ਯੂਥ ਪ੍ਰਧਾਨ ਨੇ ਸੰਗਰੂਰ ਤੋਂ, ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ। ਹਲਕਾ ਗੁਰੂ ਹਰਸਾਏ ਤੋਂ ਸਰਦਾਰ ਇਕਬਾਲ ਸਿੰਘ ਜੀ ਜੋ ਇੱਕ ਗੱਡੀ ਲੈ ਕੇ ਪਹੁੰਚੇ ਨੇ, ਜਥੇਦਾਰ ਸੁੱਚਾ ਸਿੰਘ ਜੀ ਬਸਤੀ ਭਾਨੇਵਾਲੀ ਤੋਂ ਉਹ ਵੀ ਇੱਕ ਗੱਡੀ ਲੈ ਕੇ ਪਹੁੰਚੇ ਨੇ, ਸਰਦਾਰ ਮੋਹਨ ਸਿੰਘ ਜੀ ਨਿਆਜੀਆਂ ਉਹ ਵੀ ਵੱਡਾ ਜਥਾ ਲੈ ਕੇ ਜੋ ਇੱਥੇ ਪਹੁੰਚੇ ਨੇ, ਧੰਨਵਾਦ ਕਰਦੇ ਆ। ਜਥੇਦਾਰ ਦਰਸ਼ਨ ਸਿੰਘ ਜੀ ਮੰਡੇਰ ਜੋ ਬਰਨਾਲੇ ਤੋਂ ਉਹ ਵੀ ਵੱਡਾ ਜਥਾ ਲੈ ਕੇ ਅੱਜ ਦੀ ਇਸ ਕਾਨਫਰੰਸ ਦੇ ਵਿੱਚ ਪਹੁੰਚੇ ਆ। ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਸਾਰਿਆਂ ਦਾ ਜੀ ਆਇਆਂ, ਬਹੁਤ ਬਹੁਤ ਧੰਨਵਾਦ। ਸੋ ਅਗਲੀ ਕਾਰਵਾਈ ਲਈ ਮੈਂ ਜਥੇਦਾਰ ਬਲਦੇਵ ਸਿੰਘ ਜੀ ਵੜਿੰਗ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਬੁਲਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ 40 ਮੁਕਤਿਆਂ ਦੀ ਪਵਿੱਤਰ ਧਰਤੀ ਤੇ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਉਹਨਾਂ ਵੱਲੋਂ ਜੋ ਸਟੇਜ ਲਗਾਈ ਗਈ ਤੁਹਾਡੇ ਵਾਸਤੇ, ਇਹਨਾਂ ਵਿੱਚ ਪਹੁੰਚੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਫਤਿਹ ਅਰਜ਼ ਕਰਦਾ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇਵਲ ਤੇ ਕੇਵਲ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਜੋ ਸਿੱਖਾਂ ਦੀ ਆਜ਼ਾਦੀ ਦੀ ਲੜਾਈ 1984 ਤੋਂ ਬਾਅਦ ਲਗਾਤਾਰ ਲੜ ਰਹੇ ਨੇ, ਅੱਜ ਕੌਮ ਦੇ ਵਿੱਚ ਜੋ ਭਰਮ ਭੁਲੇਖੇ, ਜੋ ਅਖੌਤੀ ਪੰਥ ਦੇ ਨਾਂ ਤੇ ਕਾਰਗੁਜ਼ਾਰੀਆਂ ਚੱਲ ਰਹੀਆਂ, ਮੇਰੇ ਨਾਲੋਂ ਵੱਧ ਸਿੱਖ ਸੰਗਤਾਂ ਜਾਣਦੀਆਂ ਨੇ। ਸੋ ਸਟੇਜ ਦੀ ਕਾਰਵਾਈ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਜ਼ਿਲ੍ਹਾ ਅਕਾਲੀ ਜਥਾ ਮੁਕਤਸਰ ਵੱਲੋਂ
ਬਲਜਿੰਦਰ ਸਿੰਘ ਜੀ ਬਰੀਵਾਲਾ ਉਹ ਆਪਣੇ ਚੰਦ ਸ਼ਬਦਾਂ ਰਾਹੀਂ ਸੰਗਤਾਂ ਨੂੰ ਲੀਡਰਸ਼ਿਪ ਨੂੰ ਜੀ ਆਇਆਂ ਕਹਿੰਦੇ ਹੋਏ ਆਪਣਾ ਜਿਹੜਾ ਵਿਚਾਰ ਹੈ ਉਹ ਸੰਗਤਾਂ ਨਾਲ ਸਾਂਝਾ ਕਰਨਗੇ। ਬਲਜਿੰਦਰ ਸਿੰਘ ਜੀ ਬਰੀਵਾਲਾ ਜੋ ਪਾਰਟੀ ਦੇ ਸੀਨੀਅਰ ਆਗੂ ਨੇ। ਕੁਝ ਬੋਲਣ ਦਾ ਮੈਨੂੰ ਹੁਕਮ ਹੋਇਆ, ਪਰ ਬੋਲਣਾ ਕੁਝ ਵੀ ਆਉਂਦਾ ਨਹੀਂ। ਸੱਚ ਨਿਕਲਦਾ ਰਹੇ ਜ਼ਬਾਨ ਵਿੱਚੋਂ, ਝੂਠ ਬੋਲਣਾ ਮਨ ਨੂੰ ਪਾਉਂਦਾ ਨਹੀਂ। ਜਿਹੜੀ ਗੱਲ ਦੇ ਵਿੱਚ ਨਾ ਦਮ ਹੋਵੇ ਉਹ ਗੱਲ ਮੈਂ ਮੂਲ ਸੁਣਾਉਂਦਾ ਨਹੀਂ। ਬਲਜਿੰਦਰ ਸਿੰਘਾ ਲੰਘ ਜਾਵੇ ਵੇਲਾ, ਉਹ ਮੁੜ ਕੇ ਹੱਥ ਵਿੱਚ ਆਉਂਦਾ ਨਹੀਂ। ਸੋ ਭਰਾਵੇ ਪਿਆਰੋ, ਮੁਕਤਸਰ ਦੀ ਪਵਿੱਤਰ ਧਰਤੀ ਤੇ ਮਾਈ ਭਾਗੋ ਤੇ ਭਾਈ ਮਹਾਂ ਸਿੰਘ ਦੇ ਵਾਰਸੋ, ਤੁਹਾਨੂੰ ਇੱਥੇ ਆਇਆਂ ਨੂੰ ਜੀ ਆਇਆਂ ਕਹਿੰਦੇ ਹਾਂ। ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਬੰਦੇ ਦੀ ਕੋਈ ਨਾ ਬਾਤ ਪੁੱਛੇ, ਹਰ ਪਾਸੇ ਮੂਹਰੇ ਬੇਈਮਾਨ ਹੁੰਦਾ। ਸੱਚ ਰਾਹ ਚੜਦਾ ਰਹਿੰਦਾ ਫਾਂਸੀਆਂ ਤੇ, ਰਾਜ ਕਰਦਾ ਸਦਾ ਸ਼ੈਤਾਨ ਹੁੰਦਾ। ਉਹ ਬੰਦੇ ਵੀ ਮਿਹਣਾ ਮਾਰ ਜਾਂਦੇ, ਜਿਹਦਾ ਵਿਕਿਆ ਦੀਨ ਅਮਾਨ ਹੁੰਦਾ। ਬਲਜਿੰਦਰ ਸਿੰਘਾ ਮਰ ਜਮੀਰ ਜਾਵੇ ਤੇ ਬੰਦਾ ਫੇਰ ਹੀ ਜਮਾ ਗੁਲਾਮ ਹੁੰਦਾ। ਕੰਮ ਗਧਿਆਂ ਦਾ ਉੱਤੇ ਰੂੜੀਆਂ ਲਿਟਣਾ, ਕੋੜੇ ਹਿਣਕਦੇ ਵਿੱਚ ਤਬੇਲਿਆਂ ਦੇ, ਕੰਮ ਕੁੱਤਿਆਂ ਦਾ ਗਲੀਆਂ ਵਿੱਚ ਭੌਂਕਣਾ। ਹਾਥੀ ਮਸਤ ਫਿਰੇ ਵਿੱਚ ਬੇਲਿਆਂ ਦੇ, ਸੁੰਦਰਾਂ ਪਿਆਰ ਕੀਤਾ ਤੇ ਮਹਿਲੋਂ ਡਿੱਗ ਮੋਈ। ਦੋਸ਼ ਦੱਸਦੇ ਗੁਰੂ ਦੇ ਗੁਰਖ ਦੇ ਚੇਲਿਆਂ ਦੇ। ਬਲਜਿੰਦਰ ਸਿੰਘਾ ਰੱਬ ਨੂੰ ਹੈ ਮਨਜ਼ੂਰ, ਐਵੇਂ ਤੇ ਢਾਲਣਾ ਪੈਂਦਾ ਨਾਲ ਹੀ ਵੇਲਿਆਂ ਦੇ। ਹੁਣ ਇੱਕ ਸ਼ਬਦ ਬੋਲ ਕੇ ਮੈਂ ਆਪਦੀ ਥਾਂ ਲਊਂਗਾ। ਸਿਰ ਮੁੰਨ ਕੇ ਲੈ ਲਿਆ ਟੋਪੀਆਂ ਨੂੰ, ਗਾਂਧੀ ਗਵਾਚਦੀ ਬਾਪੂ ਦੀ ਪੱਗ ਸਿੰਘੋ। ਜਿਹੜੇ ਵਾਅਦੇ ਕੀਤੇ ਟੋਪੀਆਂ ਵਾਲਿਆਂ ਨੇ, ਉਹ ਗਏ ਵਾਅਦਿਆਂ ਤੋਂ ਭੱਜ ਸਿੰਘੋ। ਜਿਹੜੇ ਮੁਲਕ ਲਈ ਚੁੰਮਿਆ ਫਾਸੀਆਂ ਨੂੰ, ਵਿੱਚ ਰਹਿਣ ਦਾ ਰਿਹਾ ਨਹੀਂ ਹੱਜ ਸਿੰਘੋ। ਢਾਇਆ ਅਕਾਲ ਤਖਤ ਮਾਰ ਕੇ ਗੋਲਿਆਂ ਨੂੰ, ਤੇ ਲਾ ਕੇ ਦਹਿਸ਼ਤਗਰਦੀ ਦਾ ਪੱਜ ਸਿੰਘੋ। ਕਰਨ ਹੱਥੇ ਲੁੱਟਿਆ ਇੱਜ਼ਤਾਂ ਨੂੰ, ਵਿੱਚ ਟਾਇਰ ਪਾ ਕੇ ਗਲੀ ਲਾਈ ਅੱਗ ਸਿੰਘੋ। ਜਿਨ੍ਹਾਂ ਕੌਮ ਦੀ ਖਾਤਰ ਸਿਰ ਚੁੱਕੇ, ਬੰਦ ਪਏ ਨੇ ਜੇਲ੍ਹਾਂ ਵਿੱਚ ਅੱਜ ਸਿੰਘੋ। ਸਾਡਾ ਕੌਮੀ ਜਥੇਦਾਰ ਮਾਰ ਦਿੱਤਾ, ਡੱਕਰੇ ਕਰਤੇ ਵੱਢ ਵੱਢ ਸਿੰਘੋ। ਸਾਡੀ ਮਾਰ ਹੀ ਜਮਾ ਜ਼ਮੀਰ ਦਿੱਤੀ, ਤੇ ਅੱਖੀ ਵੇਖ ਕੇ ਆਉਂਦੀ ਨਹੀਂ ਲੱਜ ਸਿੰਘੋ। ਬਲਜਿੰਦਰ ਸਿੰਘਾ ਫੈਸਲਾ ਹੱਥ ਤੁਹਾਡੇ, ਹੁਣ ਨਾਲ ਰਹਿਣਾ ਜਾਂ ਹੋਣਾ ਹੈ ਅੱਡ ਸਿੰਘੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਦਾ ਸੁਖਰਾਜ ਸਿੰਘ ਜੀ ਦੇ ਕਾਰਨ ਜੋ ਮੁਕਤਸਰ ਹਲਕਾ ਵਿਧਾਨ ਸਭਾ ਤੋਂ ਐਮਐਲਏ ਦੀ ਚੋਣ ਲੜ ਚੁੱਕੇ ਨੇ ਔਰ ਪਾਰਟੀ ਦੇ ਹਰੇਕ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਨੇ, ਉਹਨਾਂ ਨੂੰ ਬੇਨਤੀ ਹੈ ਉਹ ਸਟੇਜ ਤੇ ਆਉਣ। ਚੰਦ ਮਿੰਟਾਂ ਰਾਹੀਂ ਉਹ ਸੰਗਤਾਂ ਦੇ ਰੂਬਰੂ ਹੋਣਗੇ। ਸੁਖਰਾਜ ਸਿੰਘ ਜੀ ਉਹਦੇ ਕਾਰਨ ਉਰਫ ਦੀਪ ਸਿੱਧੂ। ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ, ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪਵਿੱਤਰ ਧਰਤੀ, ਭਾਈ ਮਹਾਂ ਸਿੰਘ ਜਥੇਦਾਰ ਤੇ ਮਾਈ ਭਾਗੋ, ਜਿਨ੍ਹਾਂ ਨੇ ਉਹਨਾਂ ਦੀ ਅਗਵਾਈ ਕਰਕੇ ਉਹਨਾਂ ਨੂੰ ਇੱਥੇ ਗੁਰੂ ਸਾਹਿਬ ਨਾਲ ਮਿਲਾਇਆ ਤੇ ਆਪਣੀ ਸ਼ਹੀਦੀਆਂ ਦਿੱਤੀਆਂ, ਗੁਰੂ ਨਾਲ ਟੁੱਟੀ ਗਣਵਾਈ। ਕਿਉਂਕਿ ਉਹ ਸਾਰਿਆਂ ਨੂੰ ਇਤਿਹਾਸ ਦਾ ਪਤਾ, ਅਨੰਦਪੁਰ ਸਾਹਿਬ ਆਉਂਦੇ ਆਉਂਦੇ ਜਿਵੇਂ ਬਤਾਵਾ ਦੇ ਕੇ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਉਸ ਧਰਤੀ ਤੇ ਆਪਾਂ ਪਹੁੰਚੇ ਆ। ਆਓ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਕਲਗੀਧਰ ਵੱਲੋਂ ਬਖਸ਼ੀ ਹੋਈ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਗੱਜ ਕੇ ਬੁਲਾਇਆ ਕਰੋ, ਗੁਰੂ ਦੀ ਫਤਿਹ ਹੈ। ਤੇ ਆਪਾਂ ਉਸ ਇਤਿਹਾਸ ਤੇ ਆਏ ਆ, ਧਰਤੀ ਤੇ ਆਏ ਆ ਜਿੱਥੇ ਗੁਰੂ ਨਾਲ ਜੁੜ ਸਕਦੀ ਆ। ਅਸੀਂ ਬੇਮੁਖ ਹੋਏ ਆ, ਜਿਹੜੇ ਟੁੱਟੇ ਆ, ਜਿਹੜੇ ਜੁੜੇ ਆ, ਉਹਨਾਂ ਨੂੰ ਵਧਾਈਆਂ ਬਹੁਤ ਬਹੁਤ ਲੱਖ ਲੱਖ। ਜਿਹੜੇ ਗੁਰੂ ਤੋਂ ਦੂਰ ਆ, ਹਜੇ ਤੱਕ ਬਦਾਵਾ ਦੇਈ ਫਿਰੇ ਆ, ਉਹਨਾਂ ਵਾਸਤੇ, ਕਿਉਂਕਿ ਇਹ ਧਰਤੀ ਜਿਹੜੀ ਮੁਕਤੀਸਰ ਖਦਰਾਣਾ ਮੁਕਤਸਰ ਤੋਂ ਬਣਿਆ, ਇਹ ਇੱਥੇ ਆ ਕੇ ਆਪਾਂ ਗੁਰੂ ਸਾਹਿਬ ਨੇ ਟੁੱਟੀ ਕਢਾ ਸਕਦੇ ਆ, ਮੁਕਤੀ ਲੈ ਸਕਦੇ ਆ। ਗੁਰੂ ਸਾਹਿਬ ਨੇ ਬਹੁਤ ਵਾਰ ਦਿੱਤੇ ਇਸ ਧਰਤੀ ਨੂੰ,
आओ दोबारा से कोई रह गया ते अपनी रसना नूं पवित्र करिए। दोबारा गज के बुलाउणा वाहिगुरू जी का खालसा वाहिगुरू जी की फतेह। जिन्हां दी जवान फतेह उन्हां दी मैदान च फतेह। इस करके आपां नूं गज के ये गुरु दी फतेह आ। जिथे भी आपां पहुंचदे आ जदों भी फतेह कोई बुलाउंदा गज के आवाज विच आपां नूं उहदा जवाब देना चाहिदा है। महाराज ने अपना परिवार वार के सारा ते नाल ਸਿੰਘਾਂ हजारां ਸਿੰਘ बच्चे बच्चियां बीबियां ਸਿੰਘਣੀਆਂ ने उन्होंने कौम तो लिवारे आ। फिर फतेह नसीब हुई। फिर आपां नूं जिहड़ियां सरदारियां मिलियां। भरावो मैं तो यह बेनती करदा श्री मुक्तसर साहिब की धरती तो पहुंचे आ क्योंकि 22 ਦੇ ਵਿੱਚ मैनू थोड़ी सेवा मिली सी। MLA की चोण इत्थों मैं लड़िया सी। मेरा पिंड इत्थे नाल ही उदय करना जिवें कि बलदेव सिंह वड़िंग ने दस्सिया कि दीप सिद्धू साडे पिंड दे सी। उन्होंने आपां नूं आवाज़ मारी सी 22 ਦੇ ਵਿੱਚ मान साहब नाल आके खड़ो क्योंकि थोड़े कोल इक्को एक जरनैल आ सिमरजीत सिंह मान जो कि 1984 तो उदों पहला भी जिहड़ा जुल्म कौम ते हुंदा आया ਉਹਦੇ ਵਿੱਚ ਉਹ ਆਪਣੇ ਨਾਲ ਖੜੇ ਆ ਸਿਮਰਜੀਤ ਸਿੰਘ ਅੱਜ ਤੱਕ ਸੱਚੀ ਸੁੱਚੀ ਗੱਲ ਜਿਹੜੀ ਉਹ ਕਹਿੰਦੇ ਆ ਸੱਚੀ ਸੁੱਚੀ ਇਹ ਪਾਰਟੀ ਆ। ਤਕੜੇ ਹੋ ਕੇ ਆਪਾਂ ਇਹਦੇ ਨਾਲ ਮੋਢਾ ਜੋੜ ਕੇ ਖੜਨਾ ਆਉਣ ਵਾਲੇ ਸਮੇਂ ਦੇ ਤੇ ਹੁਣ ਆਪਾਂ ਨੂੰ ਨਾਲ ਉਹਨਾਂ ਦੇ ਤੁਰਨਾ ਪੈਣਾ क्योंकि थोड़े कने जने नहीं अपने सारिਆਂ ਦੀ ਜ਼ਿੰਮੇਵਾਰੀ ਆ। सारिਆਂ ਨੂੰ ਜ਼ਿੰਮੇਵਾਰੀਆਂ ਸਰਦਾਰੀਆਂ गुरु ने बख्शियां ते अपना फर्ज बनता कि कौम लई आपां खड़ीए। क्यों मान साहब चाहुंदे कि वोट राहीं जिहड़ा अपना देश वो बने क्योंकि अपने कोले उन्ना समान है नहीं जो युद्ध जिहड़ा आपां कर सकीए ते वोट दे राहीं जिहड़ा राज अजकल जुए नूं तक बाहरले मुल्कां भी कहिंदे आ जुआ आपां वोट राहीं ये प्राप्त करांगे तो वध तो वध जे अपनी गिनती होगी आपां नूं मानता मिलूगी देश भी मिलूगा। आपां आपदी कौमीयत ते खड़े रहांगे। मान साहब कहंदे हुंदे आ अपना दृढ़ इरादा बनाई रखांगे ते फिर आपां बहुत छेती जिहड़ा आपदा आजाद हो जाएंगे क्योंकि आपां गुलाम आ। संत बाबा जरनैल सिंह पिंडराले तुसीं सुणदे रहंदे हो उन्हां दीआं भाषण दीप सिद्धू दीआं भी क्यों कहंदे आपां गुलाम आ इस देश। आजादी जरूर कहने पर आजादी आपां नूं मिली नहीं। आओ तगड़े होर के टाइम थोड़ा मैं वध लै गया। मान सिंह मान जी जो इत्थे बैठे आ बहुत जिहड़ी पार्टी की सेवा कर रहे हैं लगे हुए आ। होर नौजवानों भी इत्थों धरती तो मैं बेनती करदे आ कि गुरु नाल टुटे आ नशे छड्ड के क्योंकि नशे नाल जिहड़ी जिंदगी बर्बाद हो जाती है घर बर्बाद हो जाता। आओ गुरु दे नाल जुड़िए गुरु वाले बणीए गुरु दे होके चलीए ते आउण वाले समय जिहड़ी अपनी चढ़दी कला होगी कौम की चढ़दी कला होगी ते पार्टी नूं चढ़दी कला विच आपां वेखीए क्योंकि 1984 ਜਦੋਂ हमले होए आ साडे बच्चों नूं होर बीबियां ते 2 अत्याचार होए बलात्कार होए बहुत कुछ होया सब नूं पता। उस उम्र के जिहड़े बजुर्ग भी बैठे अपने नौजवानों हो सकता अजकल दे नाम वाला पता होवे क्योंकि जे आपां इतिहास नाल आपदे नाल जुड़े रहांगे गुरु दे नाल जुड़े रहांगे टुट्टी कढ़ा लांगे ते इस धरती जिहड़ी टुट्टी गढ़न वाली है इत्थों अज परन करके जाइए कि आउण वाले समय दे विच आपां तगड़े होके जिहड़ी कौम दे नाल लड़ाई करांगे। ते मैं इस स्टेज का भी धन्नवाद करांगा जिन्हां ने 2 मिनट टाइम पाई दिता। हुण क्योंकि टाइम बहुता नहीं बहुत जिहड़े दूरों दूरों बुलारे कौमी बुलारे अपने कोले पहुंचण वाले आ उन्हां सुणीए पंडाल जाके बैठो क्योंकि मैं इस हलके का विचरदा बेनती करदा सारिआं नूं कि आके कुर्सियां ते सारे बैठो जो वीर बाहर सड़क ते खड़े आ क्योंकि तुहाडे वास्ते जिहड़ी ये सेवा कुर्सियां लाइयां तगड़े होके आके बैठो। सारिआं नूं दुआरा बेनती है ते सब दा धन्नवाद प्रोफैसर महेंद्रपाल सिंह बहादुर सिंह सौर बालियाल होर जिन्ने भी साडे सीनियर इत्थे सेवादार आए आ लीडर आए आ उन्हां दा मैं मुक्तसर साहिब दे पहुंचण ते सारी संगत दा धन्नवाद करदा। सारिआं नूं जी आया आखदा। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। आपां अरदास विच जिन्हां ਸਿੰਘਾਂ ਸਿੰਘਣੀਆਂ ने धर्म ही सीस दिते मेरी कहण तो मुराद सिख पंथ विच बीबियां भी बराबर दियां भाईवाल ने। सो मेरी मुराद है बीबी रजिंदर कौर जी जेतो जो साडे इस्त्री विंग दे प्रधान ने उन्हां नूं बेनती है कि स्टेज ते आउण 5 मिनट उन्हां नूं समां दिता गया है। समां जिहड़ा इहने रुकना नहीं गा भज्जिया जाना है। अपने कोले बुलारे बड़े ने आपां स्टेज चलाउणी है वार वार कहण दी लोड़ ना पवे दिते हुए समय दे विच रह के आपदे जिहड़े विचार है उन्हां नूं संगतां नूं जाणू करवाया जावे। सो बीबी रजिंदर कौर जी आउण
ਮੈਕ ਤੇ ਸੰਗਤਾਂ ਦੇ ਰੂਬਰੂ ਹੋਣ ਬੀਬੀ ਰਜਿੰਦਰ ਕੌਰ ਜੀ ਜੱਤੋ। ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਤੇ ਸੁਭਾਏਮਾਨ ਸਿੱਖ ਸੰਗਤ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਮੀਰੀ ਪੀਰੀ ਖਾਲਿਸਤਾਨੀ ਕਾਨਫਰੰਸ ਦਾ ਹਿੱਸਾ ਬਣੇ ਆ। ਬੜੇ ਵੱਡੇ ਭਾਗਾਂ ਵਾਲੇ ਹਾਂ, ਕਿਉਂਕਿ ਸੁੱਤਿਆਂ ਨੂੰ ਕੋਈ ਯਾਦ ਨਹੀਂ ਕਰਦਾ। ਇੱਥੇ ਜਾਗਦੀਆਂ ਜ਼ਮੀਰਾਂ ਦੀ ਗੱਲ ਹੋਣੀ ਹੈ, ਜਾਗਦੀਆਂ ਜ਼ਮੀਰਾਂ ਦੀ ਗੱਲ ਹੋ ਰਹੀ ਹੈ। ਅੱਜ ਅਸੀਂ ਸਾਡੇ ਪੰਜਾਬ ਦੇ ਹਾਲਾਤ, ਸਾਡੇ ਦੇਸ਼ ਦੇ ਹਾਲਾਤ, ਇੰਟਰਨੈਸ਼ਨਲ ਪੱਧਰ ਦੇ ਹਾਲਾਤ ਜੋ ਸਿੱਖਾਂ ਦੇ ਅਨੁਕੂਲ ਨਹੀਂ। ਸਾਨੂੰ ਚੁਣ ਚੁਣ ਕੇ ਬਾਹਰਲੇ ਦੇਸ਼ਾਂ ਵਿੱਚ ਮਾਰਿਆ ਜਾ ਰਿਹਾ ਹੈ। ਭਾਈ ਨਿੱਜਰ ਜੀ, ਭਾਈ ਖੰਡਾ ਜੀ, ਭਾਈ ਦੀਪ ਸਿੱਧੂ, ਸਿੱਧੂ ਮੂਸੇਵਾਲਾ, ਜੋ ਵੀ ਸਿੱਖ ਰਾਜ ਦੀ ਗੱਲ ਕਰਦਾ ਹੈ, ਸਿੱਖਾਂ ਦੀ ਆਜ਼ਾਦ ਹਸਤੀ ਦੀ ਗੱਲ ਕਰਦਾ ਹੈ, ਉਹਨੂੰ ਟਾਰਗੇਟ ਕਰਕੇ ਸਾਡੀਆਂ ਏਜੰਸੀਆਂ ਵੱਲੋਂ, ਇੱਕ ਡੀਪ ਸਟੇਟ ਵੱਲੋਂ ਸਿੱਖਾਂ ਨੂੰ ਚੁਣ ਚੁਣ ਕੇ ਮਾਰਿਆ ਜਾ ਰਿਹਾ ਹੈ। ਤੇ ਜੇ ਸਾਡੀ ਕੋਈ ਗੱਲ ਕਰਦਾ ਹੈ ਇੰਟਰਨੈਸ਼ਨਲ ਪੱਧਰ ਤੇ, ਸਰਦਾਰ ਸਿਮਰਨਜੀਤ ਸਿੰਘ ਮਾਨ ਕਰਦਾ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 80 ਸਾਲ ਦੀ ਉਮਰ ਵਿੱਚ ਲੋਕ ਸਭਾ ਵਿੱਚ 7 ਘੰਟੇ ਖੜ ਕੇ ਸਪੀਕਰ ਤੋਂ ਟਾਈਮ ਮੰਗਿਆ, ਟਾਈਮ ਨਹੀਂ ਸੀ ਮਿਲ ਰਿਹਾ। 80 ਸਾਲ ਦੀ ਬਿਰਧ ਅਵਸਥਾ ਵਿੱਚ 7 ਘੰਟੇ ਖੜ ਕੇ ਧੱਕੇ ਨਾਲ ਸਪੀਕਰ ਸਾਹਿਬ ਤੋਂ ਟਾਈਮ ਲਿਆ ਕਿ ਸਪੀਕਰ ਸਾਹਿਬ, ਜੇ ਤੁਸੀਂ ਮੈਨੂੰ ਟਾਈਮ ਨਾ ਦਿੱਤਾ ਤਾਂ ਮੈਂ ਤੁਹਾਡੇ ਵਿਧਾਨ ਸਭਾ ਲੋਕ ਸਭਾ ਹਲਕੇ ਵਿੱਚ ਤੁਹਾਡੇ ਬਰਾਬਰ ਕਾਗਜ਼ ਭਰ ਕੇ ਆਲ ਵਰਲਡ ਨੂੰ ਦੱਸਾਂਗਾ ਕਿ ਤੁਹਾਡੇ ਮਨਾਂ ਵਿੱਚ ਸਿੱਖਾਂ ਪ੍ਰਤੀ ਕਿੰਨੀ ਦਵੈਸ਼ ਹੈ। ਸਾਨੂੰ ਬਣਦਾ ਹੱਕ ਤੁਸੀਂ ਨਹੀਂ ਦੇ ਰਹੇ। ਤਾਂ ਮਜਬੂਰਨ ਸਪੀਕਰ ਨੂੰ ਟਾਈਮ ਦੇਣਾ ਪਿਆ। ਲੋਕ ਸਭਾ ਦੀ ਕਾਰਵਾਈ ਪੂਰੀ ਲਿਖਤ ਹੁੰਦੀ ਹੈ। ਉੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਗੱਲ ਕਰੀ ਕਿ ਕਿਵੇਂ ਡੀਪ ਸਟੇਟ, ਕਿਵੇਂ ਭਾਰਤੀ ਏਜੰਸੀਆਂ, ਇਹਨਾਂ ਦਾ ਚੀਫ ਡੋਵਾਲ ਸਾਡੇ ਸਿੱਖਾਂ ਨੂੰ ਟਾਰਗੇਟ ਕਰਕੇ ਮਾਰਿਆ। ਭਾਈ ਨਿੱਜਰ ਨੂੰ ਮਾਰਿਆ, ਭਾਈ ਖੰਡੇ ਨੂੰ ਮਾਰਿਆ, ਪਾਕਿਸਤਾਨ ਵਿੱਚ ਭਾਈ ਪੰਜਵੜ ਨੂੰ ਮਾਰਿਆ, ਭਾਈ ਦੀਪ ਸਿੱਧੂ ਨੂੰ ਮਾਰਿਆ, ਸਿੱਧੂ ਮੂਸੇਵਾਲੇ ਨੂੰ ਮਾਰਿਆ। ਗੁਰੂ ਪਿਆਰਿਓ, ਮੂਸੇਵਾਲੇ ਦਾ ਗਾਣਾ ਪੰਜਾਬ ਸੁਣ ਕੇ ਵੇਖਿਓ ਰਿਪੀਟ ਤੇ, ਤੁਹਾਨੂੰ ਪਤਾ ਲੱਗ ਜੂ ਅਣਖੀ ਯੋਧਾ ਸਿੱਖ ਕੌਮ ਦੀ ਗੱਲ ਕਰਦਾ, ਸਿੱਖੀ ਅਧਿਕਾਰਾਂ ਦੀ ਗੱਲ ਕਰਦਾ ਸੀ, ਸਿੱਖ ਫਲਸਫੇ ਦੀ ਗੱਲ ਕਰਦਾ ਸੀ। ਅੱਜ ਅਸੀਂ ਗੁਲਾਮ ਹੈ। ਗੁਲਾਮ ਹੋਣ ਲਈ ਜ਼ਰੂਰੀ ਨਹੀਂ ਕਿ ਸਾਡੇ ਗਲਾਂ ਵਿੱਚ ਸੰਗਲ ਪਾਏ ਜਾਣ। ਅੱਜ ਅਸੀਂ ਗੁਲਾਮ ਹੈ। ਸਾਡੀ ਇੱਕ ਬੱਚੀ ਜੱਜ ਦਾ ਪੇਪਰ ਦੇਣ ਗਈ, ਉਹ ਬੱਚੀ ਪਹਿਲਾਂ ਹੀ ਵਕੀਲ ਸੀ। ਉਸ ਬੱਚੀ ਨੂੰ ਰਾਜਸਥਾਨ ਵਿੱਚ, ਉਹ ਅੰਮ੍ਰਿਤਧਾਰੀ ਬੱਚੀ ਸੀ, ਕਕਾਰ ਲਾਉਣ ਲਈ ਮਜਬੂਰ ਕੀਤਾ ਗਿਆ। ਡੋਮੈਸਟਿਕ ਉਡਾਨ ਵਿੱਚ ਸਾਡੇ ਕਿਸਾਨ ਲੀਡਰ ਜਾ ਰਹੇ ਸੀ, ਉਹਨਾਂ ਨੂੰ ਕਿਹਾ ਗਿਆ ਕਿ ਇੱਥੇ ਕਿਰਪਾਨ ਲਾ ਕੇ ਜਾਓ। ਅਸੀਂ ਗੁਲਾਮ ਹੈ। ਅੱਜ ਸਾਡੇ 25-25, 30 ਸਾਲਾਂ ਤੋਂ ਸਿੱਖ ਜੇਲਾਂ ਵਿੱਚ ਕੈਦ ਨੇ, ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਪਰ ਸਾਡੀ ਗੱਲ ਕੋਈ ਨਹੀਂ ਕਰਦਾ। ਦੂਜੇ ਪਾਸੇ 1984 ਵਿੱਚ ਸਿੱਖ ਨਸਲ ਕੁਸੀ ਹੋਈ, ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਇਹ ਗੁਲਾਮੀ ਦਾ ਜੂਲਾ ਗਲੋਂ ਲਾਉਣਾ ਪੈਣਾ ਹੈ। ਅਣਖ ਨਾਲ ਜਿਉਣਾ ਹੈ, ਧਰਮ ਲਈ ਮਰਨਾ ਹੈ। ਸਾਨੂੰ ਕੁਆਲਿਟੀ ਦੀ ਲੋੜ ਹੈ, ਕੁਆਂਟੀਟੀ ਦੀ ਲੋੜ ਨਹੀਂ। ਭੇਡਾਂ ਦੇ ਹਮੇਸ਼ਾ ਝੁੰਡ ਹੋਇਆ ਕਰਦੇ ਆ, ਸ਼ੇਰ ਬਹੁਤ ਥੋੜੀ ਮਾਤਰਾ ਵਿੱਚ ਹੋਇਆ ਕਰਦੇ ਆ। ਸੋ ਮੇਰੀ ਸਾਰੇ ਅਣਖੀ ਯੋਧੇ ਜਰਨੈਲਾਂ ਨੂੰ ਇੱਕ ਬੇਨਤੀ ਹੈ, ਬੀਬੀ ਭਾਗੋ ਦੀ ਵਾਰਸ ਹਾਂ ਮੈਂ। ਭਾਈ ਮਾਂ ਸਿੰਘੋ, ਪੈਦਾਵਾ ਪਾੜ ਦੋ, ਕੌਮ ਦੀ ਚੜ੍ਹਦੀ ਕਲਾ ਲਈ ਖੜੋ, ਕੌਮ ਦੇ ਕੌਮੀ ਘਰ ਲਈ ਖੜੋ, ਖਾਲਿਸਤਾਨ ਲਈ ਖੜੋ। ਖਾਲਿਸਤਾਨ ਲਏ ਬਿਨਾ ਸਾਡਾ ਕੋਈ ਹੱਲ ਨਹੀਂ। ਜੇ ਗੁਲਾਮੀ ਦੀ, ਜਲਾਲਤ ਦੀ ਆਦਤ ਪੈ ਚੁੱਕੀ ਹੈ ਤਾਂ ਗੱਲ ਕੁਝ ਵੱਖਰੀ ਹੈ। ਜਿਵੇਂ ਦੀਪ ਸਿੱਧੂ ਨੇ ਸਾਨੂੰ ਪਿਛਲੇ ਸਮੇਂ ਵਿੱਚ ਜਗਾਇਆ ਕਿ ਜਿਹੜੇ ਹਾਲਾਤ ਬਣ ਚੁੱਕੇ ਨੇ ਬਹੁਤ ਮਾੜੇ ਨੇ, ਸਿੱਖਾਂ ਨੂੰ ਬਹੁਤ ਬੁਰੇ ਤਰੀਕੇ ਨਾਲ ਖਤਮ ਕਰਨ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ। ਇੱਕ ਝੰਡੇ ਥੱਲੇ ਇਕੱਠੇ ਹੋਈਏ। ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਪਲੇਟਫਾਰਮ ਸਭ ਤੋਂ ਉੱਚਾ ਸੁੱਚਾ ਪਲੇਟਫਾਰਮ ਹੈ। ਪਿਛਲੇ 40 ਸਾਲ ਤੋਂ ਕੌਮ ਦੀ ਆਜ਼ਾਦੀ ਦੀ ਗੱਲ ਕਰ ਰਹੇ ਨੇ। ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਇੰਦਰਾ ਗਾਂਧੀ ਨੇ ਸਾਡਾ ਅਕਾਲ ਤਖਤ ਸਾਹਿਬ ਡੇਗਿਆ ਸੀ, DIG ਪੁਲਿਸ ਸਨ, ਸਰਦਾਰ ਮਾਨ ਨੇ ਪਹਾੜ ਜਿੱਡਾ ਅਹੁਦਾ ਛੱਡਿਆ, ਭਾਗਲਪੁਰ ਦੀ ਜੇਲ੍ਹ ਵਿੱਚ ਤਸੀਹੇ ਚੱਲੇ, ਪੈਰਾਂ ਦੇ ਨੌ ਜਮੂਰਾਂ ਨਾਲ ਖਿਚਾਏ, ਕਾੜਾ ਸਾਹਿਬ ਪਟਵਾਇਆ। ਇਹ ਅਣਖੀ ਯੋਧਾ ਜਰਨੈਲ 40 ਸਾਲ ਤੋਂ ਇੱਕ ਸਟੈਂਡ ਤੇ ਖੜਾ, ਨਾ ਵਿਕਿਆ ਨਾ ਝੁਕਿਆ। ਮੇਰੀ ਸਾਰੀ ਸਿੱਖ ਕੌਮ ਨੂੰ ਮੀਡੀਆ ਰਾਹੀਂ
ਜਿੰਨੇ ਇੱਥੇ ਅਣਖੀ ਯੋਧੇ ਜਰਨੈਲ ਬੈਠੇ ਹੋ, ਤੁਹਾਡੇ ਰਾਹੀਂ ਮੈਸੇਜ ਹੈ, ਇੱਕ ਝੰਡੇ ਥੱਲੇ ਇਕੱਠੇ ਹੋਈਏ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੀ ਹੈ। ਜਿੱਥੇ ਜਿੱਥੇ ਵੀ ਸਾਡੇ ਨਾਲ ਧੱਕੇਸ਼ਾਹੀ ਹੁੰਦੀ ਹੈ, ਸਰਦਾਰ ਮਾਨ ਆਵਾਜ਼ ਉਠਾਉਂਦੇ ਨੇ, ਉਹਨਾਂ ਨਾਲ ਜੁੜੀਏ ਤੇ ਸਿੱਖ ਕੌਮ ਦੇ ਲਈ ਸਾਡਾ ਅਸਲ ਪ੍ਰਾਪਤੀ, ਸਾਡਾ ਅਸਲ ਮਕਸਦ ਖਾਲਿਸਤਾਨ ਹੈ। ਖਾਲਿਸਤਾਨ ਦੀ ਪ੍ਰਾਪਤੀ ਲਈ ਜੂਝੀਏ। ਇੰਨੀਆਂ ਹੀ ਬੇਨਤੀਆਂ ਪ੍ਰਵਾਨ, ਇੱਕ ਸ਼ਬਦ ਕਹਿ ਕੇ ਸਮਾਪਤੀ ਕਰੂੰਗੀ। ਸੁੱਕ ਸਕਦੇ ਨੇ ਸਮੁੰਦਰ, ਸੁੱਕ ਸਕਦੇ ਨੇ ਸਮੁੰਦਰ, ਹਿਲ ਸਕਦੀ ਹਿਮਾਲਾ, ਪਰ ਇਹ ਬੁੱਝ ਨਹੀਂ ਸਕਦੀ ਇਹ ਸਿੱਖੀ ਦੀ ਜਵਾਲਾ। ਇਹ ਜੋਤ ਹੈ ਇਲਾਹੀ, ਜਗੇਗੀ ਨਿਰੰਤਰ। ਖਾਲਸਾ ਅਮਰ ਹੈ, ਅਮਰ ਹੈ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੀਬੀ ਰਜਿੰਦਰ ਕੌਰ ਜੈਤੋ ਜੀ ਦਾ। ਸਾਡੇ ਵਿਚਕਾਰ ਸਰਦਾਰ ਗੁਰਸੇਵਕ ਸਿੰਘ ਜੀ ਕੌਣੀ, ਉਹ ਵੀ ਵੱਡਾ ਜਥਾ ਲੈ ਕੇ ਪਹੁੰਚੇ ਆ, ਧੰਨਵਾਦ ਕਰਦੇ ਆ। ਸਰਦਾਰ ਸੁਖਵਿੰਦਰ ਸਿੰਘ ਜੀ ਸੁੱਖਾ ਜੋ ਮੀਤ ਪ੍ਰਧਾਨ ਨੇ ਪਟਿਆਲੇ ਤੋਂ, ਉਹ ਵੀ ਪਹੁੰਚੇ ਨੇ। ਜਹੇਦਾਰ ਗੁਰਦੀਪ ਸਿੰਘ ਜੀ ਢੁੱਡੀ, ਉਹ ਵੀ ਵੱਡਾ ਜਥਾ ਲੈ ਕੇ ਫਰੀਦਕੋਟ ਤੋਂ ਪਹੁੰਚੇ ਆ, ਧੰਨਵਾਦ। ਸਰਦਾਰ ਜਗਤਾਰ ਸਿੰਘ ਜੀ ਦਬੜੀ ਖਾਨਾ, ਸਰਦਾਰ ਗੁਰਲਾਲ ਸਿੰਘ ਜੀ ਦਬੜੀ ਖਾਨਾ, ਉਹ ਵੀ ਪਹੁੰਚੇ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਾਡੀ ਅਕਾਲ ਚੈਨਲ ਦੀ ਟੀਮ ਜਿਹੜੀ ਪਹੁੰਚੀ ਹੈ ਔਰ ਜਿੰਨਾ ਵੀ ਮੀਡੀਆ ਪਹੁੰਚਿਆ, ਉਹਨਾਂ ਦਾ ਵੀ ਅਸੀਂ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ। ਸਰਦਾਰ ਮੋਹਨ ਸਿੰਘ ਜੀ ਪਟਿਆਲਾ, ਉਹ ਵੀ ਵੱਡਾ ਜਥਾ ਲੈ ਕੇ ਪਹੁੰਚੇ ਆ, ਧੰਨਵਾਦ। ਸਰਦਾਰ ਬਖਸ਼ੀਸ਼ ਸਿੰਘ ਜੀ ਜਾਮਣੀਆਂ, ਸਰਦਾਰ ਗੁਰਮੀਤ ਸਿੰਘ ਜੀ ਸੂਰਘੁਰੀ ਹਲਕਾ ਜੈਤੋ ਤੋਂ, ਜੋ ਬੀਬੀਆਂ ਦਾ ਵੱਡਾ ਜਥਾ ਲੈ ਕੇ ਇੱਥੇ ਪਹੁੰਚੇ ਆ, ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਇੱਥੇ ਪਹੁੰਚਣ ਤੇ। ਸਰਦਾਰ ਜਿੰਦਰ ਸਿੰਘ ਜੀ ਤੇ ਸਰਦਾਰ ਗੁਰਪ੍ਰੀਤ ਸਿੰਘ ਜੀ, ਉਹ ਵੀ ਫਿਰੋਜ਼ਪੁਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ, ਉਹਨਾਂ ਦਾ ਵੀ ਧੰਨਵਾਦ। ਸਰਦਾਰ ਪ੍ਰਗਟ ਸਿੰਘ ਜੀ ਗਾਗਾ ਹਲਕਾ ਲਹਿਰਾ ਗਾਗਾ ਤੋਂ, ਸਰਦਾਰ ਪ੍ਰਕਾਸ਼ ਸਿੰਘ ਜੀ ਲਹਿਰਾ, ਸਰਦਾਰ ਸੁਖਵੀਰ ਸਿੰਘ ਜੀ ਛਾਜਲੀ, ਇਹਨਾਂ ਦਾ ਵੀ ਇੱਥੇ ਪਹੁੰਚਣ ਤੇ ਧੰਨਵਾਦ। ਸਰਦਾਰ ਬਲਦੇਵ ਸਿੰਘ ਜੀ ਵੜਿੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਬੇਨਤੀ ਕਰਾਂ, ਸਾਹਿਬ ਪਰਮਿੰਦਰ ਸਿੰਘ ਜੀ ਬਾਲਿਆਂ ਵਾਲੀ, ਜ਼ਿਲ੍ਹਾ ਪ੍ਰਧਾਨ ਬਠਿੰਡਾ, ਮੈਂਬਰ ਪੀਏਸੀ, ਜੋ ਬੜੇ ਪੁਰਾਣੇ ਪਾਰਟੀ ਦੇ ਨਾਲ ਲਗਾਤਾਰ ਇਸ ਸੰਘਰਸ਼ ਵਿੱਚ ਕੁੱਦੇ ਹੋਏ ਨੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਸਟੇਜ ਤੇ ਆਉਣ। 5 ਮਿੰਟ ਦਾ ਸਮਾਂ ਪਾਰਟੀ ਨੇ ਉਹਨਾਂ ਵਾਸਤੇ ਰੱਖਿਆ ਹੈ। ਸਾਹਿਬ ਪਰਮਿੰਦਰ ਸਿੰਘ ਜੀ ਬਾਲਿਆਂ ਵਾਲੀ ਨੇ ਮਾਫੀ ਮੰਗ ਲਈ ਹੈ। ਸਾਹਿਬ ਗੁਰਚਰਨ ਸਿੰਘ ਜੀ ਭੁੱਲਰ, ਜੋ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਨੇ, ਮੈਂਬਰ ਪੀਏਸੀ ਨੇ, ਉਹਨਾਂ ਨੂੰ ਬੇਨਤੀ ਹੈ ਕਿ ਭੁੱਲਰ ਸਾਹਿਬ ਜੀ ਸਟੇਜ ਤੇ ਆਉਣ, ਸੰਗਤਾਂ ਦੇ ਰੂਬਰੂ ਹੋਣ। ਭੁੱਲਰ ਸਾਹਿਬ। ਚਾਲੀ ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਹੁੰਚੀ ਸਮੁੱਚੀ ਲੀਡਰਸ਼ਿਪ, ਵੱਖ-ਵੱਖ ਜ਼ਿਲ੍ਹਿਆਂ ਤੋਂ ਆਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਰੀਮ। ਆਓ ਪਹਿਲਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਸੁਣਨ ਵਾਸਤੇ ਆਏ ਆ, ਉਹਨਾਂ ਦੇ ਵਿਚਾਰ ਸੁਣਨ ਵਾਸਤੇ ਆਏ ਆ, ਇਹ ਹਰ ਸਾਲ ਇਸ ਧਰਤੀ ਨੂੰ ਨਮਸਕਾਰ ਕਰਕੇ ਜਾਂਦੇ ਆ, ਕਿਉਂਕਿ ਇਸ ਧਰਤੀ ਦੇ ਉੱਤੇ 40 ਮੁਕਤਿਆਂ ਨੇ ਆਪਣਾ ਬਦਾਵਾ ਪਾੜ ਕੇ ਦੁਬਾਰਾ ਗੁਰੂ ਸਾਹਿਬ ਦੇ ਨਾਲ ਰਲੇ ਸੀ ਤੇ ਇੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ। ਅੱਜ ਵੀ ਜਿਹੜਾ ਸਿੱਖ ਕੌਮ ਨੂੰ ਬਹੁਤ ਵੱਡੀ ਤਾਦਾਦ ਵਿੱਚ ਸਾਡੇ ਸਿੱਖ ਜਿਹੜੇ ਆ ਉਹ ਬਦਾਵਾ ਦੇ ਚੁੱਕੇ ਆ, ਜਿਨ੍ਹਾਂ ਕਾਰਨ ਅੱਜ ਸਾਡੀ ਸਿੱਖ ਕੌਮ ਜਿਹੜੀ ਆ ਅੱਜ ਖਵਾਰ ਹੋਈ ਪਈ ਹੈ। ਅੱਜ ਰੋਜ਼ਾਨਾ ਨਵੀਆਂ ਪਾਰਟੀਆਂ ਬਣਦੀਆਂ, ਰੋਜ਼ਾਨਾ ਧੜੇਬੰਦੀਆਂ ਬਣਦੀਆਂ ਨੇ ਤੇ ਕੌਮ ਨੂੰ ਖੇਰੂ ਖੇਰੂ ਕਰਨ ਵਾਸਤੇ ਜਿਹੜੀਆਂ ਏਜੰਸੀਆਂ ਉਹਨਾਂ ਦਾ ਬਹੁਤ ਜ਼ੋਰ ਲੱਗਾ ਹੋਇਆ। ਉਹ ਨਹੀਂ ਚਾਹੁੰਦੀਆਂ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਉਹ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਤੇ ਹੋ ਜਾਣ, ਤਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਜਿਹੜਾ ਉਹ ਸਹੀ ਹੋ ਸਕੇ। ਅੱਜ ਇਹਨਾਂ ਦੇ ਕਾਰਨ ਸੈਂਟਰ ਸਰਕਾਰ ਦੇ ਨਾਲ ਸਾਡੇ ਡੋਗਰਿਆਂ ਦੇ ਰਲਣ ਕਾਰਨ ਪੰਜਾਬ ਦੀ ਹਾਲਤ ਜਿਹੜੀ ਆ ਤਰਸਯੋਗ ਬਣੀ ਹੋਈ ਹੈ। ਜਿੱਥੋਂ ਜੀ ਕਰਦਾ
ਕੋਈ ਨੌਜਵਾਨ ਨੂੰ ਚੁੱਕ ਕੇ ਮਾਰ ਦਿੱਤਾ ਜਾਂਦਾ, ਜਿੱਥੋਂ ਜੀ ਕਰਦਾ ਕਿਸੇ ਨੌਜਵਾਨ ਨੂੰ ਚੱਕ ਕੇ ਉਹਦੇ ਤੇ ਕੇਸ ਪਾ ਦਿੱਤਾ ਜਾਂਦਾ। ਕਿਤੇ ਵੀ ਕਿਸੇ ਦੀ ਸੁਣਵਾਈ ਨਹੀਂ। ਜ਼ਬਰ ਤੇ ਜ਼ੁਲਮ ਦਾ ਜਿਹੜਾ ਉਹ ਵਾਧਾ ਹੋ ਚੁੱਕਾ। ਦਿਨੋਂ ਦਿਨ ਲੋਕਾਂ ਦੇ ਉੱਤੇ ਜ਼ਬਰ ਤੇ ਜ਼ੁਲਮ ਵੱਧਦਾ ਜਾ ਰਿਹਾ। ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਸ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਹੜੇ ਲਗਾਤਾਰ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਦੇ ਆਏ ਆ। ਚਾਹੇ ਉਹ ਕਿਤੇ ਵੀ ਜ਼ਬਰ ਜ਼ੁਲਮ ਹੋਇਆ, ਚਾਹੇ ਉਹ ਸਰਕਾਰਾਂ ਨੇ, ਹਿੰਦੁਸਤਾਨ ਦੀਆਂ ਏਜੰਸੀਆਂ ਨੇ, ਕੈਨੇਡਾ, ਅਮਰੀਕਾ, ਪਾਕਿਸਤਾਨ ਜਾਂ ਇੰਗਲੈਂਡ ਦੇ ਵਿੱਚ ਸਾਡੇ ਜਿਹੜੇ ਆ ਨੌਜਵਾਨਾਂ ਨੂੰ ਸ਼ਹੀਦ ਕੀਤਾ, ਉਹਨਾਂ ਦਾ ਵੀ ਜਿਹੜੀ ਆਵਾਜ਼ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਦੇ ਵਿੱਚ ਉਠਾਈ ਸੀ। ਤਾਂ ਹੀ ਅੱਜ ਜਿਹੜੀ ਆ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਉੱਥੇ ਕਟਹਿਰੇ ਵਿੱਚ ਖੜੀ ਆ। ਅਮਰੀਕਾ ਦੇ ਵਿੱਚ, ਅਮਰੀਕਾ ਤੇ ਕੈਨੇਡਾ ਦੇ ਵਿੱਚ ਕਟਹਿਰੇ 'ਚ ਖੜੀ ਹੈ ਇਹ ਸਰਕਾਰ। ਸਿਮਰਨਜੀਤ ਸਿੰਘ ਮਾਨ ਦੀ ਦੇਣ ਆ। ਅੱਜ ਜਿਹੜੇ ਲੋਕ, ਜਿਹੜੇ ਸਾਡੇ ਨੌਜਵਾਨ ਬੱਚੇ ਆ, ਉਹ ਜਾ ਕੇ ਉੱਥੇ ਉਹਨਾਂ ਨੂੰ ਸਟੇ ਮਿਲ ਜਾਂਦਾ, ਕਿਉਂਕਿ ਹਿੰਦੁਸਤਾਨ ਜਿਹੜੀ ਦੀ ਸਰਕਾਰ ਆ ਉਹ ਸਾਡੇ ਨੌਜਵਾਨਾਂ ਨੂੰ ਤਸ਼ੱਦਦ ਕਰ ਰਹੀ ਆ, ਉਹਨਾਂ ਨੂੰ ਮਾਰ ਰਹੀ ਆ। ਮੈਂ ਇੱਥੇ ਜਿੰਨੀਆਂ ਵੀ ਸੰਗਤਾਂ ਆਈਆਂ, ਕਿਉਂਕਿ ਬਹੁਤ ਸਾਡੀ ਪਾਰਟੀ ਦੇ ਜਿਹੜੇ ਜ਼ਿੰਮੇਵਾਰ ਲੀਡਰ ਆ, ਮਾਨ ਸਾਹਿਬ ਨੇ ਬੋਲਣਾ ਤੇ ਹੋਰ ਵੀ ਸਾਡੇ ਲੀਡਰ ਆਉਣੇ ਆ। ਸਰਦਾਰ ਇਮਾਨ ਸਿੰਘ ਬੈਠੇ, ਸਰਦਾਰ ਪ੍ਰੋਫੈਸਰ ਮਹਿੰਦਰਪਾਲ ਜੀ ਬੈਠੇ, ਇਹਨਾਂ ਨੇ ਬੋਲਣਾ। ਮੈਂ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੀ ਜਥੇਬੰਦੀ ਵੱਲੋਂ, ਮੁਕਤਸਰ ਦੀ ਜਥੇਬੰਦੀ ਵੱਲੋਂ, ਫਾਜ਼ਿਲਕਾ ਦੀ ਜਥੇਬੰਦੀ ਵੱਲੋਂ, ਜਿੰਨੇ ਵੀ ਸਾਡੀ ਇੱਥੇ ਪਾਰਟੀ ਆਈ ਆ, ਸਾਰਿਆਂ ਦਾ ਧੰਨਵਾਦ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਦੀਪ ਸਿੰਘ ਜੀ ਭਾਗੋਵਾਲ ਜੋ ਪਾਰਟੀ ਦੇ ਜਨਰਲ ਸੈਕਟਰੀ ਨੇ, ਉਹਨਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਮੈਕ ਤੇ ਆਉਣ, ਸੰਗਤਾਂ ਦੇ ਰੂਬਰੂ ਹੋਣ। 5 ਮਿੰਟ ਲਈ ਉਹਨਾਂ ਨੂੰ ਸਮਾਂ ਨਿਰਧਾਰਿਤ ਕੀਤਾ ਜਾਂਦਾ। ਭਾਗੋਵਾਲ ਸਾਹਿਬ। ਮੁਕਤਸਰ ਦੀ ਪਵਿੱਤਰ ਧਰਤੀ, 40 ਮੁਕਤਿਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਬਿਰਾਜਮਾਨ ਸਾਧ ਸੰਗਤ ਜੀਓ, ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਨੇ ਜ਼ਬਰ ਤੇ ਜ਼ੁਲਮ ਨੂੰ ਠੱਲ ਪਾਉਣ ਦੇ ਲਈ ਜੰਗਾਂ ਲੜੀਆਂ ਔਰ ਸੱਚ ਦੀ ਜਿੱਤ ਹੋਈ। ਜਿਹੜੀਆਂ ਇਹ ਸਟੇਜਾਂ ਨੇ, ਇਹ ਲੋਕਾਂ ਨੂੰ ਜਗਾਉਣ ਦੇ ਵਾਸਤੇ ਲਗਾਈਆਂ ਜਾਂਦੀਆਂ ਨੇ। ਜਿਹੜੇ ਜਾਗਦੇ ਨੇ ਉਹ ਪੰਡਾਲ ਦੇ ਵਿੱਚ ਆ ਕੇ ਵਿਚਾਰ ਸੁਣਦੇ ਨੇ, ਤੇ ਜਗਾਉਣ ਦੇ ਵਾਸਤੇ ਹੀ ਇਸ ਸਟੇਜਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਚੋਣਾਂ ਵੀ ਵੋਟਰਾਂ ਨੂੰ ਸਮਝਾਉਣ ਤੇ ਜਗਾਉਣ ਦੇ ਵਾਸਤੇ ਹੀ ਲੜੀਆਂ ਜਾਂਦੀਆਂ ਨੇ, ਜੋ ਪਾਰਟੀ ਲੰਮੇ ਸਮੇਂ ਤੋਂ ਲੜਦੀ ਹੈ। ਜਿੱਤਾਂ ਹਾਰਾਂ ਵਾਲੀ ਗੱਲ ਨਹੀਂ, ਗੱਲ ਲੋਕਾਂ ਨੂੰ ਸਮਝਾਉਣ ਤੇ ਜਗਾਉਣ ਦੀ ਹੈ। ਇਸੇ ਕਰਕੇ ਜਦੋਂ ਵੀ ਮੌਕਾ ਲੱਗਦਾ ਹੈ, ਕਿਸੇ ਤੇ ਜ਼ੁਲਮ ਹੁੰਦਾ ਹੈ, ਜਿਵੇਂ ਸਰਕਾਰਾਂ ਜ਼ੁਲਮ ਕਰਦੀਆਂ ਨੇ, ਸਿੱਖਾਂ ਨੂੰ ਘਰਾਂ ਤੋਂ ਫੜ ਕੇ ਕੇਸ ਪਾਏ ਜਾਂਦੇ ਨੇ ਤੇ ਉਹਨਾਂ ਦੇ ਕਤਲ ਕੀਤੇ ਜਾਂਦੇ ਨੇ, ਭਾਵੇਂ ਵਿਦੇਸ਼ਾਂ 'ਚ ਹੋਣ ਭਾਵੇਂ ਇੱਥੇ ਹੋਣ। ਸਰਕਾਰ ਜ਼ੁਲਮ ਕਰਨ ਤੇ ਹਟਦੀ ਨਹੀਂ, ਭਾਵੇਂ ਉਹ ਪੰਜਾਬ ਪੁਲਿਸ ਨੂੰ ਤੇ ਫੋਰਸਾਂ ਨੂੰ ਅੱਗੇ ਲਾ ਕੇ ਸਾਡੇ ਸਿੱਖਾਂ ਤੇ ਜ਼ੁਲਮ ਕਰਾਉਂਦੀ ਹੈ ਘੱਟ ਗਿਣਤੀਆਂ ਤੇ। ਮੈਨੂੰ ਬੈਠੇ ਨੂੰ ਯਾਦ ਆ ਰਿਹਾ ਸੀ 7 ਜਨਵਰੀ ਨੂੰ ਜਿਹੜਾ ਬੰਦੀ ਸਿੰਘਾਂ ਦਾ ਮੋਹਾਲੀ 'ਚ ਮੋਰਚਾ ਲੱਗਿਆ, ਉਹ ਮੇਰੇ ਲਾਗੇ ਪਿੰਡਾਂ ਦੇ ਲਾਗੇ ਲੱਗਿਆ। ਸਾਨੂੰ ਕੋਈ 10-15 ਕਿਲੋਮੀਟਰ ਮੋਹਾਲੀ ਸ਼ਹਿਰ ਪੈਂਦਾ ਹੈ। ਮਾਨ ਸਾਹਿਬ ਨੂੰ ਹਾਊਸ ਅਰੈਸਟ ਕਰ ਲਿਆ। ਉਹਨਾਂ ਦਾ ਮੈਨੂੰ ਫੋਨ ਆਇਆ ਵੀ ਤੁਸੀਂ ਨੇੜੇ ਆ, ਜ਼ਰੂਰ ਜਾਇਓ। ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨੂੰ ਹਾਊਸ ਅਰੈਸਟ ਕਰ ਲਿਆ। ਉਹ ਮੈਨੂੰ ਕਹਿੰਦੇ ਤੁਸੀਂ ਕਿਵੇਂ ਆ, ਬਚ ਗਏ? ਮੈਂ ਕਿਹਾ ਅਸੀਂ ਬਚੇ ਹੋਏ ਆ। ਕਹਿੰਦੇ ਜ਼ਰੂਰ ਜਾਇਓ। ਹੋਰ ਬਹੁਤ ਜ਼ਿਆਦਾ ਖਬਰਾਂ ਆਉਣ ਲੱਗ ਪਈਆਂ। ਜੇ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਜਿੰਨੇ ਵੀ ਲੀਡਰ ਨੇ ਸਭ ਨੂੰ ਰੈਸਟ ਹਾਊਸ ਕਰ ਲਿਆ ਤੇ ਵੱਖ-ਵੱਖ ਘਰਾਂ ਦੇ ਵਿੱਚ ਪੁਲਿਸ ਬਿਠਾ ਦਿੱਤੀ। ਅਸੀਂ ਬਚਦੇ ਬਚਾਉਂਦੇ ਮੋਹਾਲੀ ਪਹੁੰਚ ਗਏ। ਜਦੋਂ ਮੋਹਾਲੀ ਪਹੁੰਚੇ ਤੇ ਬੜੇ ਸਖਤ ਨਾਕੇ ਸੀ, ਸਾਨੂੰ ਫੜ ਕੇ ਲਿਆ ਕੇ ਕੁਰਾਲੀ ਥਾਣੇ 'ਚ ਬੰਦ ਕਰ ਦਿੱਤਾ। ਉੱਥੇ ਐਸੇ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਛੱਡੇ, ਐਸੀਆਂ ਗੋਲੀਆਂ ਚਲਾਈਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੱਕ ਗਏ ਨੇ। ਬਹੁਤ ਅਤਿਆਚਾਰ ਕੀਤਾ, ਲੋਕਾਂ ਦੇ ਸ਼ਰੇਆਮ ਡਾਂਗਾਂ ਨਾਲ ਕੁੱਟਿਆ। ਤੁਸੀਂ ਵੇਖਿਆ ਹੋਵੇਗਾ
ਫੇਸਬੁੱਕ ਤੇ ਤਸਵੀਰਾਂ ਚੱਲਦੀਆਂ ਸੀ ਕਿਵੇਂ ਲੋਕਾਂ ਨੂੰ ਜਿਵੇਂ ਕਿਸੇ ਪਸ਼ੂ ਨੂੰ ਕੁੱਟੀਦਾ, ਕਿਸੇ ਡੰਗਰ ਨੂੰ ਕੁੱਟੀਦਾ, ਕਿਸੇ ਕਮਲੇ ਬੰਦੇ ਨੂੰ ਕੁੱਟੀਦਾ, ਐਵੇਂ ਡਾਂਗਾਂ ਨਾਲ ਇਹਨਾਂ ਨੇ ਕੁੱਟਿਆ। ਤੇ ਇਹ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ 2015 ਵਿੱਚ ਕਹਿੰਦੀ ਸੀ ਪ੍ਰਕਾਸ਼ ਸਿੰਘ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ, ਉਹੀ ਬੇਅਦਬੀ ਇਹਨਾਂ ਨੇ ਮੋਹਾਲੀ ਦੇ ਵਿੱਚ ਕਰਵਾਈ ਹੈ। ਸੋ ਖਾਲਸਾ ਜੀ ਸਾਨੂੰ ਜਾਗਣ ਦੀ ਲੋੜ ਹੈ। ਜਦੋਂ ਅਸੀਂ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਲੱਗ ਕੇ, ਛੋਟੇ ਛੋਟੇ ਲਾਲਚਾਂ ਪਿੱਛੇ ਲੱਗ ਕੇ ਇਹਨਾਂ ਨੂੰ ਵੋਟਾਂ ਪਾਉਂਦੇ ਰਹਾਂਗੇ, ਉਦੋਂ ਤੱਕ ਸਾਡੇ ਤੇ ਜ਼ੁਲਮ ਹੁੰਦਾ ਰਹੇਗਾ ਤੇ ਜ਼ੁਲਮ ਸਾਨੂੰ ਸਹਿਣਾ ਪਵੇਗਾ। ਤੋ ਮੈਂ ਲੰਮਾ ਸਮਾਂ ਨਹੀਂ ਲੈਣਾ, ਬੁਲਾਰੇ ਮਿੱਤੇ ਬਿਨਾਂ ਹੋਰ ਬੈਠੇ ਨੇ ਪਾਰਟੀ ਦੇ ਸੀਨੀਅਰ। ਤੋ ਆਪਾਂ ਨੂੰ ਜਾਗਣ ਦੀ ਲੋੜ ਹੈ। ਇਹਨਾਂ ਦਾ ਕੋਈ ਸੰਬੰਧ ਨਹੀਂ ਗੁਰੂ ਨਾਲ, ਇਹਨਾਂ ਦਾ ਕੋਈ ਸੰਬੰਧ ਨਹੀਂ ਸਿੱਖਾਂ ਨਾਲ, ਇਹਨਾਂ ਦਾ ਕੋਈ ਸੰਬੰਧ ਨਹੀਂ ਬੀਬੀਆਂ ਨਾਲ, ਇਹਨਾਂ ਦਾ ਕੋਈ ਸੰਬੰਧ ਨਹੀਂ ਬੱਚਿਆਂ ਨਾਲ। ਇਹ ਕਿਸੇ ਤੇ ਵੀ ਜ਼ੁਲਮ ਕਦੇ ਵੀ ਕਿਸੇ ਵੀ ਟਾਈਮ ਢਾ ਸਕਦੇ ਨੇ। ਸੋ ਇਹ ਕਿਸੇ ਨੂੰ ਨਹੀਂ ਬਖਸ਼ਦੇ। ਸਾਨੂੰ 11 ਵਜੇ ਤੋਂ ਲੈ ਕੇ ਸ਼ਾਮੀ 8:30 ਵਜੇ ਛੱਡਿਆ। ਹੋਰ ਪਾਸੇ ਵੀ ਇਹੀ ਹਾਲ ਸੀ। ਕੋਈ ਘੱਟੋ ਘੱਟ 4000 ਸਿੱਖ ਵੱਖ-ਵੱਖ ਥਾਣਿਆਂ 'ਚ ਬੰਦ ਸੀ। ਜਿਹੜਾ ਉੱਥੇ ਸੀ ਮੌਕੇ ਤੇ 3-4 ਹਜ਼ਾਰ ਉਹਨਾਂ ਦੇ ਇਹਨਾਂ ਨੇ ਹੱਥ ਨੂੰ ਗੋਲੇ ਸਿੱਟੇ ਤੇ ਨਾਲੇ ਉਹਨਾਂ ਦੇ ਡਾਂਗਾ ਚਲਾਈਆਂ। ਤੇ ਆਪਾਂ ਨੂੰ ਸਮਝਣ ਦੀ ਲੋੜ ਹੈ। ਤੋ ਇਹਨਾਂ ਕੋ ਕਹਿੰਦਾ ਹੋਇਆ ਮੈਂ ਖਿਮਾ ਦਾ ਜੱਜ ਕਾਂ, ਕੋਈ ਸ਼ਬਦ ਕਿਸੇ ਦੀ ਸ਼ਾਨ ਤੋਂ ਖਿਲਾਫ ਬੋਲੇਗਾ ਤੇ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਆਪਣੀ ਕੀਤੀ ਗੁਸਤਾਖੀ ਦੀ ਮਾਫੀ ਮੰਗਦਾ। ਮੈਂ ਥਿੰਦ ਸਾਹਿਬ ਨੂੰ ਬੁਲਾਉਣਾ ਸੀ ਕਿਉਂਕਿ ਭਾਗੋਵਾਲ ਸਾਹਿਬ ਬਹੁਤ ਸੀਨੀਅਰ ਆਗੂ ਨੇ, ਪਾਰਟੀ ਦੇ ਜਨਰਲ ਸੈਕਟਰੀ ਨੇ। ਕਾਲੀ ਵਿੱਚ ਮੈਂ ਭਾਗੋਵਾਲ ਸਾਹਿਬ ਦਾ ਨਾਮ ਲੈ ਬੈਠਾ। ਸੋ ਦੁਬਾਰਾ ਫਿਰ ਮਾਫੀ ਮੰਗਦਾ ਹੋਇਆ ਕਿ ਮੈਨੂੰ ਮਾਫ ਕੀਤਾ ਜਾਵੇ ਤੇ ਬੇਨਤੀ ਕਰਦਾ ਜਤਿੰਦਰ ਸਿੰਘ ਜੀ ਥਿੰਦ ਜੋ ਸਾਡੇ ਯੂਥ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਨੇ, ਉਹਨਾਂ ਦੇ ਚਰਨਾਂ ਵਿੱਚ ਉਹ ਆਉਣ ਤੇ ਸੰਗਤਾਂ ਨੂੰ ਰੂਬਰੂ ਹੋਣ। ਜਤਿੰਦਰ ਸਿੰਘ ਜੀ ਥਿੰਦ, ਕੌਮੀ ਮੀਤ ਪ੍ਰਧਾਨ, ਯੂਥ ਵਿੰਗ ਪੰਜਾਬ। ਥਿੰਦ ਸਾਹਿਬ ਦੇ ਬੋਲਣ ਤੋਂ ਪਹਿਲਾਂ ਮੈਂ ਕੁਝ ਨਾਮ ਲੈਣਾ ਚਾਹਾਂਗਾ ਜਿਹੜੇ ਇੱਥੇ ਜਥੇ ਲੈ ਕੇ ਪਹੁੰਚੇ ਨੇ। ਸਰਦਾਰ ਗੁਰਜੀਤ ਸਿੰਘ ਜੀ ਗਾਗਾ, ਸੁਰਜੀਤ ਸਿੰਘ ਜੀ ਗੁਰੂਸਵਰ ਹਲਕਾ ਗਿੱਦੜਬਾਏ ਤੋਂ ਉਹ ਵੀ ਪਹੁੰਚੇ ਨੇ। ਸਰਦਾਰ ਬਲਵੀਰ ਸਿੰਘ ਜੀ ਸਰਾਵਾਂ ਫਰੀਦਕੋਟ ਤੋਂ ਉਹ ਵੀ ਪਹੁੰਚੇ ਨੇ, ਧੰਨਵਾਦ। ਸਰਦਾਰ ਅਮਰਜੀਤ ਸਿੰਘ ਜੀ ਬਾਦਸ਼ਾਹਪੁਰ ਧੂਰੀ ਤੋਂ ਵੱਡਾ ਜਥਾ ਲੈ ਕੇ ਪਹੁੰਚੇ ਨੇ, ਧੰਨਵਾਦ ਕਰਦੇ ਆ। ਸਰਦਾਰ ਜਗਜੀਤ ਸਿੰਘ ਜੀ ਰਾਜਪੁਰਾ ਉਹ ਵੀ ਵੱਡਾ ਜਥਾ ਲੈ ਕੇ ਪਹੁੰਚੇ ਨੇ, ਧੰਨਵਾਦ। ਬੀਬੀ ਮਨਦੀਪ ਕੌਰ ਜੀ ਸੰਧੂ ਉਹ ਇੱਥੇ ਪਹੁੰਚੇ ਨੇ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਸਰਦਾਰ ਜਤਿੰਦਰ ਸਿੰਘ ਜੀ ਥਿੰਦ। 40 ਮੁਕਤਿਆਂ ਦੀ ਮਹਾਨ ਧਰਤੀ ਤੇ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਇਕੱਤਰ ਹੋਈ ਸਮੁੱਚੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਨਿਮਰਤਾ ਸਹਿਤ ਫਤਿਹ ਅਰਜ਼ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਮੁਕਤਸਰ ਦੀ ਪਵਿੱਤਰ ਧਰਤੀ ਤੇ ਜਿੱਥੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦਾ ਉਹ ਮਹਾਨ ਦਿਹਾੜਾ ਮਨਾ ਰਹੇ ਹਾਂ, ਉਸ ਦੇ ਨਾਲ-ਨਾਲ ਇਸ ਧਰਤੀ ਦੇ ਉੱਤੇ ਸਾਡਾ ਇਹ ਫਰਜ਼ ਵੀ ਬਣਦਾ ਹੈ ਕਿ ਅਸੀਂ ਇਕੱਠੇ ਹੋ ਕੇ, ਇਕੱਤਰਤਾ ਕਰਕੇ, ਇੱਕ ਮਤ ਹੋ ਕੇ ਆਪਣੇ ਅਗਲੇ ਸਿੱਖ ਸੰਘਰਸ਼ ਦੇ ਬਾਰੇ ਕੋਈ ਚੰਗੀ ਰਣਨੀਤੀ ਉਲੀਕੀਏ, ਵਿਚਾਰਾਂ ਕਰੀਏ, ਜਿੱਥੇ ਸਾਡੀ ਆਉਣ ਵਾਲੀਆਂ ਨਸਲਾਂ ਸੁਰੱਖਿਅਤ ਹੋ ਸਕਣ, ਜਿਸ ਦੇ ਨਾਲ ਸਾਡਾ ਭਵਿੱਖ ਹੈ ਜਿਹੜਾ ਉਹ ਸੁਰੱਖਿਅਤ ਹੋ ਸਕੇ। ਅਤੀਤ ਦੇ ਵਿੱਚ ਸਾਡੇ ਉੱਤੇ ਹੋਏ ਜ਼ੁਲਮਾਂ ਤੋਂ ਸਬਕ ਲੈ ਕੇ ਅਸੀਂ ਅੱਗੇ ਕੀ ਸਿਆਸੀ ਰਣਨੀਤੀ ਘੜ ਸਕਦੇ ਹਾਂ, ਉਹਦੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇੱਕ ਕਾਨਫਰੰਸ ਕੀਤੀ ਜਾ ਰਹੀ ਆ, ਜਿੱਥੇ ਅਸੀਂ ਆਪ ਸਭ ਦੇ ਰਿਣੀ ਆ। ਉੱਥੇ ਅਸੀਂ ਅੱਜ ਦੀ ਇਸ ਸਟੇਜ ਤੋਂ ਆਪ ਸਭ ਨੂੰ ਅਤੇ ਨੌਜਵਾਨੀ ਨੂੰ ਇਹ ਸੰਦੇਸ਼ ਦਿੰਦੇ ਆ ਕਿ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਚ ਸਮਝ ਕੇ ਚੱਲਣ ਵਾਲਾ ਸਮਾਂ ਹੈ, ਕਿਉਂਕਿ ਜੇਕਰ ਅਸੀਂ ਰਾਜਨੀਤੀ ਨਾ ਸਮਝੀ, ਰਾਜਨੀਤੀ ਨਾ ਪੜ੍ਹੀ, ਤਾਂ ਜੋ ਸਾਡੇ ਨਾਲ ਅਤੀਤ 'ਚ ਹੋਇਆ ਹੈ, ਜਿੱਦਾਂ ਅਸੀਂ ਠੱਗੇ ਗਏ ਆ, ਜ਼ੁਲਮਾਂ ਦੇ ਸ਼ਿਕਾਰ ਹੋਏ ਆ, ਉਹ ਸਮਾਂ ਜੇ ਅਸੀਂ ਗਲੋਂ ਲਾਉਣਾ ਹੈ, ਉਹ ਗੁਲਾਮੀ ਨੂੰ ਗਲੋਂ ਲਾਉਣਾ ਹੈ, ਤੇ ਹੁਣ ਅੱਗੇ ਆਪਣੇ ਕਪਾਟ ਖੋਲ ਕੇ ਚੱਲਣਾ ਪਊਗਾ। ਦੁਸ਼ਮਣ ਜਿਹੜਾ ਹੈ ਉਹ ਬਹੁਤ ਹੁਸ਼ਿਆਰ ਤੇ ਬਹੁਤ ਚਲਾਕ ਹੈ। ਅੱਜ ਇਸ ਧਰਤੀ ਦੇ ਉੱਤੇ ਵੱਖ-ਵੱਖ ਥਾਵਾਂ ਤੇ
3 ਧੜਿਆਂ ਵਿੱਚ ਅਕਾਲੀ ਕਾਨਫਰੰਸਾਂ ਹੋ ਰਹੀਆਂ। ਇੱਕ ਉਹ ਅਕਾਲੀ ਜਿਹੜੇ ਆਪਦੇ ਆਪ ਨੂੰ ਅਕਾਲੀ ਕਹਿੰਦੇ ਸੀ, ਪਰ ਅਕਾਲੀਆਂ ਵਾਲਾ ਉਹਨਾਂ 'ਚ ਕੋਈ ਗੁਣ ਹੀ ਨਹੀਂ, ਕੋਈ ਕਸਰ ਹੀ ਨਹੀਂ ਛੱਡੀ ਉਹਨਾਂ ਨੇ ਆਪਣੇ ਪੰਥ ਨੂੰ, ਆਪਣੀ ਕੌਮ ਨੂੰ ਬਰਬਾਦ ਕਰਨ ਦੀ। ਨਾ ਉਹਨਾਂ ਦੀ ਹਕੂਮਤ ਦੇ ਵਿੱਚ ਪੰਥ ਸੇਫ ਰਿਹਾ ਤੇ ਨਾ ਸਾਡਾ ਗ੍ਰੰਥ ਸੇਫ ਰਿਹਾ, ਨਾ ਸਾਡੀਆਂ ਨਸਲਾਂ ਸੇਫ ਰਹੀਆਂ, ਨਾ ਸਾਡੀ ਨੌਜਵਾਨੀ ਸਾਰੀ ਦੀ ਸਾਰੀ ਜਿਹੜੀ ਉਹ ਤਬਾਹ ਹੋ ਗਈ, ਨਸ਼ਿਆਂ 'ਚ ਗਲਤਾਨ ਹੋ ਗਈ। ਉਹ ਅੱਜ ਫੇਰ ਦੁਬਾਰਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੇਮੁਖ ਹੋ ਕੇ ਅਕਾਲ ਤਖਤ ਸਾਹਿਬ ਦੀ ਹੁਕਮਾਂ ਦੀ ਉਲੰਘਣਾ ਕਰਕੇ ਅੱਜ ਫੇਰ ਆਪਣਾ ਜ਼ੋਰ ਲਾ ਕੇ ਇੱਥੇ ਕਾਨਫਰੰਸਾਂ ਕਰਕੇ ਸਿੱਖ ਨੌਜਵਾਨੀ ਨੂੰ ਭਰਮਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਆ। ਇੱਕ ਅਕਾਲੀ ਦਲ ਅੰਮ੍ਰਿਤਸਰ ਦੀ ਸਟੇਜ ਹੈ, ਮੇਰੇ ਪਿੱਛੇ ਇਸ ਪਾਰਟੀ ਦੀ ਉਹ ਲੀਡਰਸ਼ਿਪ ਬੈਠੀ ਹੈ ਜਿਹੜੀ ਅੱਜ ਤੋਂ 40 ਸਾਲ ਪਹਿਲਾਂ ਮਹਾਨ ਅਕਾਲ ਤਖਤ ਸਾਹਿਬ ਤੇ ਅੰਮ੍ਰਿਤਸਰ ਐਲਾਨਨਾਮੇ ਚੋਂ ਨਿਕਲੀ ਹੋਈ ਇੱਕ ਧਿਰ ਤੇ ਉਸਦੇ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਨਾਲ ਲਗਾਤਾਰ ਇੱਕ ਮਕਸਦ ਦੇ ਲਈ ਚੱਲਦੀ ਆ ਰਹੀ ਹੈ, ਨਾ ਇੱਧਰ ਲੀਕ ਦੇ ਤੇ ਨਾ ਉਧਰ। ਜੋ ਉਸ ਸਮੇਂ ਸਿਧਾਂਤ ਲੈ ਕੇ ਚੱਲੇ, ਉਹ ਸਿਧਾਂਤ ਨੂੰ ਅਪਣਾਇਆ। ਬੇਸ਼ੱਕ ਆਪਣੇ ਘਰ, ਆਪਣੀਆਂ ਜਾਇਦਾਦਾਂ, ਆਪਣਾ ਸਭ ਕੁਝ ਬਰਬਾਦ ਕਰਵਾ ਲਿਆ, ਪਰ ਆਪਣੀ ਉਹ ਸੋਚ ਨੂੰ ਅੱਜ ਅਗਲੀ ਪੀੜ੍ਹੀ ਤੱਕ ਪਹੁੰਚਾਤਾ। ਤੇ ਅੱਜ ਸਾਡੇ ਵਰਗੀ ਉਹ ਪੀੜ੍ਹੀ ਇਹਨਾਂ ਸਟੇਜਾਂ ਤੇ ਖੜ ਕੇ ਆਪਣੀ ਅਗਲੀ ਪੀੜ੍ਹੀ ਨੂੰ, ਆਪਣੇ ਸਾਥੀਆਂ ਨੂੰ, ਆਪਣੀ ਨੌਜਵਾਨੀ ਨੂੰ ਇਹ ਗੱਲਾਂ ਸਮਝਾ ਰਹੀ ਆ। ਇਹ ਦੇਣ ਹੈ ਇਸ ਲੀਡਰਸ਼ਿਪ ਦੀ, ਇਸ ਪਾਰਟੀ ਦੀ। ਅੱਜ ਕੁਝ ਇਹੋ ਜਿਹੇ ਲੋਕ ਵੀ ਸਾਡੇ ਵਿੱਚ ਪੈਦਾ ਹੋ ਗਏ ਜਿਹੜੇ ਚੰਦ ਸਿਆਸਤ ਦੀ ਭੁੱਖ ਖਾਤਰ, ਅਹੁਦਿਆਂ ਦੇ ਖਾਤਰ ਪਹਿਲਾਂ ਗੱਲਾਂ ਹੋਰ ਤੇ ਅੱਜ ਉਹਨਾਂ ਗੱਲਾਂ ਤੋਂ ਪਿੱਛੇ ਹਟ ਕੇ ਹੋਰ ਨਵੀਆਂ ਰਣਨੀਤੀਆਂ ਲਾ ਕੇ ਸਿੱਖ ਪੰਥ ਦੇ ਵਿੱਚ ਪਾੜ ਪਾ ਕੇ ਚੱਲਣਾ ਚਾਹੁੰਦੇ ਆ। ਜਿੱਥੇ ਅਸੀਂ ਪਹਿਲਾਂ ਆਪਸ ਵਿੱਚ ਖੇਰੂ ਹੋਏ ਸੀ, ਅੱਜ ਉਸ ਖਲਾ ਨੂੰ ਹੋਰ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਮੈਂ ਇਸ ਸਟੇਜ ਤੋਂ ਅੱਜ ਦੀ ਇਸ ਨੌਜਵਾਨੀ ਨੂੰ ਇਹ ਬੇਨਤੀ ਕਰਦਾ ਕਿ ਉਹ ਅੱਜ ਦੇ ਇਸ ਮਹਾਨ ਦਿਹਾੜੇ ਤੋਂ ਜ਼ਰੂਰ ਇੱਥੋਂ ਕੁਝ ਪੱਲੇ ਬੰਨ ਕੇ ਲੈ ਕੇ ਜਾਇਓ ਤੇ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦਿਓ, ਇਹਦਾ ਦਾਇਰਾ ਵੱਡਾ ਕਰੋ। ਜੋ ਸੋਚ ਮਹਾਨ ਸ਼ਹੀਦ ਦੀਪ ਸਿੰਘ ਸਿੱਧੂ ਦੀ, ਜੋ ਸਾਡੇ ਉਹਨਾਂ ਸ਼ਹੀਦਾਂ ਦੀ ਜਿਨ੍ਹਾਂ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਭਾਈ ਅਵਤਾਰ ਸਿੰਘ ਖੰਡੇ ਵਰਗੇ ਉਹ ਯੋਧੇ ਜਿਨ੍ਹਾਂ ਨੇ ਇਸ ਪਾਰਟੀ ਦੇ ਲਈ ਆਪਣਾ ਹਰ ਸਮਾਂ, ਆਪਣਾ ਕਤਰਾ ਜਿਹੜਾ ਉਹ ਬਹਾ ਦਿੱਤਾ ਤਾਂ ਕਿ ਇਸ ਪਾਰਟੀ ਦਾ ਦਾਇਰਾ ਵੱਡਾ ਹੋ ਸਕੇ। ਸਿਧਾਂਤਕ ਤੌਰ ਤੇ ਇਹੀ ਇੱਕ ਪਾਰਟੀ ਹੈ ਜਿਹੜੀ ਪੰਜਾਬ ਦਾ ਭਲਾ ਕਰ ਸਕਦੀ ਹੈ, ਸਾਨੂੰ ਗੁਲਾਮੀ ਦੀ ਇਸ ਜਕੜਨ ਚੋਂ ਕੱਢ ਕੇ ਸਾਨੂੰ ਆਜ਼ਾਦੀ ਦੇ ਰਾਹ ਤੇ ਪਾ ਸਕਦੀ ਹੈ ਤੇ ਸਾਡਾ ਪਾਕ ਤੇ ਪਵਿੱਤਰ ਨਿਸ਼ਾਨਾ ਖਾਲਿਸਤਾਨ ਉਹਦੀ ਪ੍ਰਾਪਤੀ ਕਰਵਾ ਸਕਦੀ ਹੈ। ਸੋ ਮੈਂ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਆਗਿਆ ਲਊਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਜਤਿੰਦਰ ਸਿੰਘ ਜੀ ਥੈਨ, ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ। ਸੋ ਮੈਂ ਬੇਨਤੀ ਕਰਦਾ ਬੀਬੀ ਸਿਮਰਜੀਤ ਕੌਰ ਜੋ ਰਾਮਪੁਰੇ ਤੋਂ ਆਏ ਨੇ, ਉਹਨਾਂ ਨੂੰ ਉਹ ਸਟੇਜ ਤੇ ਆਉਣ, ਕੇਵਲ 2 ਮਿੰਟ ਵਾਸਤੇ ਉਹ ਆਪਦੀ ਹਾਜ਼ਰੀ ਲਵਾਉਣ। ਬੀਬੀ ਸਿਮਰਜੀਤ ਕੌਰ ਜੀ ਰਾਮਪੁਰਾ। ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਦਾ ਸਰਬੰਸ ਵਾਰ ਕੇ ਦਿੱਤਾ ਹੋਇਆ ਨਾਰਾ ਕਰੋ ਬੁਲੰਦ, ਰਸਨਾ ਕਰੋ ਪਵਿੱਤਰ, ਕੋਈ ਵੀ ਗੁਰਮਤ ਪਿਆਰਾ, ਰਸਨਾ ਪਵਿੱਤਰ ਕਰਨ ਤੋਂ ਵਾਂਝਾ ਨਾ ਰਹਿ ਜਾਵੇ। ਸਭ ਲਈ ਫਤਿਹ ਗਜਾਉਣੀ ਜ਼ਰੂਰੀ ਹੈ। ਲਵਾਓ ਹਾਜ਼ਰੀਆਂ, ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਖਾਲਸਾ ਜੀ, ਕੌਮਾਂ ਜਿਉਂਦੀਆਂ ਕੰਨ ਕੁਰਬਾਨੀਆਂ ਜੋ ਤਵਾਰੀਖਾਂ ਪੁਰਾਣੀਆਂ ਕੰਜੀਆਂ ਨੇ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਤੇ ਮਾਰਾ ਹੱਥ ਉਸ ਨੂੰ ਪੈਂਦੀਆਂ ਨੇ। ਉੱਚੇ ਟਿੱਬੇ ਤੇ ਚੜ੍ਹਦਾ ਕੋਈ
ਸੂਰਬੀਰ ਤੇ ਬਹਾਦਰਾਂ ਦੀ ਜੂ ਹੈ। ਪੰਜਾਬ ਦੀ ਮਿੱਟੀ ਦੇ ਜਰਾ ਜਰਾ ਵਿੱਚੋਂ ਅਣਖੀ ਧਰਮੀ ਸੂਰਬੀਰ ਸ਼ਹੀਦ ਸੁਤੰਤਰਤਾ ਸੰਗਰਾਮੀਆਂ ਦੇ ਖੂਨ ਦੀਆਂ ਮਹਿਕਾਂ ਆਉਂਦੀਆਂ ਨੇ। ਸਿੱਖ ਦੋ ਵੇਲੇ ਸਰਬੱਤ ਦਾ ਭਲਾ ਕਰਨ ਵਾਲਾ ਦੀ ਕੌਮ ਹੈ। ਸਿੱਖ ਦੇਸ਼ ਦੀ ਹਰ ਔਕੜ ਸਮੇਂ ਬੌੜੀ ਕਰਦੇ ਆਏ ਨੇ। ਸਿੱਖ ਇਤਿਹਾਸ ਲੋਕ ਭਿੱਜਾ ਇਤਿਹਾਸ ਹੈ। ਤੁਸੀਂ ਆਪ ਵੇਖੋ ਅੱਜ ਸ਼ਹੀਦਾਂ ਦੇ ਖੂਨ ਦੀਆਂ ਮਹਿਕਾਂ ਸਾਨੂੰ ਹਵਾ ਵਿੱਚ ਹੁੱਜਾ ਮਾਰ ਕੇ ਇਹ ਕਹਿ ਰਹੀਆਂ ਨੇ ਕਿ ਸਿੰਘੋ ਜਿਹੜਾ ਰਸਤਾ ਅਸੀਂ ਤੁਹਾਨੂੰ ਦਰਸਾਇਆ ਸੀ ਤੁਸੀਂ ਉਸ ਰਸਤੇ ਤੋਂ ਭਟਕ ਗਏ ਹੋ। ਸੱਚਾ ਮਾਰਗ ਚੱਲਦੇ ਹੋ ਉਸਤਤ ਕਰੇ ਜਹਾਨ। ਵੀਰੋ ਅਸੀਂ ਆਪਣੇ ਲੋਕ ਦੇ ਲਾਲਚਾ ਖਾਤਰ ਅੱਜ ਬਾਦਲ ਦਲੀਆਂ ਦੀ ਝੋਲੀ 'ਚ ਪਏ ਰਹੇ। ਇਹ ਬਾਦਲ ਦਲੀਆ ਕੀ ਨਿਕਲੇ? ਇਹ ਪੰਥ ਦੇ ਚੋਰ ਲਟੇਰੇ ਠੱਗ। ਇਹਨਾਂ ਨੇ ਕੌਮ ਸਿੱਖ ਪੰਥ ਦੀ ਬਰਬਾਦੀ ਕਰਕੇ ਰੱਖ ਦਿੱਤੀ। ਸਿੱਖ ਕੌਮ ਦਾ ਇੰਨਾ ਨੁਕਸਾਨ ਕੀਤਾ ਖਾਲਸਾ ਜੀ ਜੋ ਸਦੀਆਂ ਤੱਕ ਨਾ ਪੂਰਾ ਹੋਣ ਵਾਲਾ ਨੁਕਸਾਨ ਕੀਤਾ। ਜੇਕਰ ਅਸੀਂ ਅੱਜ ਖਾਲਿਸਤਾਨ ਦੀ ਮੰਗ ਕਰਦੇ ਹਾਂ ਅਸੀਂ ਤਾਂ ਕਰਦੇ ਹਾਂ ਸਾਡੀ ਜੇ ਅਸੀਂ ਕੋਈ ਸਾਹ ਲੈਂਦੇ ਆ ਉਹਦੇ ਉੱਤੇ ਪੈਰਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੁਲਾਰਿਆਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਇਹ ਬੇਨਤੀ ਨੂੰ ਅਣਗੌਲਾ ਨਾ ਕਰੋ। ਇਹ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੁਹਾਡੇ ਸਾਹਮਣੇ ਬੈਠੀ ਹੈ। ਸੋ ਮੈਂ ਲੰਮਾ ਨਾ ਕਰਾਂ। ਬੀਬਾ ਮਨਦੀਪ ਕੌਰ ਜੀ ਸਟੇਜ ਤੇ ਲੇਟ ਆਉਣ ਕਾਰਨ ਇਹ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਪ੍ਰਧਾਨ ਹੈ ਬੀਬੀਆਂ ਦੀ ਉਹਨੂੰ ਅਸੀਂ ਪਹਿਲਾਂ ਬੁਲਾ ਹਟੇ ਹੈ ਪਰ ਆਪਦੀ ਮਰਜ਼ੀ ਨਾਲ ਆਉਣਾ ਪਤਾ ਨਹੀਂ ਕਿੱਥੋਂ ਦਾ ਨਿਯਮ ਹੈ। ਸੋ 2 ਮਿੰਟ ਲਈ ਉਹ ਵੀ ਆ ਕੇ ਸਟੇਜ ਤੇ ਹਾਜ਼ਰੀ ਲਵਾਉਣ। ਚਾਲੀ ਮੁਕਤਿਆਂ ਦੀ ਇਸ ਪਵਿੱਤਰ ਧਰਤੀ ਤੇ ਜੁੜ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਧਰਤੀ ਤੇ ਬੈਠੇ ਆ ਜਿੱਥੇ 10ਵੇਂ ਪਾਤਸ਼ਾਹ ਨੇ 5000 ਤੇ 10000 ਦਾ ਖਿਤਾਬ ਦੇ ਕੇ ਸਾਡੀ ਸਿੱਖ ਰਾਜ ਦੀ ਸਾਡੀ ਸਮਝੋ ਇੱਕ ਨੀਂਹ ਰੱਖੀ ਸੀਗੀ। ਤੇ ਮੈਂ ਵੀਰੋ ਟਾਈਮ ਥੋੜਾ ਵਾ ਤੇ ਮੈਂ ਇਹੀ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਸਹਿਤ ਬੇਨਤੀ ਕਰਦੀ ਆ ਕਿ 40 ਮੁਕਤਿਆਂ ਦੀ ਇਸ ਪਵਿੱਤਰ ਧਰਤੀ ਤੇ ਸਾਡੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਨ੍ਹਾਂ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿਨ੍ਹਾਂ ਨੇ ਪੰਜਾਬ ਦੇ ਪੁੱਤਾਂ ਦੀ ਬਾਹ ਫੜੀ ਹੋਈ ਆ ਕਿਸਾਨੀ ਦੀ ਵੀ ਬਾਹ ਫੜੀ ਹੋਈ ਆ। ਇਹਨਾਂ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੋਣਾ। ਆਉਣ ਵਾਲੀਆਂ ਜਿਹੜੀਆਂ 27 ਸਾਡੇ ਇਲੈਕਸ਼ਨਾਂ ਦੇ ਵਿੱਚ ਜਾਂ ਅਸੀਂ ਹੁਣ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਐਸਜੀਪੀਸੀ ਚੋਣਾਂ ਵੀ ਆਪਾਂ ਕਰਾਉਣ ਦੇ ਵਿੱਚ ਉਹਨਾਂ ਦੇ ਸੁਪੁੱਤਰ ਸਰਦਾਰ ਇਮਾਨ ਸਿੰਘ ਮਾਨ ਦਾ ਪੂਰਾ ਜ਼ੋਰ ਲੱਗਿਆ ਪਿਆ। ਪੂਰਾ ਸੰਘਰਸ਼ ਤੇ ਪੂਰੀ ਮਿਹਨਤ ਕਰ ਰਹੇ ਨੇ। ਐਸਜੀਪੀਸੀ ਚੋਣਾਂ ਵੀ ਹੋਣਗੀਆਂ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਆਪਾਂ ਡਟ ਕੇ ਸਾਰਿਆਂ ਨੇ ਸਾਥ ਦੇਣਾ ਕਿਉਂਕਿ ਟਾਈਮ ਘੱਟ ਸੀਗਾ। ਕਹਿਣ ਨੂੰ ਤਾਂ ਬੜਾ ਕੁਛ ਆ ਕਿਉਂਕਿ ਮੈਂ ਇੱਥੋਂ ਮੁਕਤਸਰ ਸਾਹਿਬ ਦੇ ਵਿੱਚ ਹੀ ਜੰਮੀ ਪਲੀ ਟਕਸਾਲ ਦੀ ਵਿੱਚ ਮੇਰੀ ਪਰਵਰਿਸ਼ ਆ ਤੇ ਅਸੀਂ ਸਿਮਰਨਜੀਤ ਸਿੰਘ ਮਾਨ ਨੂੰ ਮੈਂ ਬਚਪਨ ਤੋਂ ਦੇਖਦੀ ਆ ਰਹੀ ਆ ਸੁਣਦੀ ਆ ਰਹੀ ਆ। ਸਾਡਾ ਬਚਪਨ ਤੇ ਸਾਡੀ ਜਵਾਨੀ ਇਸ ਪਾਰਟੀ ਦੇ ਵਿੱਚ ਹੀ ਬਤੀਤ ਹੋਈ ਆ ਵੀਰੋ। ਇਸ ਪਾਰਟੀ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਤੋਂ ਅਸੀਂ ਸਿੱਖਿਆ ਸਾਡੇ ਜਿਹੜੇ ਬੰਦੀ ਸਿੰਘ ਰਿਹਾ ਨੇ ਉਹਨਾਂ ਨੂੰ ਕਰਾਉਣ ਦੀ ਆਵਾਜ਼ ਆ ਇਹਨਾਂ ਦੀ। ਜਿਹੜੇ ਸਾਡੇ ਬਾਹਰ ਸਿੱਖ ਨੇ ਸਾਡੇ ਨੌਜਵਾਨ ਉਹਨਾਂ ਦੇ ਲਈ ਸਾਡੀ ਆਵਾਜ਼ ਸਿਮਰਨਜੀਤ ਸਿੰਘ ਮਾਨ ਦੀ ਆ ਵੀਰੋ। ਇਹਨਾਂ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂਗਾ। ਇੰਨਾ ਕਹਿੰਦੀ ਹੋਈ ਜਕਾਰਾ ਬੁਲਾਉਣੀ ਆ ਕਿ ਜਿਹੜੀਆਂ ਨਵੀਆਂ ਪਾਰਟੀਆਂ ਕੁਝ ਬਣੀਆਂ ਨੇ ਬਣਦੀਆਂ ਆ ਰਹੀਆਂ ਨੇ ਇਹਨਾਂ ਨੇ ਸਾਡੇ ਕੋਈ ਕੁਛ ਨਹੀਂ ਸਾਡੇ ਪੱਲੇ ਪਾਉਣਾ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆ। ਇੱਕ ਜਕਾਰਾ ਬੁਲਾਈਏ ਸਰਦਾਰ ਸਿਮਰਨਜੀਤ ਸਿੰਘ ਦੇ ਨਾਂ ਦਾ। ਸਰਦਾਰ ਸਿਮਰਨਜੀਤ ਸਿੰਘ ਮਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਬੋਲੇ ਸੋਨਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਬਾ ਮਨਦੀਪ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰਬਾਣੀ ਦੀਆਂ ਪੰਕਤੀਆਂ ਦੇ ਮੁਤਾਬਕ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ ਜਾਏ।
ਸਤ ਸਿਮਰਨਜੀਤ ਸਿੰਘ ਜੀ ਮਾਨ ਨੇ ਐਡੇ ਵੱਡੇ ਅਹੁਦੇ ਤੋਂ ਅਸਤੀਫਾ ਦੇ ਕੇ 40-42 ਸਾਲ ਦੇ ਸਮੇਂ ਵਿੱਚ ਸਾਨੂੰ ਸਿਖਾਇਆ ਕੀ ਹੈ? ਸਾਨੂੰ ਸਿਖਾਇਆ ਹੈ ਪ੍ਰੈਕਟੀਕਲੀ ਜੀਵਨ ਜਿਉਣਾ, ਸਿਰੜ ਤੇ ਸਿਦਕ ਨਿਭਾਉਣਾ। ਸਾਧ ਸੰਗਤ ਜੀ, ਗੱਲਾਂ ਕਰਨ ਨੂੰ ਬਹੁਤ ਨੇ, ਪਰ ਗੱਲਾਂ ਤੇ ਅਮਲ ਕੌਣ ਕਰੇਗਾ? ਸਿੱਖ ਪੰਥ ਦੀ ਜਿਹੜੀ ਅੱਜ ਇਹ ਹਾਲਤ ਹੋਈ ਹੈ, ਸਾਡੇ ਤਖਤਾਂ ਦੇ ਜਥੇਦਾਰ ਵੀ ਵਿੱਚ ਸ਼ਾਮਲ ਨੇ। ਅਕਾਲੀ ਅਖੌਤੀ ਅਕਾਲੀ ਜਿਹੜਾ ਕਦੇ ਅਕਾਲੀ ਹੁੰਦੇ ਸਨ, ਉਹ ਅਕਾਲੀਆਂ ਦੇ ਜੀਵਨ ਪੜੋ। ਇਹ ਸਿੱਖ ਇਤਿਹਾਸ ਦੀਆਂ ਕਿਤਾਬਾਂ ਵਿੱਚ ਲਿਖਿਆ ਜੋ ਹੈਗਾ ਦਰਜ, ਉਹਨਾਂ ਨੂੰ ਪੜ੍ਹ ਕੇ ਵੇਖੋ, ਗੁਰਬਾਣੀ ਪੜ੍ਹ ਕੇ ਵੇਖੋ। ਸੋ ਸਿਮਰਜੀਤ ਸਿੰਘ ਮਾਨ ਦੇ ਬੇਟੇ ਈਮਾਨ ਸਿੰਘ ਮਾਨ ਜੀ ਨੂੰ ਮੈਂ ਬੇਨਤੀ ਕਰਦਾ ਕਿ ਉਹ ਸਟੇਜ ਤੇ ਆਉਣ ਤੇ 20 ਤੋਂ 25 ਮਿੰਟ ਦੇ ਖੁੱਲੇ ਸਮੇਂ ਵਿੱਚ ਖੁੱਲ ਕੇ ਵਿਚਾਰਾਂ ਕਰਕੇ ਸੰਗਤਾਂ ਨੂੰ ਪਾਰਟੀ ਦੇ ਪ੍ਰੋਗਰਾਮਾਂ ਤੋਂ ਜਾਣੂ ਕਰਾਉਣ। ਸਰ ਈਮਾਨ ਸਿੰਘ ਜੀ ਮਾਨ ਜੋ ਸਾਡੇ ਸਰਪ੍ਰਸਤ ਨੇ ਤੇ ਪਾਰਟੀ ਦੇ ਸੀਨੀਅਰ ਆਗੂ ਨੇ, ਮੈਂ ਬੇਨਤੀ ਫੇਰ ਕਰਦਾ ਵੀ ਆਓ ਸਟੇਜ ਤੇ ਮੈਕ ਤੇ ਆ ਕੇ ਵਿਚਾਰ ਸਾਂਝੇ ਕਰੋ ਸੰਗਤਾਂ ਨਾਲ। ਬੋਲੇ ਸੋ ਨਿਹਾਲ। ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨ ਸੁਸ਼ੋਭਿਤ ਪਵਿੱਤਰ ਧਰਤੀ ਮੁਕਤਸਰ ਸਾਹਿਬ ਤੇ 40 ਮੁਕਤੇ ਭਾਈ ਮਹਾ ਸਿੰਘ ਨੂੰ ਚੇਤੇ ਕਰਨ ਵਾਸਤੇ ਆਈ ਗੁਰੂ ਰੂਪ ਸਾਧ ਸੰਗਤ ਜੀ ਨਿਮਰਤਾ ਸਹਿਤ ਫਤਿਹ ਅਰਜ਼ ਕਰਦੇ ਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਕੋਈ ਸੌਖਾ ਸਾਡੇ ਮੁਤਾਬਕ ਨਹੀਂ ਸੀਗਾ। ਜਿਸ ਗੁਰੂ ਨੇ ਆਪਣੇ ਪਿਤਾ ਦਾ ਸੀਸ ਸਵੀਕਾਰ ਕਰਕੇ ਆਪਣਾ ਜੀਵਨ ਗੁਰਗੱਦੀ ਤੇ ਸੁਸ਼ੋਭਿਤ ਹੋਣ ਤੇ ਸ਼ੁਰੂ ਕੀਤਾ, ਕੁਰਬਾਨੀ ਉਹਨੂੰ ਪਤਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਨੁੱਖਤਾ ਦੇ ਪੱਖ 'ਚ ਜਿਹੜਾ ਬੀੜਾ ਚੱਕਣਾ ਸੀ, ਉਹਦੇ ਵਾਸਤੇ ਤਿਆਰੀ ਉਹਨਾਂ ਨੇ ਬਹੁਤ ਸਾਰੀਆਂ ਗੁਰੂ ਕੀ ਸੰਸਥਾਵਾਂ ਰਾਹੀਂ ਪਹਿਲਾਂ ਹੀ ਸਾਨੂੰ ਬਖਸ਼ੀਆਂ ਸੀ। ਕਿਸੇ ਹੋਰ ਜੋਤ 'ਚ, ਕਿਸੇ ਭਗਤਾਂ ਦੇ ਰੂਪ 'ਚ, ਚਾਹੇ ਇੱਥੋਂ ਨੇੜੇ ਲੱਗਦੇ ਫਰੀਦਕੋਟ ਤੋਂ ਸ਼ੇਖ ਬਾਬਾ ਫਰੀਦ ਜੀ ਦੀ ਗੱਲ ਕਰੀਏ, ਜਿਨ੍ਹਾਂ ਨੇ ਪੰਜਾਬੀ ਨੂੰ ਸੁਧਾਰ ਕੇ ਉਹਦੇ ਵਿੱਚ ਗੁਰੂ ਕੀ ਬਾਣੀ ਸਾਨੂੰ ਬਖਸ਼ੀ, ਸਾਨੂੰ ਮਨੁੱਖਤਾ ਨੂੰ ਸੰਸਕ੍ਰਿਤ ਤੇ ਅਰਬ ਭਾਸ਼ਾ ਤੋਂ ਆਜ਼ਾਦ ਕਰਕੇ ਆਮ ਬੰਦੇ ਦੀ ਭਾਸ਼ਾ ਦੇ ਵਿੱਚ ਤੋਰਿਆ। ਚਾਹੇ ਮਹਾਰਾਜ ਰਵਿਦਾਸ ਸਾਹਿਬ ਦੀ ਹੋਵੇ, ਜਿਨ੍ਹਾਂ ਨੇ ਦਿਖਾਤਾ ਕਿ ਰੱਬ ਨੂੰ ਪਿਆਰਾ ਕੋਈ ਜਾਤ ਨਹੀਂ ਹੈ, ਰੱਬ ਨੂੰ ਪਿਆਰਾ ਮਨੁੱਖ ਹੈ। ਔਰ ਜਿਨ੍ਹਾਂ ਨੇ ਉਸ ਸਮੇਂ ਨਿਸ਼ਾਨਾ ਰੱਖਿਆ ਕਿ ਬੇਗਮਪੁਰਾ 'ਚ ਨਿਵਾਸ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਇਹੋ ਜਿਹੇ ਵਿਤਕਰੇ ਨਹੀਂ ਹੋਣੇ ਚਾਹੀਦੇ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਨੇ ਜਦੋਂ ਜਨੇਊ ਪੈਣ ਤੋਂ ਮਨਾ ਕੀਤਾ, ਗੁਰਸਿੱਖੀ ਨੂੰ ਦੱਸਿਆ ਕਿ ਗੁਰਸਿੱਖੀ ਕਿਸੇ ਜਾਤ ਪਾਤ ਦੇ ਅਧੀਨ ਨਹੀਂ ਹੈ। ਕਾਲੀ ਬੈਂ ਤੋਂ ਨਿਕਲ ਕੇ ਜਦ ਬਿਆਨ ਕੀਤਾ, ਕਹਿੰਦੇ ਨਾ ਕੋ ਹਿੰਦੂ ਨਾ ਮੁਸਲਮਾਨ। ਸਾਧ ਸੰਗਤ ਜੀ, ਸਾਨੂੰ ਰਾਹ ਦਿੱਤਾ ਦੂਜੀ ਪਾਤਸ਼ਾਹੀ ਮਾਤਾ ਖੀਵੀ ਜੀ ਦੇ ਲੰਗਰ ਨੇ। ਜਦ ਬੈਠੇ ਉੱਥੇ ਅਹਿਸਾਸ ਕਰਾਇਆ ਕਿ ਲੰਗਰ ਦੇ ਵਿੱਚ ਇੱਕੋ ਬਾਟੇ ਤੋਂ ਜਦ ਵੰਡ ਛਕੀਦਾ ਤਾਂ ਤੁਹਾਡੇ 'ਚ ਕੋਈ ਫਰਕ ਨਹੀਂ ਹੈ। ਤੇ ਉੱਥੇ ਹੀ ਅਖਾੜੇ ਖੋਲਤੇ ਗੁਰੂ ਸਾਹਿਬ ਨੇ। ਸਾਡਾ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਤੋਂ ਭਾਈ ਅਮਰੀਕ ਸਿੰਘ ਨੰਗਲ ਸਮੇਤ ਜਥਾ ਆਇਆ, ਉਹਨਾਂ ਦੇ ਜੀ ਆਇਆਂ ਨੂੰ ਆਖਦੇ ਜੈਕਾਰਾ ਛੱਡੀਏ, ਬੋਲੇ ਸੋ ਨਿਹਾਲ। ਸਰ ਕੁਲਵੰਤ ਸਿੰਘ ਮਝੈਲ ਸਾਹਿਬ, ਕੁਲਵੰਤ ਸਿੰਘ ਕੋਟਲਾ ਸਾਹਿਬ, ਹੋਰ ਮੋਤਵਰ ਜਥੇਦਾਰ ਸਾਹਿਬ ਆਏ ਆ, ਜੀ ਆਇਆਂ ਨੂੰ। ਸਾਧ ਸੰਗਤ ਜੀ, ਜਿੱਥੇ ਗੁਰੂ ਅੰਗਦ ਸਾਹਿਬ ਨੇ ਅਖਾੜਾ ਸਾਨੂੰ ਦਿੱਤਾ, ਉੱਥੇ ਚਾਹੇ ਅਸੀਂ ਰੱਬ ਦੇ ਬੰਨੇ ਹੋਏ ਆ,
ਰੱਬ ਦੇ ਬੰਦੇ ਆ। ਨਾਮ ਸਿਮਰਨ ਨਾਲ ਅਸੀਂ ਟੇਕ ਲਾ ਕੇ ਰੱਬ ਨਾਲ ਮਿਲਣ ਦਾ ਸਾਨੂੰ ਆਦੇਸ਼ ਹੋਇਆ। ਉੱਥੇ ਸਾਨੂੰ ਇਹ ਵੀ ਦੱਸਦਾ ਕਿ ਇਹ ਸਰੀਰ ਨੂੰ ਸੰਭਾਲਣਾ ਹੈ, ਸੰਭਾਲ ਕੇ ਇਹਨੂੰ ਵਰਤਣਾ ਹੈਗਾ ਜ਼ੁਲਮ ਦੇ ਬਰਖਲਾਫ। ਇਹ ਸਰੀਰ ਕਮਜ਼ੋਰ ਨਹੀਂ ਹੋ ਸਕਦਾ, ਇਹ ਸਰੀਰ ਤਾਕਤਵਰ ਹੋਣਾ ਚਾਹੀਦਾ ਹੈ। ਕਿਸ ਵਾਸਤੇ? ਕੌਮ ਵਾਸਤੇ। ਸਾਧ ਸੰਗਤ ਜੀ, ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਬੌਲੀ 'ਚ ਇਸ਼ਨਾਨ ਕਰਨ ਨੂੰ ਕਿਹਾ। ਉੱਥੇ ਪਿੰਡੇ ਸਾਰਿਆਂ ਦੇ ਇੱਕੋ ਪਾਣੀ 'ਚ ਡੋਬ ਆਪਾਂ ਦਿੰਦੇ ਆ, ਤੇ ਉੱਥੇ ਵੀ ਸਾਨੂੰ ਅਹਿਸਾਸ ਹੁੰਦਾ ਹੈ ਕਿ ਮਾਨਸ ਕੀ ਜਾਤ ਸਭੇ ਏਕ ਪਛਾਨਬੋ। ਸਾਧ ਸੰਗਤ ਜੀ, ਏਦਾਂ ਹੀ ਗੁਰੂ ਰਾਮਦਾਸ ਸਾਹਿਬ ਦਾ ਸਰੋਵਰ ਸਥਾਪਿਤ ਹੋਇਆ। ਇਸੇ ਤਰ੍ਹਾਂ ਅੱਗੇ ਜਾ ਕੇ ਸਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਸਾਨੂੰ ਬਖਸ਼ੇ, ਉਹਨਾਂ ਨੇ ਇੱਕ ਬਹੁਤ ਵੱਡਾ ਸਬਕ ਸਿਖਾਇਆ ਕਿ ਭਾਵੇਂ ਸਾਡੇ ਉੱਤੇ ਜ਼ੁਲਮ ਤੇ ਅਤਿਆਚਾਰ ਹੋਵੇ, ਆਪਾਂ ਨੇ ਆਪਣੇ ਸੋਚ ਤੋਂ ਵਾਂਝਾ ਨਹੀਂ ਹੋਣਾ। ਸਰ ਸਿਮਰਨਜੀਤ ਸਿੰਘ ਮਾਨ ਸਾਡੇ ਵਿੱਚ ਸੁਸ਼ੋਭਿਤ ਹੋਏ ਆ। ਮੈਂ ਬੇਨਤੀ ਕਰਦਾ ਜਥੇਦਾਰ ਸਾਹਿਬ ਨੂੰ 2-4 ਨਾਰੇ ਲਾ ਕੇ ਉਹਨਾਂ ਨੂੰ ਜੀ ਆਇਆਂ ਨੂੰ ਆਖਣ। ਸਤਿ ਸ੍ਰੀ ਅਕਾਲ। ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਮਾਨ ਤੇਰੀ ਸੋਚ ਤੇ, ਮਾਨ ਤੇਰੀ ਸੋਚ ਤੇ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਜਿੰਦਾਬਾਦ, ਜਿੰਦਾਬਾਦ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਜਿੰਦਾਬਾਦ, ਜਿੰਦਾਬਾਦ। ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬੋਲੇ ਸੋ ਨਿਹਾਲ। ਆਓ ਜੀ ਮਾਨ ਸਿੰਘ ਜੀ ਮਾਨ ਜੋ ਬੋਲ ਰਹੇ ਸਨ, ਉਹਨਾਂ ਨੂੰ ਫਿਰ ਬੇਨਤੀ ਹੈ ਦੁਬਾਰਾ ਮੈਕ ਤੇ ਆਉਣ, ਸੰਗਤਾਂ ਦੇ ਰੂਬਰੂ ਹੋਣ। ਸਾਰੀ ਮਾਨ ਸਿੰਘ ਜੀ ਮਾਨ। ਸੋ ਸਾਧ ਸੰਗਤ ਜੀ, ਗੁਰੂ ਸਾਹਿਬਾਨਾਂ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਹੜੀ ਅਤਿਆਚਾਰ ਤੇ ਜ਼ੁਲਮ ਦੇ ਬਰਖਲਾਫ ਸ਼ਹਾਦਤ ਦਿੱਤੀ, ਉਹਨੇ ਸਾਡੇ ਖਾਲਸਾ ਪੰਥ ਦਾ ਰੰਗ ਰੂਪ ਤਬਦੀਲ ਕਰਤਾ। ਆਪਾਂ ਨੂੰ 6ਵੇਂ ਪਾਤਸ਼ਾਹ ਨੇ ਪੰਚਮ ਪਿਤਾ ਦੇ ਹੁਕਮ ਤੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਕਿ ਜਿੱਥੇ ਅਸੀਂ ਗੁਰਸਿੱਖੀ 'ਚ ਜੂਝਣਾ, ਉੱਥੇ ਅਸੀਂ ਆਪਣੇ ਜਿਹੜੇ ਹੱਕ ਹੈ ਦੁਨਿਆਵੀ ਰੂਪ 'ਚ, ਉਹਨਾਂ ਤੇ ਵੀ ਪਹਿਰਾ ਦੇਣਾ ਹੈ। ਇਹ ਸੋਚ ਨੂੰ ਲੈ ਕੇ ਗੁਰਸਿੱਖੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਕੀਰਤਪੁਰ ਸਾਹਿਬ ਅਕਾਲ ਤਖਤ ਸਾਹਿਬ ਬਸਾਤੇ। ਜਿਸ ਧਰਤੀ ਦੇ ਉੱਤੇ ਗੁਰੂ ਹਰਰਾਏ ਸਾਹਿਬ ਨੇ ਵਾਤਾਵਰਣ ਦਾ ਧਿਆਨ ਰੱਖਿਆ, ਉੱਥੇ ਸਾਨੂੰ ਵਾਤਾਵਰਣ 'ਚ ਰਹਿਣ ਦਾ ਅਭਿਆਸ ਦਿੱਤਾ। ਤੇ 8ਵੀਂ ਪੀੜ੍ਹੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਜਦ ਦਿੱਲੀ ਜਾ ਕੇ ਮਰੀਜ਼ਾਂ ਦੀ ਸੇਵਾ ਕਰਕੇ ਆਪਣਾ ਜੋਤੀ ਜੋਤ ਹੋਏ, ਉੱਥੇ ਸਾਨੂੰ ਸਿਖਾਤਾ ਕਿ ਆਪਾਂ ਜਿਵੇਂ ਕ੍ਰਿਸਚਨਾਂ ਦੀਆਂ ਰੈੱਡ ਕ੍ਰਾਸ ਹੈ, ਇਸਲਾਮ ਦੀ ਰੈੱਡ ਕ੍ਰੈਸੈਂਟ ਹੈ, ਪਰ ਅਫਸੋਸ ਨਾਲ ਆਪਾਂ ਉਸ ਪੱਧਰ ਦਾ ਕੰਮ ਨਹੀਂ ਕਰ ਸਕੇ। ਆਪਾਂ ਨੂੰ ਵੀ ਕੋਵਿਡ 'ਚ ਗੁਰੂ ਘਰ ਦੀ ਸੰਸਥਾ ਰਾਹੀਂ ਜਿਹੜੇ ਉੱਥੇ ਮਰੀਜ਼ ਸੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਸੀ। ਜਿਵੇਂ ਭਾਈ ਕਨਈਆ ਨੇ, ਹੋਰਾਂ ਨੇ ਮਰੀਜ਼ਾਂ ਦੀ ਸੇਵਾ ਸਾਨੂੰ ਸਿਖਾਈ ਹੈ। ਸਾਧ ਸੰਗਤ ਜੀ, ਇਹੀ ਸੋਚ ਫਿਰ 9ਵੇਂ ਪਾਤਸ਼ਾਹ ਬਾਬਾ ਬਕਾਲਾ ਕਹਿ ਕੇ 8ਵੇਂ ਪਾਤਸ਼ਾਹ ਨੂੰ ਸਾਨੂੰ ਹੁਕਮ ਕੀਤਾ, ਜਿਨ੍ਹਾਂ ਨੇ ਕਿਸੇ ਹੋਰ ਧਰਮ ਦੇ ਉੱਤੇ ਜ਼ੁਲਮ ਹੁੰਦੇ, ਅਤਿਆਚਾਰ ਹੁੰਦੇ, ਉੱਥੇ ਸਾਨੂੰ ਇਨਸਾਫ ਲੈਣ ਦੇ ਪੱਖ 'ਚ ਉਹ ਮੁਗਲ ਹਕੂਮਤ ਕੋਲ ਜਾ ਕੇ ਉਹਨਾਂ ਨੂੰ ਕੋਸਿਆ। ਕਹਿੰਦੇ ਕਿ ਤੁਸੀਂ ਆ ਗਲਤ ਕਰ ਰਹੇ ਹੋ। ਤੇ ਮੁਗਲ ਹਕੂਮਤ ਦਾ ਜਵਾਬ ਉਹ ਸੀਸ ਜਿਹਦਾ ਜ਼ਿਕਰ ਦਸਮ ਪਿਤਾ ਨੇ ਆਪਣੇ ਹੱਥਾਂ 'ਚ ਸਵੀਕਾਰ ਕੀਤਾ ਸੀ, 9ਵੇਂ ਪਾਤਸ਼ਾਹ ਦਾ ਸੀਸ ਲਾ ਕੇ ਦੇਤਾ। ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਸਾਡੀ ਗੁਰਸਿੱਖੀ, ਨਾਮ ਸਿਮਰਨ, ਸਾਡੀਆਂ
ਸੰਸਥਾਵਾਂ ਖੜੀਆਂ ਕੀਤੀਆਂ, ਉਹ ਮਨੁੱਖਤਾ ਪ੍ਰਤੀ ਖੜੀਆਂ ਕੀਤੀਆਂ, ਕੌਮ ਪ੍ਰਤੀ ਖੜੀਆਂ ਕੀਤੀਆਂ, ਇਨਸਾਫ ਪ੍ਰਤੀ ਖੜੀ ਕੀਤੀਆਂ, ਉਹ ਮਨੁੱਖਤਾ ਨੂੰ ਆਜ਼ਾਦ ਕਰਨ ਵਾਸਤੇ ਖੜੀਆਂ ਕੀਤੀਆਂ। ਇਹ ਸਾਰਾ ਕੁਝ ਦੇ ਧਾਰਨੀ ਦਸਮ ਪਿਤਾ ਜਿਨ੍ਹਾਂ ਨੂੰ ਅੱਜ ਅਸੀਂ ਚੇਤੇ ਕਰ ਰਹੇ ਹਾਂ, ਉਹਨਾਂ ਨੇ ਆਨੰਦਪੁਰ ਸਾਹਿਬ ਜਿਹੜਾ ਨਾਨਕੀ ਚੱਕ ਸੀਗਾ ਉਹਨੂੰ ਕਿਲੇ ਦੇ ਰੂਪ 'ਚ ਜਾ ਕੇ ਆਨੰਦਪੁਰ ਸਾਹਿਬ ਸਥਾਪਿਤ ਕੀਤਾ ਤੇ ਉੱਥੇ ਭੀਮ ਚੰਦ ਵਰਗੇ ਬਿਲਾਸਪੁਰ ਦੇ ਰਾਜਿਆਂ ਦੇ ਉਹਨਾਂ ਨੂੰ ਫਿਕਰ ਹੋਣ ਲੱਗ ਪਿਆ। ਜਦ ਗੁਰੂ ਕੀ ਸੰਗਤ ਵੱਧ ਗਈ, ਗੁਰੂ ਨੇ ਆਪਣੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਤਾ। ਗੁਰੂ ਨੇ ਲੰਗਰ ਦੀ ਸੰਸਥਾ ਦੇ ਵਿੱਚ ਹਰੇਕ ਤਰ੍ਹਾਂ ਦਾ ਮਨੁੱਖ ਇਕੱਠਾ ਬੈਠ ਕੇ ਪੰਗਤ ਦੇ ਵਿੱਚ ਛਕਣ ਦਾ ਆਦੇਸ਼ ਦਿੱਤਾ। ਊਚ ਨੀਚ ਖਤਮ ਕਰਤੀ। ਆਪਣੇ ਸਿੱਖਾਂ ਦੀਆਂ ਟ੍ਰੇਨਿੰਗਾਂ ਲੈ ਕੇ ਜਦ ਪੌਂਟਾ ਸਾਹਿਬ ਜਾ ਕੇ ਬਸ ਗਏ ਤੇ ਭਗੜੀ ਤੇ ਜਾ ਕੇ ਉੱਥੇ ਫੇਰ ਭੀਮ ਚੰਦ ਤੇ ਹੋਰ ਪਹਾੜੀ ਰਾਜਿਆਂ ਨੇ ਆ ਕੇ ਗੁਰੂ ਸਾਹਿਬ ਦੇ ਉੱਤੇ ਵਾਰ ਕੀਤਾ। ਉੱਥੇ ਪੀਰ ਬੁੱਧ ਸ਼ਾਹ ਉਹ ਵੀ ਗੁਰੂ ਸਾਹਿਬ ਨਾਲ ਰਲੇ ਤੇ ਜਿਹੜਾ ਉਹਨਾਂ ਨੇ ਭੀਮ ਚੰਦ ਨੂੰ ਢਾਤਾ, ਮੁੜ ਕੇ ਭੀਮ ਚੰਦ ਸੀ ਕਰਦਾ ਤੁਰਿਆ ਫਿਰੇ। ਪਰ ਜਿੱਦਣ ਕਸ਼ਮੀਰ ਦੇ ਸੂਬੇ ਨੇ ਭੀਮ ਚੰਦ ਨੂੰ ਕਿਹਾ ਕਿ ਸਾਨੂੰ ਤੂੰ ਸਾਡਾ ਸਾਲ ਦਾ ਪੈਸਾ ਦੇ, ਉਦੋਂ ਗੁਰੂ ਸਾਹਿਬ ਦੇ ਸ਼ਰਨ 'ਚ ਆ ਕੇ ਕਹਿੰਦੇ ਸਾਡੇ ਨਾਲ ਮੁਕਾਬਲਾ ਕਰੋ। ਨਾਲ ਜਾ ਕੇ ਗੁਰੂ ਸਾਹਿਬ ਨੇ ਇਸ ਪੱਖੋਂ ਕੀਤਾ ਕਿ ਕਿਸੇ ਧਰਮ ਦੇ ਉੱਤੇ ਜਜ਼ੀਆ ਲਾ ਕੇ ਤੁਸੀਂ ਨਹੀਂ ਆਪਣਾ ਹੁਕਮ ਚਲਾ ਸਕਦੇ। ਮਾਨਸ ਕੀ ਜਾਤ ਸਭੇ ਇੱਕ ਪਛਾਨਬੋ, ਉਸ ਅਧੀਨ ਨਾਲ ਜੁੜ ਕੇ ਜੰਗ ਦੇ ਵਿੱਚ ਫਤਿਹ ਪਾਈ। ਮੁੜ ਕੇ ਫੇਰ ਭੀਮ ਚੰਦ ਤੇ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਫੇਰ ਇਹਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਧਦੇ ਸੋਚ ਦੇ ਬਰਖਲਾਫ ਲੜਨ ਦਾ ਯਤਨ ਕੀਤਾ। ਗੁਰੂ ਸਾਹਿਬ ਨੇ ਦੇਖਿਆ ਕਿ ਇਸ ਜਹਾਨ ਦੇ ਉੱਤੇ ਜਿੱਥੇ ਜ਼ੁਲਮ ਹੈ ਉੱਥੇ ਖੜਨਾ ਪੈਣਾ। ਉਹ ਜ਼ੁਲਮ ਦੇ ਬਰਖਲਾਫ ਉਹਨਾਂ ਨੇ ਇੱਕ ਹੋਰ ਸੰਸਥਾ ਖੜੀ ਕਰਤੀ ਜਿਸ ਨੂੰ ਅੱਜ ਅਸੀਂ ਖਾਲਸਾ ਕਹਿੰਦੇ ਆ, ਔਰ ਉਹਦੇ ਵਿੱਚ ਆਪ ਚੇਲੇ ਬਣ ਕੇ ਗੁਰ ਤੇ ਚੇਲੇ ਗੁਰੂ ਗੋਬਿੰਦ ਸਿੰਘ ਉਹਦੇ ਵਿੱਚ ਹਿੱਸੇਦਾਰ ਬਣੇ। ਔਰ ਉਹ ਜਿਹੜੀ ਸੰਸਥਾ ਕੜੀ ਗੁਰੂ ਸਾਹਿਬ ਨੇ ਉਹਦੇ ਬਰਖਲਾਫ ਫੇਰ ਭੀਮ ਚੰਦ ਤੇ ਉਹਦੇ ਰਾਜਿਆਂ ਨੇ ਹਮਲਾ ਕੀਤਾ ਆਨੰਦਪੁਰ ਸਾਹਿਬ ਤੇ, ਉਹ ਢਾਤਾ। ਮੁੜ ਕੇ ਫੇਰ ਵਜ਼ੀਰ ਖਾਨ ਸੂਬੇ ਸਰਹੰਦ ਉਹਨੂੰ ਨਾਲ ਮਿਲਾ ਕੇ ਗੁਰੂ ਸਾਹਿਬ ਦੇ ਉੱਤੇ ਬਿਲਕੁਲ ਘੇਰਾਬੰਦੀ ਕਰਤੀ। ਮੁੜ ਕੇ ਉਹਦੇ ਜਦ ਘੇਰਾਬੰਦੀ ਦੇ ਵਿੱਚ ਸਮਝੌਤਾ ਹੋਇਆ, ਦਿੱਲੀ ਨੇ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ ਤੇ ਅਸੀਂ ਕੁਛ ਨਹੀਂ ਕਹਿੰਦੇ। ਉਸ ਤੋਂ ਬਾਅਦ ਜੋ ਬੀਤਿਆ ਉਸ ਸਿਲਸਿਲੇ 'ਚ ਅੱਜ ਅਸੀਂ ਉਰੇ ਇਕੱਠੇ ਹੋ ਰਹੇ ਹਾਂ। ਉੱਥੇ ਸਰਬੰਸਦਾਨ ਨੇ 2 ਸਪੂਤ ਚਮਕੌਰ 'ਚ ਗਵਾਤੇ, 2 ਸਪੂਤ ਫਤਿਹਗੜ੍ਹ ਸਾਹਿਬ ਦੀਆਂ ਨੀਹਾਂ 'ਚ ਗਵਾਤੇ, ਮਾਤਾ ਜੀ ਗਵਾਤੇ। ਪਰ ਜਦ ਉੱਥੋਂ ਸਮਰਾਲੇ ਤੋਂ ਲੰਘ ਕੇ ਇੱਥੋਂ ਲੰਘ ਕੇ ਦਮਦਮਾ ਸਾਹਿਬ ਜਾ ਕੇ ਬੈਠੇ ਤੇ ਉਹਨਾਂ ਨੇ ਕੀ ਕਿਹਾ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ। ਆ ਤੁਹਾਡੇ ਸਿਰਾਂ ਨੂੰ ਉਹਨਾਂ ਨੇ ਮੰਨ ਕੇ ਕੋਈ ਹਾਰ ਨਹੀਂ ਮੰਨੀ। ਸਾਧ ਸੰਗਤ ਜੀ, ਜਿਹੜਾ ਖਾਲਸਾ ਬਣਿਆ ਉਹ ਜਿਹੜੇ ਸਮਾਜ 'ਚ ਕੁੜੈਤਾ ਹੈ, ਜੋ ਸਾਡੇ ਸਮਾਜ ਦੇ ਵਿੱਚ ਮਾੜੀਆਂ ਚੀਜ਼ਾਂ ਹੁੰਦੀਆਂ ਉਹਦੇ ਬਰਖਲਾਫ ਖੜਿਆ। ਤੇ ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਨਾਲ ਲੜ ਕੇ ਆਨੰਦਪੁਰ ਸਾਹਿਬ ਸਾਨੂੰ ਬਖਸ਼ ਕੇ, ਆਨੰਦਪੁਰ ਸਾਹਿਬ ਦੇ ਕਿਲੇ ਦੀ ਰਖਵਾਲੀ ਕਰਕੇ ਸਾਨੂੰ ਇੱਕ ਉਹ ਖਾਲਸੇ ਨੂੰ ਸਥਾਨ ਦਿੱਤਾ ਹੈ। ਤਾਂ ਹੀ ਸਾਡੀ ਪਾਰਟੀ ਉਹ ਮਹਾਨ ਦਸਮ ਪਿਤਾ ਦੀ ਸੋਚ ਤੇ ਖਾਲਿਸਤਾਨ ਦੀ ਮੰਗ ਕਰਦੀ ਹੈ, ਕਿਉਂਕਿ ਗੁਰੂ ਸਾਹਿਬ ਸਾਨੂੰ ਬਖਸ਼ ਕੇ ਗਏ ਹਨ। ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ, ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਢਾ ਕੇ ਫਤਿਹਗੜ੍ਹ ਸਾਹਿਬ ਸਥਾਪਿਤ ਕਰਕੇ ਸਿੱਕੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਦੇ ਕੇ ਉੱਥੇ ਜ਼ਿਮੀਂਦਾਰਾਂ ਨੂੰ ਵਾਹੀ ਦਾ ਹੱਕ ਦੇ ਕੇ ਸਮਾਜ 'ਚ ਤਬਦੀਲੀ ਲਿਆ ਕੇ ਉਹਨਾਂ ਨੇ ਖਾਲਿਸਤਾਨ ਹੀ ਖੜਾ ਕੀਤਾ ਹੈ। ਉਹੀ ਨਿਯਮ ਤੇ ਉਹੀ ਸੋਚ ਤੇ ਉਹ ਕਿਹੜੀਆਂ ਸੋਚਾਂ ਤੇ ਨਿਯਮ ਹੈ, ਜੇ ਥੋੜਾ ਜਿਹਾ ਦੇਖੀਏ ਤਾਂ ਉਹਦੇ ਵਿੱਚ ਜਿਹੜੀ ਆਪਾਂ ਕਹਿੰਦੇ ਹੈਗੇ ਆ
ਕਿ ਆਪਾਂ ਨੂੰ ਜੂਝਣਾ ਚਾਹੀਦਾ ਹੈ। ਜੋ ਕਾਰ ਆਜ਼ ਹਮਰ ਹਿਲਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬ ਸ਼ਮਸ਼ੇਰ ਦਸਤ। ਗੁਰੂ ਗੋਬਿੰਦ ਸਿੰਘ ਸਾਹਿਬ ਜ਼ਫਰਨਾਮੇ 'ਚ ਕਹਿੰਦੇ ਆ ਕਿ ਜਦ ਹੋਰ ਕੁਛ ਨਹੀਂ ਚੱਲਦਾ ਹੈਗਾ ਤਾਂ ਸਾਨੂੰ ਆਪਣਾ ਸ਼ਮਸ਼ੇਰ ਚੱਕਣ ਦਾ ਹੱਕ ਹੁੰਦਾ ਹੈਗਾ। ਫਿਰ ਕਹਿੰਦੇ ਆ ਕਿ ਮਾਨਸ ਕੀ ਜਾਤ ਸਵੇ ਏਕ ਪਹਿਚਾਨਬੋ ਅਕਾਲ ਉਸਤਤ ਦਸਮ ਗ੍ਰੰਥ 'ਚ। ਫਿਰ ਆਪਾਂ ਨੂੰ ਕਹਿੰਦੇ ਆ ਕਿ ਆਪਾਂ ਨੂੰ ਨਿਰਭਉ ਤੇ ਸੱਚ ਹੋਣਾ ਚਾਹੀਦਾ ਹੈ। ਇਹ ਜਦ ਦੇਸ਼ ਬਾਬਰ ਮੋਹੇ ਹੈ शुभ कर्मन ते कबू ना डरू ना डरू आर सो जब जाए लरूं। ए निश्चय कर अपनी जीत करूं। एक गुरु साहब सानू समझाते हैं कि सानू भै च नहीं रहना चाहिए, सानू सच ते पहरा देना चाहिए। फिर जेड़ा गरीब दी रक्षा करना है, गुरु साहब कहते हैं गरीब निवास गोविंद गुर हमारा। एक गुरु साहब खालसे नू हिदायत करते हैं कि गरीब नू आपां रखिया देनी है। ते सब तो वड्डा जिहड़ा हैगा सानू वाहिगुरु जी का खालसा वाहिगुरु जी की फतेह के रब च रब दे हुक्म दे अधीन असी तुरी जाना हैगा। फिर सेवा सानू कहंदे हैं जद अरदास करी जी है श्री सर्ब लोक सुख प्रदे श्री गुरु गोबिंद सिंह। ये सानू उन्हां ने हुक्म कीता है। फिर खालसा दा जिहड़ा भाईबंदी है रहत प्यारे मुझको सिख प्यारा नहीं, वो सोच प्यारी है गुरु साहब नू ते ओदे मगर खालसा खड़ा है। ते जिहड़ा हरेक धर्म नू जूण दा हक है तवे मुकाम को रख लिया पंडित पादन को जड़ लिया। ये बचित्र नाटक च कहते हैं जेड़े पंडितां ते बामणां नू नौवें पातशाह ने बचाया। फिर सानू निर्भय ते आत्म उस अपने आप करन च आप सहाय होगा दसम ग्रंथ च सानू कहते हैं। ते ओ रब थोड़े पक्ष च खड़ा है। होरां नू मानना ते सत्कार देना। मिट्टी धुंध जग चानन हुआ सिंह भूप के जागण ते दुआ। अकाल उस्तत दसम ग्रंथ च गुरु साहब कहते हैं। फिर अज इस स्टेज ते मुड़ के क्यों डराना पै रहा? क्योंकि एक पासे जाके सुखबीर सिंह बादल अपने प्यो नू भुल चुके है। प्यो नू क्यों भुल चुके? जिथे दसम पिता नू भुल चुके है। प्रकाश सिंह बादल ने साइन करके खालिस्तान दा मता यूनाइटेड नेशंस च दिता तो फिर खालिस्तान तो भजदे क्यों है? खालसा कोई माड़ी चीज है? जिसने सरबंस दान करके खालसा पंथ खड़ा किया उन्हें की माड़ा किया? अज नवीं धिड़ां खड़ियां हो रही हैं, कहते हैं कि खालिस्तान तो अलावा होर बहुत मुद्दे हैं ते सब तो माड़ी गल कहते हैं खालिस्तान दा मान दा मुद्दा है। किहड़े मान दा मुद्दा है? ये गुरु का मुद्दा है। ये थानू कोई गुरु देखते हैं? ये गुरु साहब दा मुद्दा है। ते साध संगत जी कह देना कि होर बहुत मुद्दे हैं, ये तो बेवकूफी है। तुसी अज 10 गुरुआं 11वें गुरु दी हजूरी च नतमस्तक होके किस मुंह नाल कह सकते हो कि खालिस्तान तो होर मुद्दे की कर लोगे? तुसी ओ जेड़ा शूद्र कह के बामण ने दबाया होया सी ओनू भगत महाराज रविदास वांगू आजाद कर सकते हो? थोड़े च इन्नी जुरत है? तुसी गुरु नानक साहब वांगू थां थां जाके उदासियां करके अपने पुत्तां नू छड्ड के गुरगद्दियां किसी होर नू फड़ा के लैक नू ओ काम कर सकते हो? नहीं कर सकते। जेड़ी खालसाई सोच है साध संगत जी ओदे मगर तां गुरु साहिबां ने शहादतां सरबंस दान के आ इत्थे तक पहुंचाई है। फिर कह देना कि खालिस्तान तो असी नहीं सहमत है।
ਫਿਰ ਭਰਾਵਾ ਤੈਨੂੰ ਦਿੱਤਾ ਕੀ ਹੈ? ਇਹ ਸਟੇਜ ਅੱਜ ਇਸ ਗੱਲ ਦੀ ਨਿਖੇਧੀ ਕਰਦਾ ਕਿ ਖਾਲਿਸਤਾਨੀ ਨੂੰ ਮਾੜਾ ਦਿਖਾਇਆ ਜਾ ਰਿਹਾ। ਜਿਹੜਾ ਸੋਚ ਗੁਰੂ ਸਾਹਿਬ ਨੇ ਸਰਬੰਸ ਦਾਨ ਕੇ ਪਾਲੀ ਹੈ, ਮਨੁੱਖਤਾ ਨੂੰ ਆਜ਼ਾਦ ਕੀਤਾ, ਹਿੰਦੂ ਧਰਮ ਵਾਸਤੇ ਸੀਸ ਦੇਤਾ ਹੈਗਾ, ਟੱਕਰਾਂ ਮੁਗਲ ਹਕੂਮਤ ਨਾਲ ਲਿੱਤੀਆਂ, ਸਭ ਕੁਝ ਦਾਨ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਬਖਸ਼ ਕੇ ਖਾਲਸਾ ਪੰਥ ਖੜਾ ਕਰਕੇ ਅੱਜ ਇਹ ਧਰਤੀ ਦੇ ਉੱਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਰ ਚਲਾ ਕੇ ਮਹਾ ਸਿੰਘ ਦੀ ਜਿੰਨੀ ਰੱਖਿਆ ਤੇ 40 ਮੁਕਤਿਆਂ ਦੀ ਕਰ ਸਕਦੇ ਸੀ, ਖੜ ਕੇ ਕੀਤੀ ਹੈ। ਜਿੱਥੇ ਨਿਰਾਸ਼ਾ ਤੇ ਨਹੀਂ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿੱਥੋਂ ਦਮਦਮਾ ਸਾਹਿਬ ਜਾ ਕੇ ਤੁਹਾਨੂੰ ਦੇਖ ਕੇ ਕਹਿੰਦੇ ਜੀਵਤ ਹੈ ਹਜ਼ਾਰੋ, ਢਹਿੰਦੀ ਕਲਾ ਨਹੀਂ ਚੜ੍ਹਦੀ ਕਲਾ ਦੇ ਵਿੱਚ ਸਾਨੂੰ ਕੌਮ ਨੂੰ ਬਣਾ ਕੇ ਗਏ ਆ। ਉੱਥੇ ਆ ਕੇ ਕਹਿ ਦੇਣਾ ਕਿ ਖਾਲਿਸਤਾਨ ਤੋਂ ਇਲਾਵਾ ਹੋਰ ਮੁੱਦੇ ਆ, ਉਹ ਸ਼ਰਮ ਕਰੋ, ਸ਼ਰਮ ਕਰੋ। ਇਹ ਧਰਤੀ ਬੜੀ ਦਿਆਲੂ ਹੈ, ਇਹਨੇ ਖੂਨ ਜ਼ਰੂਰ ਲੈ ਲਿਆ ਸਿੱਖਾਂ ਦਾ, ਪਰ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਆਪਣੀ ਦਇਆ ਦੇ ਕੇ ਗਏ ਆ। ਜਿਹੜਾ ਛੱਡ ਕੇ ਚਲੇ ਗਏ ਸੀ 40 ਮੁਕਤੇ, ਉਹਨਾਂ ਨੂੰ ਮੁਕਤ ਕਰਕੇ ਗਏ ਆ। ਸੁਖਬੀਰ ਸਿਆਂ ਨਵੇਂ ਦਲ ਜਿਹੜੇ ਇਸ ਧਰਤੀ ਤੇ ਆਏ ਆ, ਆਪਣੇ ਗੁਰੂ ਦੀ ਬਣਾਈ ਹੋਈ ਖਾਲਸਾਈ ਸੋਚ ਤੇ ਸੰਗੋ ਨਾ। ਦਿੱਲੀ ਬਹੁਤ ਕੁਝ ਤੁਹਾਨੂੰ ਸਿਖਾ ਦੂਗਾ, ਦਿੱਲੀ ਤੁਹਾਨੂੰ ਬਹੁਤ ਕੁਝ ਕਹਿ ਦੂਗਾ ਕਿ ਐ ਸਿੱਖ ਚੰਗੇ ਆ ਪਰ ਖਾਲਸਾ ਮਾੜਾ, ਤੇ ਫਿਰ ਖਾਲਸਾ ਕਿੱਥੋਂ ਆਇਆ? ਸਿੱਖਾਂ ਦੇ ਗੁਰੂਆਂ ਨੇ ਹੀ ਬਣਾਇਆ। ਜੇ ਖਾਲਸਾ ਤੁਹਾਨੂੰ ਠੀਕ ਹੈ ਤੇ ਖਾਲਸੇ ਦੇ ਨਿਯਮਾਂ ਦੇ ਅਧੀਨ ਖਾਲਿਸਤਾਨ 'ਚ ਤੁਹਾਨੂੰ ਕਿਹੜੀ ਮਿਰਚ ਲੜਦੀ ਹੈ? ਸੋ ਸਾਧ ਸੰਗਤ ਜੀ, ਤੁਸੀਂ ਉਰੇ ਆਏ ਹੋ, ਸਿਰ ਚੱਕ ਕੇ ਆਏ ਹੋ, ਦਸਮ ਪਿਤਾ ਦੇ ਪਿਆਰ ਮਗਰ ਆਏ ਹੋ, ਮਹਾ ਸਿੰਘ 40 ਮੁਕਤਿਆਂ ਦੀ ਕੁਰਬਾਨੀ ਮਗਰ ਆਏ ਹੋ, ਮੁਕਤ ਹੋਣ ਆਏ ਹੋ, ਤੁਸੀਂ ਖਾਲਿਸਤਾਨੀ ਬਣਨ ਆਏ ਹੋ। ਸੋ ਅਖੀਰ 'ਚ ਮੈਂ ਤੁਹਾਨੂੰ ਬੇਨਤੀ ਕਰਦਾ, ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਸਰਦਾਰ ਇਮਾਨ ਸਿੰਘ ਜੀ ਮਾਨ ਦਾ, ਜਿਨ੍ਹਾਂ ਨੇ ਬੜੇ ਹੀ ਜੋਸ਼ ਦੇ ਨਾਲ ਆਪਣੇ ਜਿਹੜੇ ਉਹ ਵਿਚਾਰ ਸਾਂਝੇ ਕੀਤੇ ਨੇ। ਸੋ ਸਾਡੇ ਵਿਚਕਾਰ ਕੌਮ ਦੇ ਮਹਾਨ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਸਮੁੱਚੀ ਲੀਡਰਸ਼ਿਪ ਦੇ ਸਮੇਤ ਪਹੁੰਚ ਚੁੱਕੇ ਨੇ, ਸਟੇਜ ਤੇ ਬਿਰਾਜਮਾਨ ਨੇ। ਉਹਨਾਂ ਦਾ ਇੱਥੇ ਆਉਣ ਤੇ ਜੀ ਆਇਆਂ ਧੰਨਵਾਦ ਕੀਤਾ ਜਾਂਦਾ। ਸੋ ਸਾਡੇ ਵਿਚਕਾਰ ਅੰਮ੍ਰਿਤਸਰ ਤੋਂ ਸਰਦਾਰ ਅਮਰੀਕ ਸਿੰਘ ਜੀ ਨੰਗਲ, ਜੋ ਮਾਝਾ ਜ਼ੋਨ ਦੇ ਜਥੇਬੰਦਕ ਸਕੱਤਰ ਨੇ, ਉਹਨਾਂ ਦੇ ਨਾਲ ਕੁਲਵੰਤ ਸਿੰਘ ਜੀ ਮਜੀਠਾ, ਸਰਦਾਰ ਕੁਲਵੰਤ ਸਿੰਘ ਜੀ ਮਝੈਲ, ਜਿਹੜਾ ਵੱਡਾ ਜਥਾ ਲੈ ਕੇ ਉਹ ਇੱਥੇ ਪਹੁੰਚੇ ਆ। ਇੱਥੇ ਪਹੁੰਚਣ ਤੇ ਉਹਨਾਂ ਦਾ ਧੰਨਵਾਦ। ਹਲਕਾ ਸ਼ੁਤਰਾਣਾ ਦੀ ਸੰਗਤ ਪਹੁੰਚੀ ਹੈ, ਜਥੇਦਾਰ ਗੁਰਚਰਨ ਸਿੰਘ ਜੀ ਗਰਾਇਆ, ਬਾਬਾ ਸੁੱਖਾ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਸਾਰੇ ਇੱਥੇ ਪਹੁੰਚੇ, ਉਹਨਾਂ ਦਾ ਵੀ ਧੰਨਵਾਦ। ਸਰਦਾਰ ਹਰਫੂਲ ਸਿੰਘ ਜੀ ਬਠਿੰਡਾ, ਸਰਦਾਰ ਹਰਪਾਲ ਸਿੰਘ ਜੀ ਚੱਕ ਕਤਰ ਸਿੰਘ ਵਾਲਾ, ਤਰਨਜੀਤ ਸਿੰਘ ਜੀ ਹਲਕਾ ਭਲਾਥ ਤੋਂ, ਉਹ ਵੀ ਇੱਥੇ ਵੱਡਾ ਜਥਾ ਲੈ ਕੇ ਪਹੁੰਚੇ ਆ, ਧੰਨਵਾਦ ਕਰਦੇ ਆ। ਸਰਦਾਰ ਰਾਮ ਮਹਿੰਦਰ ਸਿੰਘ ਜੀ ਮੰਗੜਕੇਰ, ਸਤਨਾਮ ਸਿੰਘ ਜੀ ਰਤੋਕੇ, ਜੋ ਸਾਡੇ ਯੂਥ ਦੇ ਪ੍ਰਧਾਨ ਨੇ ਸੰਗਰੂਰ ਤੋਂ, ਵੀ ਇੱਥੇ ਪਹੁੰਚੇ ਨੇ। ਸਰਦਾਰ ਹਰਮੀਤ ਸਿੰਘ ਜੀ ਸੋਢੀ ਯੂਥ ਤੋਂ ਪਟਿਆਲੇ ਤੋਂ, ਉਹ ਵੀ ਇੱਥੇ ਪਹੁੰਚੇ ਨੇ। ਸਰਦਾਰ ਰਣਜੀਤ ਸਿੰਘ ਵਾਂਦਰ, ਗਰਨੈਲ ਸਿੰਘ ਜੀ ਰਾਮਪੁਰਾ ਸੰਗਰੂਰ ਤੋਂ, ਜਹੇਦਾਰ ਬਲਕਾਰ ਸਿੰਘ ਜੀ ਜੋਗੇਵਾਲਾ ਫਿਰੋਜ਼ਪੁਰ ਤੋਂ, ਜੋ ਕਿਸਾਨ ਵਿੰਗ ਦੇ ਪ੍ਰਧਾਨ ਨੇ, ਉਹ ਵੀ ਇੱਥੇ ਪਹੁੰਚੇ। ਆਉਣ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸਰਦਾਰ ਨਿਸ਼ਾਨ ਸਿੰਘ ਜੀ ਆਰਐਫਕੇ ਫਿਰੋਜ਼ਪੁਰ ਤੋਂ ਵੀ ਜਥਾ ਲੈ ਕੇ ਪਹੁੰਚੇ, ਉਹਨਾਂ ਦਾ ਵੀ ਧੰਨਵਾਦ। ਸਰਦਾਰ ਰਜਿੰਦਰ ਸਿੰਘ ਜੀ ਜਵਾਰ ਕੇ, ਸਰਦਾਰ ਬਲਵੀਰ ਸਿੰਘ ਜੀ ਅਤੇ ਸਰਦਾਰ ਭੋਲਾ ਸਿੰਘ ਜੀ ਮੁਦਕੀ ਫਿਰੋਜ਼ਪੁਰ ਤੋਂ, ਉਹ ਵੀ ਵੱਡਾ ਜਥਾ ਲਾ ਕੇ ਪਹੁੰਚੇ ਨੇ। ਜਹੇਦਾਰ ਸੂਰਤ ਸਿੰਘ ਮਮਦੋਟ, ਸਰਦਾਰ ਮੇਹਰ ਸਿੰਘ ਜੀ ਜੰਗ ਮਮਦੋਟ ਤੋਂ, ਉਹ ਵੀ ਵੱਡੀ ਸੰਗਤ ਦੇ ਨਾਲ ਇਸ ਪੰਡਾਲ ਦੇ ਵਿੱਚ ਪਹੁੰਚਣ ਤੇ ਜੀਆਂ ਆਖਦੇ ਆ। ਸਰਦਾਰ ਗੁਰਚਰਨ ਸਿੰਘ ਜੀ ਕੋਟਲੀ ਹਲਕਾ ਇੰਚਾਰਜ ਮੌੜ, ਜਹੇਦਾਰ ਬਲਵਿੰਦਰ ਸਿੰਘ ਜੀ ਚੀਮਾ ਪਟਿਆਲੇ ਤੋਂ, ਸਰਦਾਰ ਬਲਜੀਤ ਸਿੰਘ ਜੀ ਗਿੱਲ, ਪਿੱਪਲ ਸਿੰਘ ਜੀ ਮੱਲਾਂ ਵਾਲੇ ਤੋਂ ਫਿਰੋਜ਼ਪੁਰ ਤੋਂ, ਉਹਨਾਂ ਦੇ ਨਾਲ
ਬੋੜ ਸਿੰਘ ਜੀ ਗੱਟੀਆਂ ਉਹ ਵੀ ਇੱਥੇ ਵੱਡਾ ਜਥਾ ਲੈ ਕੇ ਪਹੁੰਚੇ ਆ। ਧੰਨਵਾਦ ਕਰਦੇ ਆ ਸਰਦਾਰ ਜਸਵੰਤ ਸਿੰਘ ਜੀ ਦੀਪ ਸਿੰਘ ਵਾਲਾ, ਉਹ ਵੀ ਸੰਗਤ ਦੇ ਨਾਲ ਇੱਥੇ ਪਹੁੰਚੇ। ਇੱਥੇ ਆਉਣ ਤੇ ਉਹਨਾਂ ਦਾ ਜੀ ਆਇਆਂ। ਸੋ ਅਗਲੀ ਕਾਰਵਾਈ ਜਿਹੜੀ ਉਹ ਮੈਂ ਸਰਦਾਰ ਬਲਦੇਵ ਸਿੰਘ ਜੀ ਵੜਿੰਗ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸੰਗਤ ਦੇ ਸਨਮੁਖ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਦਾ ਸਰਦਾਰ ਸੁਰਜੀਤ ਸਿੰਘ ਜੀ ਗੁਰੂ ਸਰ, ਜੋ ਗਿੱਦੜਵੇ ਹਲਕੇ ਤੋਂ ਹਰਦੀਪ ਸਿੰਘ ਉਹਨਾਂ ਦੇ ਨਾਲ ਨੇ, ਵੱਡਾ ਜਥਾ ਲੈ ਕੇ ਆਏ ਨੇ ਔਰ ਗਿੱਦੜਵੇ ਹਲਕੇ ਵਿੱਚੋਂ ਕਾਨਫਰੰਸ ਵਾਸਤੇ ਵੀ ਐਤਕੀ ਉਹਨਾਂ ਨੇ ਸਾਨੂੰ ਪੂਰਨ ਸਾਥ ਦੇ ਕੇ ਯੋਗਦਾਨ ਵੀ ਪਾਇਆ। ਸੋ ਮੈਂ ਬੇਨਤੀ ਕਰਦਾ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਜੋ ਪਾਰਟੀ ਦੇ ਜਨਰਲ ਸੈਕਟਰੀ ਨੇ, ਉਹ ਆ ਕੇ ਸਟੇਜ ਤੇ ਸੰਗਤਾਂ ਦੇ ਰੂਬਰੂ ਹੋਣਗੇ। ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਬੋਲੇ ਸੋ ਨਿਹਾਲ। ਜੀ ਮੇਰੀ ਬੇਨਤੀ ਹੈ ਕਿ ਆਜੋ ਦਲੇਰ ਸਾਹਿਬ, ਤੁਹਾਡੀ ਲੋੜ ਹੈ ਤੇ ਤੁਸੀਂ ਇੱਕ ਚਿੰਤਾ ਸੰਤਾਂ ਦੀ। ਮਾਨ ਸਾਹਿਬ ਦੇ ਆਉਣ ਤੇ ਦਰਸ਼ਨ ਸਿੰਘ ਜੀ ਦਲੇਰ ਉਹ ਆਪਣੀ ਇੱਕ ਕਵਿਤਾ ਜਿਹੜੀ ਹੈ ਉਹ ਸਾਂਝੀ ਕਰਨਗੇ। ਆਓ ਜੀ ਦਲੇਰ ਸਾਹਿਬ। परम सत्कारयोग गुरु रूप खालसा जी, श्रोमणी अकाली दल ਅੰਮ੍ਰਿਤਸਰ ਦੇ ਸਾਰੇ ਹੀ ਅਹੁਦੇਦਾਰ ਤੇ ਵਰਕਰ, ਜੋ ਕਿ ਸਰਦਾਰ ਇਮਾਨ ਸਿੰਘ ਮਾਨ ਕੌਮ ਦੇ ਸਾਹਿਬ ਮਾਨ ਸਾਹਿਬ, ਉਹ ਵੀ ਇਤਿਹਾਸ ਸੁਣਨ ਦੇ ਸ਼ੌਕ ਰੱਖਦੇ ਨੇ ਬੜਾ। ਰਾਗੀਆਂ ਢਾਡੀਆਂ ਦਾ ਸਤਿਕਾਰ ਖੁੱਲ ਕੇ ਖੁੱਲੇ ਦਿਲ ਨਾਲ ਕਰਦੇ ਨੇ। ਪ੍ਰਧਾਨ ਸਾਹਿਬ ਕਹਿੰਦੇ ਮਾਨ ਸਾਹਿਬ ਸ਼ੇਰ ਆ, ਫਿਰ ਮੈਂ ਤੁਸੀਂ ਬੱਬਰ ਸ਼ੇਰ ਹੋ, ਕਹਿੰਦੇ ਬੱਬਰ ਸ਼ੇਰ ਹੈ। ਹੁਣ ਹੋਰ ਗੱਲ ਚੱਲ ਪਈ ਮਾਨ ਸਾਹਿਬ ਤੇ ਬੱਬਰ ਸ਼ੇਰ ਹੈਗੇ ਨੇ, ਹੁਣ ਸਾਰੀਆਂ ਸਟੇਜਾਂ ਤੇ ਬੋਲਦੇ ਨੇ ਮੈਂ ਸ਼ੇਰ ਦਾ ਬੱਚਾ। ਉਹ ਸ਼ੇਰਨੀ ਨੇ ਸੁਣ ਲਿਆ, ਸ਼ੇਰਨੀ ਨੇ ਸ਼ੇਰ ਨੂੰ ਘੇਰ ਲਿਆ, ਕਹਿੰਦਾ ਤੂੰ ਜਾਨਾ ਸ਼ਿਕਾਰ ਖੇਡਣਾ ਤੇ ਆ ਤੇਰੇ ਬੱਚੇ ਕਿੱਥੋਂ ਆ ਗਏ? ਉਹ ਕਹਿੰਦਾ ਮੈਂ ਤਾਂ ਜੇ ਪਿੰਡ ਦੇ ਕੋਲ ਦੀ ਲੰਘ ਜਾ ਤੇ ਕਲਵਾਟ ਮੱਚਣ ਦਾ ਅਨਾਉਂਸਮੈਂਟਾਂ ਹੋ ਜਾਂਦੀਆਂ, ਲੋਕ ਗੰਡਾਸੇ ਚੱਕ ਕੇ ਡਾਂਗਾ ਚੱਕ ਕੇ ਆਉਂਦੇ ਨੇ, ਬੰਦੂਖਾਂ ਚੱਕ ਕੇ ਪਿੰਡ ਦੇ ਕੋਲ ਦੀ ਲੰਘ ਜਾ, ਮੈਂ ਕਿਸੇ ਦੇ ਘਰੇ ਕਦੋਂ ਜਾਣਾ? ਉਹ ਕਹਿੰਦੀ ਫਿਰ ਸਾਰੇ ਕਿਉਂ ਕਹੀ ਦੇਣਗੇ ਸ਼ੇਰ ਦਾ ਬੱਚਾ ਸ਼ੇਰ ਦਾ ਬੱਚਾ? ਉਹ ਕਹਿੰਦਾ ਐਵੇਂ ਝੂਠ ਬੋਲੀ ਜਾਂਦੇ ਨੇ, ਸ਼ੇਰ ਦੇ ਬੱਚੇ ਤਾਂ ਆ ਬੈਠੇ ਨੇ। ਆਓ ਖਾਲਸਾ ਜੀ, ਬੱਬਰ ਸ਼ੇਰ ਸੰਤ ਸਿੰਘ ਮਾਨ ਸਾਹਿਬ, ਮਾਸਟਰ ਕਰਨਾਲ ਸਿੰਘ ਜੀ ਨਾਰੀਕੇ ਸਾਹਿਬ, ਜਨਰਲ ਸਕੱਤਰ ਸਾਹਿਬ ਅਮਰੀਕ ਸਿੰਘ ਜੀ, ਸੁਖਵਿੰਦਰ ਸਿੰਘ ਜੀ ਭੈਣੀ ਸਾਹਿਬ, ਮੈਂ ਕਾਫੀ ਸਿੰਘ ਦੇ ਨਾਮ ਪਹਿਲਾਂ ਰਹਿ ਗਏ ਸੀ ਬੋਲਣ ਤੋਂ ਪਹਿਲਾਂ। ਚਲੋ ਮੈਂ ਟਾਈਮ ਲਾਵਾਂ, ਇੱਕ ਜਕਾਰਾ ਛੱਡ ਦਿਓ ਗੱਜ ਕੇ, ਬੋਲੇ ਸੋ ਨਿਹਾਲ। ਬਹੁਤ ਸਾਰੀਆਂ ਸੰਗਤਾਂ ਨੂੰ ਬਹੁਤ ਸਾਰਾ ਮਾਣ ਆਇਆ। ਸੋ ਇਮਾਨ ਸਿੰਘ ਮਾਨ ਸਾਹਿਬ ਜੀ ਇੱਕ ਗੱਲ ਕਹਿ ਗਏ ਨੇ, ਮਿੱਟੀ ਧੁੰਦ ਜੱਗ ਚਾਨਣ ਹੋਆ, ਚੌਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਆ। ਰਣਜੀਤ ਸਿੰਘ ਬਾਂਦਰ ਸਾਹਿਬ ਬੈਠੇ ਨੇ। ਸੋ ਖਾਲਸਾ ਜੀ, ਉਹ ਜਿਹੜੀ ਆ ਧੁੰਦ ਪੈਂਦੀ ਹੈ ਇਹਨੂੰ ਨਹੀਂ ਕਿਹਾ
ਉਹ ਧੁੰਦ ਜ਼ੁਲਮਾਂ ਦੀ, ਪਾਪਾਂ ਦੀ ਅੱਜ ਵੀ ਪੈ ਰਹੀ ਹੈ। ਅੱਜ ਪਿੰਡ ਦਾਨ ਸਿੰਘ ਵਾਲੇ 8 ਘਰ ਸਾੜਤੇ ਨਸ਼ੇੜੀਆਂ ਨੇ। ਉਧਰ ਵੀ ਸਾਡੇ ਪ੍ਰਧਾਨ ਸਾਹਿਬ ਇਹੀ ਧਿਆਨ ਦੇਣਗੇ, ਮੈਨੂੰ ਪਤਾ ਹੈ। ਭਾਵੇਂ ਪਰਵਿੰਦਰ ਸਿੰਘ ਝੋਟਾ ਉੱਥੇ ਪਹੁੰਚ ਚੁੱਕੇ ਨੇ, ਅਮਰੀਤ ਸਿੰਘ ਜੀ। ਹਾਂਜੀ, ਆਓ ਖਾਲਸਾ ਜੀ। ਤੇ ਫਿਰ ਜਦੋਂ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਸਰਦਾਰ ਸਿੰਘ ਮਾਨ ਸਾਹਿਬ ਨੇ ਆਪਣੇ ਅਹੁਦੇ ਨੂੰ ਠੋਕਰ ਮਾਰ ਦਿੱਤੀ। ਮਾਨ ਸਾਹਿਬ ਵੱਲੋਂ ਬਹੁਤ ਸਾਰਾ ਮਾਣ ਆਇਆ, ਧੰਨਵਾਦ ਕਰਦੇ ਆ। ਸੋ ਆਓ ਖਾਲਸਾ ਜੀ, ਮੈਂ ਉਹਨਾਂ ਧਰਮੀ ਫੌਜੀਆਂ ਦੀ ਵੀ ਗੱਲ ਕਰਾਂ ਥੋੜੀ ਜੀ, ਜਿਨ੍ਹਾਂ ਨੇ ਆਪਣੀਆਂ ਵੈਰਕਾਂ ਛੱਡੀਆਂ ਔਰ ਜਿਨ੍ਹਾਂ ਨੇ ਆਪਣੇ ਬਾਲ ਬੱਚੇ ਛੱਡੇ, ਜਿਨ੍ਹਾਂ ਨੇ ਆਪਣੀਆਂ ਨੌਕਰੀਆਂ ਛੱਡੀਆਂ। ਮੈਂ ਇੱਕ ਸ਼ੇਰ ਬੋਲ ਕੇ ਫਿਰ ਕਵਿਤਾ ਬੋਲੂੰ, ਜੋ ਇੰਦਰਾ ਗਾਂਧੀ ਦੇ ਨਾਲ ਮਾਨ ਸਾਹਿਬ ਨੇ ਉਹਨੂੰ ਮੂੰਹ ਤੋੜਨ ਵਜਾ ਦਿੱਤਾ। ਮੈਂ ਇਹ ਪੇਸ਼ ਕਰਨੀ ਹੈ ਪਹਿਲਾਂ ਇੱਕ ਸ਼ੇਰ ਥੋੜਾ ਜਿਹਾ। ਉਹ ਜਿੰਨਾ ਧਰਮ ਦੀ ਖਾਤਰ ਕੀਤਾ ਹੈ ਤਿਆਗ ਸਰੀਰਾਂ ਦਾ, ਧੰਨਵਾਦ ਕਰਿਆ ਨਾ ਜਾਵੇ ਸਿੱਖ ਫੌਜੀ ਵੀਰਾਂ ਦਾ। ਹਾਏ ਧੰਨਵਾਦ ਕਰਿਆ ਨਾ ਜਾਵੇ ਸਿੱਖ ਫੌਜੀ ਵੀਰਾਂ ਦਾ, ਜਿਹੜੇ ਅੱਜ ਰੁਲਦੇ ਫਿਰਦੇ ਨੇ ਖਾਲਸਾ ਜੀ, ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੀਆਂ ਜਾਨਾਂ ਤਲੀ ਤੇ ਰੱਖੀਆਂ। ਤੇ ਸਰਦਾਰ ਸਿੰਘ ਮਾਨ ਸਾਹਿਬ ਨੇ ਉਸੇ ਟਾਈਮ ਆਪਣੇ ਅਹੁਦੇ ਨੂੰ ਠੋਕਰ ਮਾਰੀ ਤੇ ਇੰਦਰਾ ਗਾਂਧੀ ਬੜੇ ਲਾਲਚ ਦੇਣ ਲੱਗੀ ਹੈ। ਪਰ ਮਾਨ ਸਾਹਿਬ ਕਹਿੰਦੇ ਇਹ ਮਰਦਾਂ ਦੀ ਕੌਮ ਹੈ ਜਿਹੜੇ ਅਹੁਦਿਆਂ ਨੂੰ ਠੋਕਰ ਮਾਰਦੇ ਨੇ ਤੇ ਖੰਡੇ ਦੀ ਨੋਕ ਤੇ ਚਾਬੀਆਂ ਖੋਹਦੇ ਨੇ। ਸੋ ਖਾਲਸਾ ਜੀ ਆਓ ਗੌਰ ਨਾਲ ਸੁਣਨਾ, ਉਹਨਾਂ ਲੈਣਾ। ਤੈਨੂੰ ਇੰਦਰਾ ਗਾਂਧੀ ਆਖਦੇ, ਤੈਨੂੰ ਇੰਦਰਾ ਗਾਂਧੀ ਆਖਦੇ, ਮੈਨੂੰ ਕਹਿੰਦੇ ਸਿਮਰਨਜੀਤ ਨੀ, ਮੈਨੂੰ ਕਹਿੰਦੇ ਸਿਮਰਨਜੀਤ ਨੀ, ਸਾਡਾ ਤੱਕ ਟਾਟਾ ਪੈਰ ਨੇ, ਤਖਤ ਕਹਾਤਾ ਵੈਰ ਨੇ, ਕੀਤੀ ਵਿਪਰਾਂ ਵਾਲੀ ਰੀਤ ਨੀ। ਸਾਡਾ ਤਖਤ ਕਹਾਤਾ ਵੈਰ ਨੇ, ਸਾਡਾ ਤਖਤ ਕਹਾਤਾ ਵੈਰ ਨੇ, ਕੀਤੀ ਵਿਪਰਾਂ ਵਾਲੀ ਰੀਤ ਨੀ, ਕੀਤੀ ਵਿਪਰਾਂ ਵਾਲੀ ਰੀਤ ਨੀ, ਤੈਨੂੰ ਦਿੱਲੀ ਦੇ ਤਖਤ ਬਹਾ ਲਿਆ, ਦਿੱਲੀ ਦੇ। ਗੁਰਦੀਪ ਸਿੰਘ ਜੀ ਢੁੱਡੀ ਸਾਹਿਬ ਜੋ ਚੜ੍ਹਦੀ ਕਲਾ ਦੇ ਜਿਨ੍ਹਾਂ ਨੇ ਪਹਿਲਾਂ 2.5 ਸਾਲ ਬਰਗਾੜੀ ਮੋਰਚੇ ਤੇ ਸੇਵਾ ਕੀਤੀ ਹੈ। ਹੋਰ ਸੰਗਤਾਂ ਵੱਲੋਂ ਮਾਣ ਹੈ। ਸੋ ਗੌਰ ਸੁਣੋ। ਤੈਨੂੰ
ਕਰ ਗਏ ਆਪਣੀ ਰੀਤ ਨੀ। ਆਵੇਂ ਮਾਸ ਜਮੂਰਾਂ ਨਾਲ ਤੋੜਦੇ ਸਿੰਘਾਂ ਦੀਏ ਵੈਰ ਨੇ। ਆਵੇਂ ਮਾਸ ਜਮੂਰਾਂ ਨਾਲ ਤੋੜਦੇ ਸਾਡਾ ਮਨ ਹੈ ਪਾਕ ਪਨੀਤ ਨੀ। ਸਾਡਾ ਮਨ ਹੈ ਪਾਕ ਪਨੀਤ ਨੀ। ਨੀ ਤੂੰ ਪਾਪ ਕਮਾਇਆ ਵੈਰ ਨੇ। ਪਾਪ ਕਮਾਇਆ ਵੈਰ ਨੇ। ਅਸੀਂ ਰਹਿਣਾ ਹੈ ਸਰਜੀਤ ਨੀ। ਇਹ ਸਾਡਾ ਖਾਲਸਾ ਜੀ ਨੇਕਾਂ ਕੱਟ ਝੱਲ ਕੇ ਤਸੀਹੇ ਝੱਲ ਕੇ ਕੌਮ ਦੀ ਗਵਾਹੀ ਸਰਜੀਤ ਹੋ ਕੇ ਕਰ ਰਹੇ ਨੇ। ਸੋ ਗੌਰ ਨਾਲ ਸੁਣਨਾ ਅਗਲੇ ਰਹਿਣਾ। ਨੀ ਤੂੰ ਪਾਪ ਕਮਾਇਆ ਵੈਰ ਨੇ। ਤੂੰ ਕੀ ਜਾਣੇ ਅਮਰ ਸੰਗੀਤ ਨੀ। ਤੂੰ ਕੀ ਜਾਣੇ ਅਮਰ ਸੰਗੀਤ ਨੀ। ਤੈਨੂੰ ਪਿੰਡ ਪਿੰਡ ਭੰਡਣਾ ਦਲੇਰ ਨੇ। ਪਿੰਡ ਪਿੰਡ ਭੰਡਣਾ ਦਲੇਰ ਨੇ। ਉਹਨੇ ਗਾਉਣੇ ਸਾਡੇ ਗੀਤ ਨੀ। ਸੁਣ ਲੈ ਵੈਰ ਨੇ। ਨੀ ਤੂੰ ਆਪਣੇ ਸਿੰਘਾਂ ਹੱਥੋਂ ਮਰੇਂਗੀ। ਦੁੱਖ ਬਹੁਤ ਜਰੇਂਗੀ। ਮੈਂ ਸੱਚ ਆਖਦਾ ਗੱਫਾ ਜਿਹੜਾ ਦੇਣਾ ਦੇ ਦੋ ਬਸ। ਅਨਾਉਂਸ ਕੀ ਕਰਨਾ ਹੈ। ਸੋ ਉਹ ਮੈਂ ਇੱਥੇ ਸਮਾਪਤੀ ਕਰਨ ਲੱਗਿਆ ਖਾਲਸਾ ਜੀ। ਟਾਈਮ ਥੋੜਾ ਬੋਲਦਾ ਕੋਲੋਂ ਬਹੁਤ ਸਾਰੀਆਂ ਭੁੱਲਾਂ ਚੁੱਕਾ ਰਹਿ ਜਾਂਦੀਆਂ ਨੇ ਕਿਉਂਕਿ ਵਿਚਾਰਾਂ ਤਾਂ ਜਿੰਨੀਆਂ ਮਰਜ਼ੀ ਬੋਲੀ ਚੱਲੋ। 10 ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੋਂ ਲੈ ਕੇ ਫਿਰ ਮਾਨ ਸਾਹਿਬ ਦੇ ਨਾਲ ਸਾਰੇ ਮੋਰਚਿਆਂ ਦੇ ਉੱਤੇ ਸੇਵਾ ਕਰਦੇ ਆ ਰਹੇ ਆ। ਥੋੜਾ ਜਿਹਾ ਸਾਡਾ ਢੋਲਕ ਮਾਸਟਰਾਂ ਹੀ ਨਵਾਂ ਲੈ ਕੇ ਆਏ ਆ। ਪੂਰੀ ਸੇਵਾ ਨਹੀਂ ਹੋਈ ਕਿਉਂਕਿ ਜਿਹੜਾ ਆਪਣਾ ਰਾਮ ਸਿੰਘ ਬਾਬਾ ਨਾਲ ਲੰਮੇ ਸਮੇਂ ਤੋਂ ਸੇਵਾ ਕਰਦੇ ਸੀ ਉਹਨਾਂ ਦਾ ਲਓ ਜੀ। ਸਾਡੇ ਪ੍ਰਧਾਨ ਸਾਹਿਬ ਦਾ ਹੁਕਮ ਹੈ ਖਾਲਸਾ ਜੀ। ਵੈਸੇ ਹਰਭਜਨ ਸਿੰਘ ਜੀ ਗੋਲੇਵਾਲ ਤੋਂ ਜਥਾ ਲੈ ਕੇ ਆਏ ਨੇ ਬਹੁਤ ਵੱਡਾ। ਵਾਹਿਗੁਰੂ ਚੜ੍ਹਦੀ ਕਲਾ ਕਰੇ। ਸੋ ਇਹਨਾਂ ਦੇ ਨਾਮ ਦਾ ਵੀ ਇੱਕ ਜਕਾਰਾ ਛੱਡਿਓ। ਬੋਲੇ ਸੋ ਨਿਹਾਲ। ਲੋ ਬਸ ਦੀ ਕਰਤੇ ਹੀ ਲਾ ਦਈਏ। ਸੁਣੋ ਸੁਣ ਨਹਿਰੂ ਦੀਏ ਕੁੜੀਏ ਨੀ। ਮੂੰਹ ਮਿੱਠੀਏ ਜ਼ਹਿਰ ਦੀਏ ਕੁੜੀਏ ਨੀ। ਸਾਡਾ ਕਾਨੂੰ ਤਖਤ ਢਹਾਉਣਾ ਸੀ ਕਿਉਂ ਆਪਣਾ ਕਾਲ ਬਲਾਉਣਾ ਸੀ। ਸਾਡੀ ਪੱਤ ਮਿੱਟੀ ਵਿੱਚ ਰੋਲਤੀ।
ਕੇਰ ਸਿੰਘ ਨੇ ਜਦੋਂ ਸੁਣਾਈਆਂ ਅਣਖ ਦੀਆਂ, ਗੱਲਾਂ ਕੇਰ ਸਿੰਘ ਨੇ ਜਦੋਂ ਸੁਣਾਈਆਂ ਅਣਖ ਦੀਆਂ, ਗੱਲਾਂ ਸੁਣ ਕੇ ਵੱਜ ਗਈ ਸੀਨੇ ਤੇ ਹੋ। ਕਲਗੀ ਵਾਲੇ ਪਾਤਸ਼ਾਹ ਭੇਜੀ ਆਵਾਜ਼ ਦੁਆਰੇ ਤੂੰ, ਆ ਗਿਆ ਅੰਬਰਾਂ ਵਿੱਚੋਂ ਇੱਕਦਮ ਮਾਰ ਅੜਾਰੀ, ਆ ਗਿਆ ਅੰਬਰਾਂ ਵਿੱਚੋਂ ਇੱਕਦਮ ਮਾਰ ਅੜਾਰੀ। ਇਹ ਉਹਨਾਂ ਸ਼ਹੀਦਾਂ ਦੀ ਗੱਲ ਹੈ, ਸ਼ਹੀਦ ਕੇਰ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਬੇਅੰਤ ਸਿੰਘ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਹਰ ਸਾਲ ਰਕਾਬਗੰਜ ਗੁਰਦੁਆਰੇ ਦੇ ਵਿੱਚ ਸਰਦਾਰ ਸਿੰਘ ਸੀ ਮਾਨ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਨਾਇਆ ਜਾਂਦਾ ਹੈ। ਤੇ ਲਿਖ ਕੇ ਦਿੱਤਾ ਹੋਇਆ ਪ੍ਰਧਾਨ ਸਾਹਿਬ ਨੇ ਕਿ ਇੱਥੇ ਥੋੜੇ ਸਮੇਂ ਦੇ ਵਿੱਚ ਜਿੱਥੇ ਭਾਈ ਬੇਅੰਤ ਸਿੰਘ ਦੀ ਸ਼ਹੀਦੀ ਹੋਈ ਹੈ ਉੱਥੇ ਗੁਰਦੁਆਰਾ ਸਾਹਿਬ ਬਣੇਗਾ। ਬੋਲੇ ਸੋ ਨਿਹਾਲ। ਕੀਤਾ ਅੰਮ੍ਰਿਤ ਸਰਜਾ ਸਾਕਾ ਨੀ ਤੂੰ ਵੈਰ ਨੇ, ਕੀਤਾ ਅੰਮ੍ਰਿਤ ਸਰਤੈ ਸਾਕਾ ਨੀ ਜੋ ਵੈਰ ਨੇ। ਹੁਣ ਤਾਂ ਆ ਗਈ ਨੀ ਇੰਦਰਾ ਤੇਰੀ ਮਰਨ ਦੀ ਵਾਰੀ, ਹੁਣ ਤਾਂ ਆ ਗਈ ਇੰਦਰਾ ਤੇਰੀ ਮਰਨ ਦੀ ਵਾਰੀ। ਤੈਨੂੰ ਜਿਉਂਦੀ ਛੱਡ ਕੇ ਗਲਤੀ ਨਹੀਂ ਅੱਜ ਕਰਦੇ ਨੀ, ਤੈਨੂੰ ਜਿਉਂਦੀ ਛੱਡ ਕੇ ਗਲਤੀ ਨਹੀਂ ਅੱਜ ਕਰਦੇ ਨੀ। ਭਾਜੀ ਮੋੜ ਫੜਾਉਣੀ ਹੈ ਸਾਰੀ ਦੀ ਸਾਰੀ, ਭਾਜੀ ਮੋੜ ਫੜਾਉਣੀ ਹੈ ਸਾਰੀ ਦੀ ਸਾਰੀ। ਛੱਡ ਜਕਾਰੇ ਇੱਕਦਮ ਫੈਰ ਖੋਲਤਾ ਸ਼ੇਰਾਂ ਨੇ, ਛੱਡ ਜਕਾਰੇ ਇੱਕਦਮ ਫੈਰ ਖੋਲਤੇ ਸ਼ੇਰਾਂ ਨੇ। ਪਹਿਲੀ ਗੋਲੀ ਹਿੱਕ ਵਿੱਚ ਬੇਅੰਤ ਨੇ ਮਾਰੀ, ਪਹਿਲੀ ਗੋਲੀ ਹਿੱਕ ਵਿੱਚ ਬੇਅੰਤ ਨੇ ਮਾਰੀ। ਰਹਿੰਦੀ ਖੂਨ ਦੀ ਕਸਰ ਫਿਰ ਕੱਢਤੀ ਸਿੰਘ ਸਤਵੰਤ ਨੇ, ਰਹਿੰਦੀ ਖੂਨ ਦੀ ਕਸਰ ਫਿਰ ਕੱਢਤੀ ਸਿੰਘ ਸਤਵੰਤ ਨੇ, ਰਹਿੰਦੀ ਖੂਨ ਦੀ ਕਸਰ ਫਿਰ ਕੱਢਤੀ ਸਿੰਘ ਸਤਵੰਤ ਨੇ। ਰਹਿੰਦੀ ਖੂਨ ਦੀ ਕਸਰ ਫਿਰ ਕੱਢਤੀ ਸਿੰਘ ਸਤਵੰਤ ਨੇ। 34 ਮਾਰੀ ਗੋਲੀਆਂ ਧਰਤੀ ਉੱਤੇ ਖਲਾਰੀ, 34 ਮਾਰੀ ਗੋਲੀਆਂ ਧਰਤੀ ਉੱਤੇ ਖਲਾਰੀ। ਕਰਨੈਲ ਸਿੰਘ ਜੀ ਨਾਰੀ ਕੇ ਸਹਿਬਾਨ ਕੌਮ ਦੇ ਜਰਨੈਲ, ਉਹਨਾਂ ਵੱਲੋਂ ਵੀ ਇਹਨਾਂ ਸ਼ਹੀਦਾਂ ਦੇ ਇਤਿਹਾਸ ਤੇ ਬਹੁਤ ਸਾਰਾ ਮਾਣ ਆਇਆ। ਸੋ ਅਗਲੇ ਲੈਣਾ ਗੌਰ ਨਾਲ ਸੁਣਿਆ। ਸੁੱਟ ਕੇ ਛਤਰੀ ਭੱਜ ਗਏ ਨੱਥੂ ਰਾਮ ਨਰੈਣਾ ਓਏ, ਸੁੱਟ ਕੇ ਛਤਰੀ ਭੱਜ ਗਏ ਨੱਥੂ ਰਾਮ ਨਰੈਣਾ ਓਏ। ਕੰਧਾਂ ਨਾਲ ਦਲੇਰਾ ਲੱਗੀ ਕਮਾਂਡੋ ਸਾਰੀ, ਕੰਧਾਂ ਨਾਲ ਦਲੇਰਾ ਲੱਗੀ ਕਮਾਂਡੋ ਸਾਰੀ, ਉਹ ਕੰਧਾਂ ਨਾਲ ਦਲੇਰਾ ਲੱਗੀ ਕਮਾਂਡੋ ਸਾਰੀ।
ਹਰਸਿਮਰਨਜੀਤ ਕੌਰ ਰਾਮਪੁਰਾ, ਹੋਰ ਭੈਣਾਂ ਵੱਲੋਂ ਵੀ ਵੀਰਾਂ ਵੱਲੋਂ ਵੀ ਜੋ ਮਾਣ ਸਤਿਕਾਰ ਆਇਆ ਔਰ ਸਮੇਂ ਦੀ ਸ਼ਾਰਟ ਹੁੰਦਿਆਂ ਫਿਰ ਵੀ ਤੁਹਾਡੀ ਸੇਵਾ ਕੀਤੀ ਹੈ। ਸਾਡੇ ਪ੍ਰਧਾਨ ਸਾਹਿਬ, ਆਪਾਂ ਸਾਰੇ ਅਰਦਾਸਾਂ ਕਰਦੇ ਹਾਂ ਕਿ ਉਹਨਾਂ ਦੀ ਸਿਹਤ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ, ਕਿਉਂਕਿ ਆਪਾਂ ਨੂੰ ਕੌਮੀ ਜਰਨੈਲ ਇਹੋ ਜਿਹਾ ਨਹੀਂ ਮਿਲਣਾ ਖਾਲਸਾ ਜੀ। ਕਿਉਂਕਿ ਜਦੋਂ ਚਮਕੌਰ ਦੀ ਗੜੀ ਛੱਡੀ, ਸਿੰਘਾਂ ਨੇ ਹੁਕਮ ਕਰਕੇ ਪਾਤਸ਼ਾਹ ਨੂੰ ਕਿਹਾ ਕਿ ਪਾਤਸ਼ਾਹ ਤੁਹਾਡੇ ਵਰਗੇ ਗੁਰੂ ਨਹੀਂ ਮਿਲਣੇ ਸਾਨੂੰ, ਸਾਡੇ ਵਰਗੇ ਸਿੰਘ ਅਨੇਕਾਂ ਪੈਦਾ ਹੋ ਜਾਣਗੇ। ਇੱਕ ਜੁਕਾਰੇ ਦੇ ਨਾਲ ਸਮਾਪਤੀ ਕਰਿਓ। ਜਥੇਦਾਰ ਗੁਰਚਰਨ ਸਿੰਘ ਜੀ ਕੋਟਲੀ ਖੁਰਦ, ਉਹਨਾਂ ਵੱਲੋਂ ਬਹੁਤ ਸਾਰਾ ਮਾਣ। ਗੁਰਜੰਟ ਸਿੰਘ ਜੀ ਕੱਟੂ ਸਾਹਿਬ, ਉਹਨਾਂ ਵੱਲੋਂ ਬਹੁਤ ਸਾਰਾ ਮਾਣ। ਸਾਰੀਆਂ ਸੰਗਤਾਂ ਦਾ ਤਹਿ ਦਿਲ ਧੰਨਵਾਦ। ਬੋਲੇ ਸੋ ਨਿਹਾਲ। ਦਰਸ਼ਨ ਸਿੰਘ ਜੀ ਦਲੇਰ ਦਾ, ਜਿਨ੍ਹਾਂ ਨੇ ਆਪਣੀ ਕਵਿਤਾ ਸੁਣਾ ਕੇ ਸੰਗਤਾਂ ਦੇ ਵਿੱਚ ਜਿਹੜਾ ਉਹ ਜੋਸ਼ ਭਰਿਆ। ਸੋ ਸਾਡੇ ਵਿਚਕਾਰ ਪਾਰਟੀ ਦੇ ਬਹੁਤ ਹੀ ਸਤਿਕਾਰਯੋਗ ਜਨਰਲ ਸਕੱਤਰ ਸਰਦਾਰ ਮਾਸਟਰ ਕਰਨਾਲ ਸਿੰਘ ਜੀ ਨਾਰੀਕੇ ਸਾਹਿਬ, ਉਹ ਵੀ ਆਪਣੇ ਜਥੇ ਦੇ ਨਾਲ ਇੱਥੇ ਪਹੁੰਚੇ ਨੇ। ਧੰਨਵਾਦ ਕਰਦੇ ਹਾਂ ਉਹਨਾਂ ਦਾ। ਸਰਦਾਰ ਹਰਪਾਲ ਸਿੰਘ ਜੀ ਬਲੇਰ, ਜੋ ਮਾਝੇ ਤੋਂ ਵੱਡਾ ਜਥਾ ਲੈ ਕੇ ਇਸ ਕਾਨਫਰੰਸ ਦੇ ਵਿੱਚ ਹਾਜ਼ਰੀ ਭਰਨ ਲਈ ਪਹੁੰਚੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਗਿਆਨੀ ਸੁਖਜਿੰਦਰ ਸਿੰਘ ਜੀ, ਜੋ ਇੰਟਰਨੈਸ਼ਨਲ ਪੰਥਕ ਦਲ ਤੋਂ, ਉਹ ਵੀ ਸਟੇਜ ਤੇ ਵਿਰਾਜਮਾਨ ਨੇ, ਉਹਨਾਂ ਦਾ ਅਸੀਂ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ। ਸੁਖਦੇਵ ਸਿੰਘ ਜੀ ਸੇਹੇਕੇ, ਜਸਬੀਰ ਸਿੰਘ ਜੀ ਨਾਰੀਕੇ, ਪਰਮਜੀਤ ਸਿੰਘ ਜੀ ਸਰਪੰਚ ਸੁਲਾਰ, ਬੀਬੀ ਮੰਨਤ ਜੀ ਉਹ ਵੀ ਪਹੁੰਚੇ ਨੇ, ਹਰਦੀਪ ਸਿੰਘ ਜੀ ਬੁਰਜ, ਫਰੀਦਕੋਟ ਤੋਂ ਕੁਲਵੰਤ ਸਿੰਘ ਜੀ ਗੋਲੇਵਾਲਾ, ਹਰਭਜਨ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਫਰੀਦਕੋਟ, ਜਸਵੰਤ ਸਿੰਘ ਜੀ, ਗੁਰਜੰਟ ਸਿੰਘ ਜੀ, ਇਹ ਵੀ ਬਹੁਤ ਵੱਡਾ ਜਥਾ ਲੈ ਕੇ ਅੱਜ ਦੀ ਇਸ ਕਾਨਫਰੰਸ ਦੇ ਵਿੱਚ ਪਹੁੰਚੇ ਆ। ਇੱਥੇ ਪਹੁੰਚਣ ਤੇ ਉਹਨਾਂ ਦਾ ਜੀ ਆਇਆਂ, ਧੰਨਵਾਦ। ਸੁਖਵਿੰਦਰ ਸਿੰਘ ਜੀ ਪਟਿਆਲੇ ਤੋਂ ਪਹੁੰਚੇ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸਰਦਾਰ ਮਨਜੀਤ ਸਿੰਘ ਜੀ ਪੰਡੋਰੀ ਵੱਡੇ ਜਥੇ ਸਮੇਤ ਤਰਨਤਾਰਨ ਤੋਂ ਪਹੁੰਚੇ ਨੇ, ਧੰਨਵਾਦ। ਸਰਦਾਰ ਸੁਖਦੇਵ ਸਿੰਘ ਜੀ ਵੇੜੀ, ਸਰਦਾਰ ਰਘਬੀਰ ਸਿੰਘ ਜੀ, ਗੁਰਚਰਨ ਸਿੰਘ ਜੀ ਜੰਗ, ਮਹਿੰਦਰ ਸਿੰਘ ਜੀ, ਸਵਰਨ ਸਿੰਘ ਜੀ, ਸੇਵਾ ਸਿੰਘ ਜੀ, ਜਸਵੰਤ ਸਿੰਘ ਜੀ ਉਹ ਵੀ ਪਹੁੰਚੇ, ਧੰਨਵਾਦ। ਬਲਜੀਤ ਸਿੰਘ ਜੀ ਘੁੱਦਾ, ਸੁਖਦੇਵ ਸਿੰਘ ਜੀ ਨਹਿਰੂਆਣਾ, ਹਰਫੂਲ ਸਿੰਘ ਬਠਿੰਡਾ, ਮੁਖਤਿਆਰ ਸਿੰਘ ਗਿੱਦੜਵਾ, ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਧੰਨਵਾਦ। ਸਰਦਾਰ ਜਸਪਾਲ ਸਿੰਘ ਜੀ ਟੇਂਡੀਵਾਲਾ, ਕਿਸ਼ੋਰ ਸਿੰਘ ਜੀ ਬੇਟੂ ਕਦੀਮ, ਨਰਿੰਦਰ ਸਿੰਘ ਜੀ ਸਰਪੰਚ ਵੈਰੜ ਸਾਹਿਬ ਉਹ ਵੀ ਇੱਥੇ ਪਹੁੰਚੇ, ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਜੀ ਆਇਆਂ, ਧੰਨਵਾਦ ਕਰਦੇ ਹਾਂ। ਸੋ ਜਿੰਨੀ ਵੀ ਸੰਗਤ ਪਹੁੰਚੀ ਉੱਥੇ ਇੱਥੇ ਪਹੁੰਚਣ ਤੇ ਧੰਨਵਾਦ। ਅਗਲੀ ਕਾਰਵਾਈ ਜਥੇਦਾਰ ਬਲਦੇਵ ਸਿੰਘ ਜੀ ਵੜਿੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਮਾਸਟਰ ਕਰਨੈਲ ਸਿੰਘ ਜੀ ਨਾਰੀਕੇ, ਜੋ ਪਾਰਟੀ ਦੇ ਜਨਰਲ ਸੈਕਟਰੀ ਨੇ, ਬੜੇ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਨੇ, ਉਹ ਮੈਂ ਕਿਤੇ ਆਉਣ, ਸੰਗਤਾਂ ਦੇ ਰੂਬਰੂ ਹੋਣ। ਉਹਨਾਂ ਨੇ ਕਿਹਾ ਸੀ, ਨਹੀਂ, ਮੈਂ ਆਖਿਆ ਨਹੀਂ ਜੀ, ਤੁਸੀਂ ਇੰਨੀ ਦੂਰ ਤੋਂ ਆਏ, ਜਰੂਰ ਹਾਜ਼ਰੀ ਲਵਾਓ। ਮਾਸਟਰ ਜੀ ਨੂੰ ਬੇਨਤੀ ਹੈ ਵੀ ਹਾਜ਼ਰੀ ਲਵਾਉਣ। ਬਹੁਤ ਹੀ ਸਤਿਕਾਰਯੋਗ ਸਚਿਆਰੇ ਖਾਲਸਾ ਜੀ, ਅੱਜ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਸਥਾਨ ਮੁਕਤਸਰ ਸਾਹਿਬ ਇਕੱਠੇ ਹੋਏ ਹੋ। ਅੱਜ ਜੋ ਹਾਲਤ ਹੈ ਉਹਨੂੰ ਸਿਰਫ ਤੇ ਸਿਰਫ ਤੁਹਾਡੇ ਵਰਗੇ ਜੁਝਾਰੂ ਹੀ ਹੱਲ ਕਰ ਸਕਦੇ ਹਨ। ਖਾਲਸਾ ਜੀ ਜਦੋਂ 240-35 ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਤਾਂ ਉਸ ਵਕਤ ਕੌਮ ਦਾ ਕੋਈ ਲੀਡਰ ਜਾਂ ਕੋਈ ਰਈਸ ਜਾਂ ਕੋਈ ਆਪਦਾ ਨੇੜੇ ਦਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਚੁਣ ਕੇ ਨਹੀਂ ਬਣਾਇਆ। ਉਹਨਾਂ ਨੇ ਸਿਰਫ ਸਾਰੀ ਸੰਗਤ ਨੂੰ ਆਵਾਜ਼ ਦਿੱਤੀ, 7 ਆਵਾਜ਼ਾਂ ਦਿੱਤੀਆਂ ਕਿ ਮੈਨੂੰ ਸਿਰ ਚਾਹੀਦਾ ਹੈ, ਤੇ ਉਸ ਇਕੱਠ ਦੇ ਵਿੱਚੋਂ 5 ਖਾਲਸੇ, ਜਿਨ੍ਹਾਂ ਨੂੰ 5 ਪਿਆਰੇ ਆਖਿਆ, ਉਹ ਆਪਦੇ ਆਪ ਨਿਕਲੇ। ਉਹਨਾਂ ਨੂੰ ਪੰਥ ਦੀ ਵਾਂਗ ਡੋਰ ਦਿੱਤੀ, ਉਹਨਾਂ ਨੂੰ ਗੁਰੂ ਰੂਪ ਬਣਾਇਆ ਤੇ ਉਹਨਾਂ ਨੂੰ ਗੁਰੂ ਰੂਪ ਬਣਾ ਕੇ ਅੰਮ੍ਰਿਤ ਛਕਾਇਆ ਤੇ ਫਿਰ ਇਹ ਦੱਸਣ ਵਾਸਤੇ ਕਿ ਮੇਰਾ ਖਾਲਸਾ
ਗੁਰੂ ਨਾਲੋਂ ਵੀ ਵੱਡਾ ਹੈ। ਉਹਨਾਂ ਮੂਹਰੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਗੁਰੂ ਸਾਹਿਬ ਨੇ ਕਿ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿੱਤੀ ਜਾਵੇ। ਖਾਲਸਾ ਜੀ ਉਹਨਾਂ ਤੋਂ ਅੰਮ੍ਰਿਤ ਛਕ ਕੇ ਆਪ ਗੁਰੂ ਵਾਲੇ ਬਣੇ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਤੇ ਖਾਲਸਾ ਜੀ ਇਹ ਗੱਲ ਸਾਨੂੰ ਦੱਸਦੀ ਹੈ ਕਿ ਕਈ ਜਿਹੜੇ ਕਮਜ਼ੋਰ ਦਿਲ ਵਾਲੇ ਖਾਲਸੇ ਹੁੰਦੇ ਨੇ ਉਹ ਬਹਾਨਾ ਜਿਹਾ ਬਣਾ ਲੈਂਦੇ ਨੇ ਵੀ ਇਹ ਤਾਂ ਕੰਮ ਗੁਰੂ ਹੀ ਕਰ ਸਕਦਾ ਸੀ, ਪਰ ਨਹੀਂ, ਤੁਹਾਨੂੰ ਗੁਰੂ ਸਾਹਿਬ ਨੇ ਆਪਦਾ ਖਾਸ ਰੂਪ ਬਣਾਇਆ ਹੈ। ਸਾਰਿਆਂ ਵਾਸਤੇ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ, ਤੁਸੀਂ ਵੀ ਗੁਰੂ ਨਾਲੋਂ ਵੱਡਾ ਕੰਮ ਕਰ ਸਕਦੇ ਹੋ। ਹੁਣ ਤਾਣੀ ਪੂਰੀ ਗੁਲਝਣ ਪਾਈਆਂ ਹੋਈਆਂ ਨੇ। ਖਾਲਸਾ ਜੀ ਇਹਨੂੰ ਹੱਲ ਕਰਨ ਵਾਸਤੇ ਸਾਨੂੰ ਆਪਦੇ ਅੰਦਰੋਂ ਤਿਆਰ ਹੋਣ ਲਈ ਗੁਰਬਾਣੀ ਪੜ੍ਹਨੀ, ਗੁਰੂ ਇਤਿਹਾਸ ਪੜ੍ਹਨਾ, ਗੁਰੂ ਦੇ ਅਨੁਸਾਰ ਜੀਵਨ ਜਿਉਣਾ ਇਹ ਬਹੁਤ ਅਤੀ ਜ਼ਰੂਰੀ ਹੈ। ਹਰ ਸਿੱਖ ਦਾ ਇਹ ਫਰਜ਼ ਬਣਦਾ। ਤੁਸੀਂ ਆਪਦੇ ਜੱਜ ਆਪ ਹੋ। ਜਦੋਂ ਤੁਸੀਂ ਆਪਣਾ ਅੰਦਰ ਜੀਵਨ ਜਾਂਚ ਗੁਰਬਾਣੀ ਪੜ੍ਹ ਕੇ ਇਤਿਹਾਸ ਪੜ੍ਹ ਕੇ ਆਪਦੇ ਆਪ ਨੂੰ ਤਿਆਰ ਕਰ ਲਿਆ, ਜਦੋਂ ਗੁਰੂ ਨੂੰ ਭਰੋਸਾ ਹੋ ਗਿਆ ਕਿ ਮੇਰਾ ਖਾਲਸਾ ਹੁਣ ਤਿਆਰ ਹੈ, ਤਾਂ ਉਹਨਾਂ ਨੇ ਆਪ ਕਲਾ ਵਰਤ ਕੇ ਤੁਹਾਨੂੰ ਰਾਜ ਭਾਗ ਦਾ ਸਾਰੇ ਕਾਸੇ ਦਾ ਮਾਲਕ ਬਣਾ ਦੇਣਾ। ਤੁਹਾਨੂੰ ਕਿਹਾ ਵੀ ਹੈ ਇਨ ਗਰੀਬ ਸਿੱਖਣ ਕਿਉਂ ਦਿਓ ਪਾਤਸ਼ਾਹੀ, ਪਰ ਨਾਲ ਹੀ ਰੱਖਿਆ ਜੈ ਯਾਦ ਰੱਖੇ ਹਮਰੀ ਗੁਰਿਆਈ। ਜੇ ਬਾਣੀ ਯਾਦ ਰੱਖੋਗੇ, ਬਾਣੀ ਦੇ ਅਨੁਸਾਰ ਜੀਵਨ ਜਿਉਵਾਂਗੇ ਤਾਂ ਇਹ ਕੰਮ ਹੋਊਗਾ, ਨਹੀਂ ਤਾਂ ਵਿਪਰਵਾਦ ਦਾ ਜ਼ੋਰ ਹੈ। ਜਿਹੜੇ ਦੇਖਣ ਨੂੰ ਸਿੱਖ ਲੱਗਦੇ ਨੇ, ਬੜੇ ਸੋਹਣੇ ਲੱਗਦੇ ਨੇ, ਤੁਹਾਡੇ ਕੋਲੇ ਕਰਮਵਾਰ ਕਦੇ ਢੀਂਡਸਾ ਭਾਜਪਾ ਦੀ ਝੋਲੀ ਚ ਵਗ ਗਿਆ, ਕਦੇ ਕੈਪਟਨ ਵਗ ਗਿਆ, ਕਦੇ ਕੋਈ ਵਗ ਗਿਆ, ਕਦੇ ਕੋਈ ਵਗ ਗਿਆ। ਇਹ ਸਾਰੇ ਸਿੱਖ ਜਿਹੜੇ ਕਹਾਉਂਦੇ ਸੀ ਸਾਰੇ ਆਪਦੀਆਂ ਜ਼ਮੀਰਾਂ ਵੇਚ ਕੇ ਚਲੇ ਗਏ। ਪਰ ਖਾਲਸੇ ਦਾ ਹੁਕਮ ਹੈ ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਤੀਜੈ ਸਿਰ ਦੀਜੈ ਕਾਣ ਨਾ ਤੀਜੈ। ਇੰਨਾ ਆਪਦੇ ਆਪ ਨੂੰ ਅੰਦਰੋਂ ਤਿਆਰ ਕਰਨਾ ਚਾਹੀਦਾ ਖਾਲਸੇ ਨੂੰ। ਹੁਣ ਸਥਿਤੀ ਹੈ ਇੰਨੇ ਤਿਆਰ ਹੋਣ ਤੋਂ ਬਿਨਾ ਆ ਵਿਪਰਵਾਦ ਨੇ ਜ਼ੁਲਮ ਘਟਣੇ ਨਹੀਂ, ਇਹ ਵੱਧਦੇ ਜਾਣੇ ਨੇ। ਇਹ ਇੱਥੇ ਪੰਜਾਬ ਦੇ ਵਿੱਚ ਜ਼ੁਲਮ ਨਹੀਂ, ਹਿੰਦੁਸਤਾਨ ਦੇ ਵਿੱਚ ਬਾਹਰਲੇ ਦੇਸ਼ਾਂ ਵਿੱਚ ਵੀ ਤੁਹਾਡੇ ਸਾਹਮਣੇ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਹਰ ਰੋਜ਼ ਨਾਂ ਲੈ ਕੇ ਦੱਸਦੇ ਨੇ ਵੀ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਕਿਹੜੇ ਕਿਹੜੇ ਸਾਡੇ ਬੰਦੇ ਇਹਨਾਂ ਨੇ ਮਾਰ ਦਿੱਤੇ ਨੇ। ਤੇ ਹੁਣ ਸਮਾਂ ਹੈ ਬਾਰ-ਬਾਰ ਤੁਹਾਨੂੰ ਇੰਨਾ ਸਮਝਾਉਣ ਦੀ ਲੋੜ ਨਾ ਪਵੇ, ਕਿਉਂਕਿ ਸਾਡਾ ਲੜਾਈ ਅਜਿਹੇ ਛਾਤਰਾਂ ਦੇ ਨਾਲ ਹੈ। ਤੁਹਾਨੂੰ ਸਾਰਾ ਸਮਝਣਾ ਚਾਹੀਦਾ ਹੈ, ਤੁਹਾਨੂੰ ਬਹੁਤਾ ਬੁਲਾਉਣਾ ਨਹੀਂ ਚਾਹੀਦਾ। ਸਾਨੂੰ ਤੁਹਾਨੂੰ ਸਾਰਾ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਰਾ ਸਮਝਣਾ ਚਾਹੀਦਾ ਹੈ। ਮੈਂ ਤੁਹਾਨੂੰ ਦੱਸਦਾ 40 ਸਾਲ ਹੋ ਗਏ, ਜੇ ਕਿਤੇ ਆ ਦੁਨੀਆਦਾਰੀਆਂ ਦੀ ਜਿਹੜੀਆਂ ਕੁਰਸੀਆਂ ਨੇ ਦੁਨਿਆਵੀ, ਇਹਨਾਂ ਵਾਸਤੇ ਲੜਾਈ ਲੜਦੇ ਹੁੰਦੇ, ਮੇਰਾ ਖਿਆਲ ਹੈ ਅਸੀਂ ਇਸ ਨੂੰ ਕਦੇ ਛੱਡ ਦਿੰਦੇ। ਇਹ ਲੜਾਈ ਗੁਰੂ ਦੀ ਹੈ, ਲੜਾਈ ਕੌਮ ਦੀ ਹੈ, ਲੜਾਈ ਪੰਥ ਦੀ ਹੈ, ਜਿਹਦੇ ਵਾਸਤੇ ਜਦੋਂ ਜਹਿਦ ਪਾਰਟੀ ਕਰ ਰਹੀ ਹੈ। ਸਾਡੇ ਪ੍ਰਧਾਨ ਸਾਹਿਬ ਦਿਨ ਰਾਤ ਦਿਮਾਗੀ ਤੌਰ ਤੇ, ਆਰਥਿਕ ਤੌਰ ਤੇ, ਸਰੀਰਕ ਤੌਰ ਤੇ ਸਾਰਾ ਕੁਝ ਮਾਰ ਕੇ ਇਹਦੇ ਵਾਸਤੇ ਕੰਮ ਕਰ ਰਹੇ ਨੇ। ਮੈਨੂੰ ਬਹੁਤ ਦੁੱਖ ਆਉਂਦਾ ਹੈ, ਸਾਡੇ ਵਿਦਵਾਨ ਬਹੁਤ ਵੱਡਾ ਲੇਖ ਲਿਖਦੇ ਨੇ, ਸਾਰੇ ਲਿਖਦੇ ਨੇ, ਲਿਖਦੇ ਲਿਖਦੇ ਵਿੱਚ ਕਹਿ ਦੇਣਗੇ ਕਿ ਸਾਡੀ ਕੌਮ ਨੂੰ ਕੋਈ ਲੀਡਰ ਨਹੀਂ ਮਿਲਿਆ। ਮੈਂ ਕਹਿੰਦਾ ਇੰਨਾ ਪੜ੍ਹਿਆ ਲਿਖਿਆ ਸਮਝਦਾਰ ਦੁਨੀਆ ਨੂੰ ਸਮਝਣ ਵਾਲਾ, ਜੇ ਗੁਰੂ ਦੀ ਕਿਰਪਾ ਉਹਨਾਂ ਤੇ ਨਾ ਹੁੰਦੀ, ਜੇ ਉਹਨਾਂ ਦਾ ਮਨ ਦ੍ਰਿੜ ਨਾ ਹੁੰਦਾ, ਤਾਂ ਆਪਣਾ ਐਡਾ ਵੱਡਾ ਅਹੁਦਾ ਨਹੀਂ ਸੀ ਛੱਡਦੇ ਉਹ। ਜੇ ਗੁਰੂ ਦੀ ਕਿਰਪਾ ਉਹਨਾਂ ਤੇ ਨਾ ਹੁੰਦੀ ਤਾਂ ਇੰਨੇ ਕਸ਼ਟ ਝੱਲ ਕੇ ਇੰਨਾ ਲੰਮਾ ਸੰਘਰਸ਼ ਨਹੀਂ ਸੀ ਕਰ ਸਕਦੇ। ਜੇ ਉਹਨਾਂ ਤੇ ਗੁਰੂ ਦੀ ਕਿਰਪਾ ਨਾ ਹੁੰਦੀ ਤਾਂ ਆ ਸਾਰਾ ਜਿਹੜਾ ਜ਼ੁਲਮ ਸਾਡੇ ਤੇ ਹੁੰਦਾ ਇਹਨੂੰ ਰੋਕਿਆ ਗਿਆ।
ਉਹਨਾਂ ਵਿੱਚ ਪ੍ਰਮਾਤਮਾ ਗੁਰੂ ਆਪ ਵਸਦਾ ਹੈ, ਜਿਹਦੇ ਕਰਕੇ ਐਡੀ ਵੱਡੀ ਸਲਤਨਤ ਦੇ ਨਾਲ ਇੱਕ ਡਾ ਕੇ ਲੜਾਈ ਕਰ ਰਹੇ ਨੇ। ਫਿਰ ਸਾਡੇ ਵਿਦਵਾਨ ਫੇਰ ਲਿਖ ਦਿੰਦੇ ਨੇ ਵੀ ਸਾਡੀ ਕੌਮ ਕੋਲੇ ਕੋਈ ਲੀਡਰ ਨਹੀਂ। ਮੈਂ ਕਹਿੰਦਾ ਉਹਨਾਂ ਨੂੰ ਮਰ ਜਾਣਾ ਚਾਹੀਦਾ ਜਿਹੜੇ ਬੰਦੇ ਅਜਿਹੀ ਸੋਚ ਰੱਖਦੇ ਨੇ। ਦੱਸੋ ਤੁਸੀਂ ਆਪ ਇੱਕ ਜਕਾਰਾ ਛੱਡੋ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ, ਵੀ ਤੁਸੀਂ ਮੰਨਦੇ ਨਹੀਂ ਹੈਗੇ ਵੀ ਇਹੋ ਜਿਹਾ ਲੀਡਰ ਮਿਲਣਾ ਔਖਾ ਹੈ ਕੌਮ ਨੂੰ। ਖਾਲਸਾ ਜੀ ਆਪਾਂ ਦ੍ਰਿੜ ਹੋਈਏ, ਉਹਨਾਂ ਦੇ ਸਾਰਿਆਂ ਨੂੰ ਸਮਝੀਏ ਤੇ ਇਕੱਠੇ ਹੋ ਕੇ ਗੁਰਬਾਣੀ ਦਿਨ ਰਾਤ ਜਿੰਨਾ ਸਮਾਂ ਮਿਲੇ, ਮੈਂ ਇਹ ਨਹੀਂ ਕਹਿੰਦਾ ਵੀ ਅੱਖਾਂ ਬੰਦ ਕਰਕੇ ਤੁਸੀਂ ਉਹ ਕਰੀ ਜਾਓ, ਜੋ ਗੁਰਬਾਣੀ ਕਹਿੰਦੀ ਹੈ ਉਹਦੇ ਮੁਤਾਬਕ ਜਿਉਣਾ ਸ਼ੁਰੂ ਕਰ ਦਿਓ ਤੇ ਉਹਦੇ ਮੁਤਾਬਕ ਹੁਕਮ ਮੰਨਣਾ ਸ਼ੁਰੂ ਕਰ ਦਿਓ ਤੇ ਤਾਂ ਸਾਰੀ ਤਾਕਤ ਗੁਰੂ ਤੁਹਾਨੂੰ ਦੇਊਗਾ। ਗੁਰੂ ਸਾਹਿਬ ਨੇ ਬਹੁਤ ਵੱਡੇ ਵੱਡੇ ਕੌਤਕ ਕੀਤੇ ਨੇ, ਆਪਾਂ ਨੂੰ ਸਮਝਣਾ ਚਾਹੀਦਾ। ਕੀਟ ਤੋਂ ਵੀ ਰਾਜ ਬਖਸ਼ ਦਿੰਦਾ, ਰਾਜੇ ਨੂੰ ਵੀ ਭਿਖਾਰੀ ਬਣਾ ਦਿੰਦਾ। ਤੁਹਾਡੇ ਸਾਹਮਣੇ ਵਾਪਰ ਰਿਹਾ, ਇਹ ਹੁੰਦਾ ਹੀ ਰਹੂਗਾ। ਇਸ ਲਈ ਖਾਲਸਾ ਜੀ ਨਿਮਰਤਾ ਸਹਿਤ ਬੇਨਤੀ ਹੈ, ਮੈਂ ਲੇਟ ਆਇਆ ਸੀਗਾ, ਸਮਾਂ ਇਹਨਾਂ ਨੇ ਕਿਹਾ ਵੀ ਚਲ ਜ਼ਰੂਰ ਤੁਸੀਂ 2 ਅੱਖਰ ਕਹਿ ਲਓ, ਇੰਨੀਆਂ ਕੁ ਬੇਨਤੀਆਂ ਕਰਦਾ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਨਾਰੀਕੇ ਸਾਹਿਬ ਦਾ। ਸੋ ਸਾਡੇ ਵਿਚਕਾਰ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ ਉਹ ਵੀ ਪਹੁੰਚੇ ਆ ਇੱਥੇ, ਉਹਨਾਂ ਦਾ ਆਉਣ ਤੇ ਅਸੀਂ ਧੰਨਵਾਦ ਕਰਦੇ ਹਾਂ। ਚਮਕੌਰ ਸਿੰਘ ਜੀ ਮਨਸੂਰਵਾਲ ਫਿਰੋਜ਼ਪੁਰ ਜੀਰੇ ਤੋਂ ਵੱਡਾ ਜਥਾ ਲੈ ਕੇ ਪਹੁੰਚੇ, ਉਹਨਾਂ ਦਾ ਵੀ ਧੰਨਵਾਦ। ਇੰਦਰਜੀਤ ਸਿੰਘ ਜੀ ਬੁਲੰਦੀ ਹਲਕਾ ਇੰਚਾਰਜ ਅਬੋਹਰ ਉਹ ਵੀ ਪਹੁੰਚੇ ਨੇ। ਸਰਦਾਰ ਜਸਵੰਤ ਸਿੰਘ ਜੀ ਹਾਮਦ, ਬੀਬੀ ਬਲਕਰਨ ਕੌਰ ਜੀ, ਜਸ਼ਨਪ੍ਰੀਤ ਸਿੰਘ ਜੀ, ਇੱਥੇ ਇਹਨਾਂ ਦਾ ਆਉਣ ਤੇ ਅਸੀਂ ਧੰਨਵਾਦ ਕਰਦਾ। ਇੱਕ ਬੇਨਤੀ ਮੇਰੀ ਨੌਜਵਾਨਾਂ ਦੇ ਚਰਨਾਂ 'ਚ, ਜਿੰਨੇ ਵੀ ਸੰਗਤ ਇੱਥੇ ਸਟੇਜ ਦੇ ਸਾਹਮਣੇ ਖੜੀ ਹੈ, ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਕੁਰਸੀਆਂ ਤੇ ਬਿਰਾਜਮਾਨ ਹੋਈਏ, ਸੋਹਣੇ ਤਰੀਕੇ ਨਾਲ ਜਿਹੜਾ ਉਹ ਆਪਾਂ ਸਮੁੱਚੀ ਲੀਡਰਸ਼ਿਪ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਵਿਚਾਰ ਸੁਣਨੇ ਨੇ। ਪ੍ਰਧਾਨ ਸਾਹਿਬ ਸਾਰਿਆਂ ਨੂੰ ਮਿਲ ਕੇ ਜਾਣਗੇ। ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਪਾਂ ਕੁਰਸੀਆਂ ਤੇ ਬਿਰਾਜਮਾਨ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਉਚੇਚੇ ਤੌਰ ਤੇ ਧੰਨਵਾਦ ਕਰਦਾ ਗਿਆਨੀ ਸੁਖਜਿੰਦਰ ਸਿੰਘ ਜੀ, ਪਿੰਡ ਹਰਜਾਲੇ ਵਾਲਾ, ਇੰਟਰਨੈਸ਼ਨਲ ਪੰਥਕ ਦਲ, ਜ਼ਿਲ੍ਹਾ ਪ੍ਰਧਾਨ ਫਰੀਦਕੋਟ। ਇਹ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਵੱਲੋਂ ਹਾਜ਼ਰੀ ਭਰਨ ਆਏ ਨੇ। ਅਸੀਂ ਸਮਾਂ ਨਹੀਂ ਦੇ ਸਕੇ, ਮਾਫੀ ਮੰਗਦੇ ਹਾਂ। ਹੁਣ ਬੇਨਤੀ ਕਰਦਾ ਸਾਂ ਹਰਪਾਲ ਸਿੰਘ ਜੀ ਬਲੇਅਰ, ਜੋ ਪਾਰਟੀ ਦੇ ਜਨਰਲ ਸੈਕਟਰੀ ਨੇ, ਉਹ ਸੀਮਿਤ ਸਮੇਂ ਵਿੱਚ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨਗੇ। ਸਾਂ ਹਰਪਾਲ ਸਿੰਘ ਜੀ ਬਲੇਅਰ, ਅੰਮ੍ਰਿਤਸਰ ਤਰਨਤਾਰਨ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਅੱਜ ਮਾਘੀ ਦੇ ਪਵਿੱਤਰ ਦਿਹਾੜੇ ਤੇ 40 ਮੁਕਤਿਆਂ ਦੀ ਯਾਦ ਵਿੱਚ ਨਕਮਸਤਕ ਹੋਣ ਵਾਸਤੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਹੋ ਤੇ ਮੈਂ ਆਪ ਸਭ ਨੂੰ ਪੁੱਤਰਾਂ ਦੇ ਦਾਨੀ ਦੀ ਬਖਸ਼ੀ ਫਤਿਹ ਅਰਜ ਕਰਨ ਲੱਗਾ। ਗੱਜ ਕੇ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਖਾਲਸਾ ਜੀ, ਸੰਗਤ ਜਿੰਨੀ ਆਈ ਆ ਬਹੁਤ ਧੰਨਵਾਦ। ਔਰ ਸੰਗਤ ਰਸਤੇ ਦੇ ਵਿੱਚ ਵੀ ਇੰਨੀ ਜ਼ਿਆਦੀ ਹੈ, ਇੱਥੇ ਲੰਘਣ ਵਾਸਤੇ ਟ੍ਰੈਫਿਕ ਦਾ ਕਰਕੇ ਸੰਗਤ ਆਸਤੇ ਆਸਤੇ ਪਹੁੰਚ ਰਹੀ ਹੈ। ਔਰ ਇੱਕ ਅਫਸਰ ਨੇ ਕਹਿ ਦਿੱਤਾ, ਕਹਿੰਦਾ ਮੈਂ ਤੁਹਾਡੀਆਂ ਗੱਡੀਆਂ ਅੱਗੇ ਨਹੀਂ ਜਾਣ ਦੇਣੀਆਂ, ਸਾਨੂੰ ਮਨਾਹੀ ਕੀਤੀ ਹੈ। ਤੇ ਜਦੋਂ ਹੂਟਰ ਮਾਰਦੀ ਇੱਕ ਗੱਡੀ ਲੰਘੀ, ਮੈਂ ਕਿਹਾ ਇਹ ਕੌਣ ਹੈ? ਕਹਿੰਦਾ ਚੇਅਰਮੈਨ ਹੈ। ਤੇ ਮੈਂ ਕਿਹਾ ਇਹਦਾ ਮਤਲਬ ਹੈ ਵੀ ਤੂੰ ਚੇਅਰਮੈਨ ਵਾਸਤੇ ਬੈਠਾ ਹੈ, ਇਹਨੂੰ ਨਗਾਉਣਾ ਹੈ, ਹੋਰ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਸਤਿਕਾਰਯੋਗ ਖਾਲਸਾ ਜੀ, ਗੁਲਾਮੀ ਦੀ ਬਹੁਤ ਵੱਡੀ ਇੰਤਹਾ ਹੋ ਚੁੱਕੀ ਹੈ। ਸਾਡਾ ਇਹ ਛੋਟੀਆਂ ਗੱਲਾਂ ਹੈ, ਪਰ ਸਾਡਾ ਤਾਂ ਜਾਨਾਂ ਤੋਂ ਪਿਆਰਾ ਗ੍ਰੰਥ ਵੀ ਰੋਲ ਦਿੱਤਾ ਪਾਪੀਆਂ ਨੇ, ਤੇ ਅਸੀਂ ਅਜੇ ਤੱਕ ਲਿਲਕਲੀਆਂ ਕੱਢਦੇ ਫਿਰਦੇ। ਸਾਨੂੰ ਇਨਸਾਫ ਦੇ ਦਿਓ। ਕਾਦੇ ਵਾਸਤੇ? ਜਿੰਨੀਆਂ ਵੀ ਸਰਕਾਰਾਂ ਬਣਾਈਆਂ ਤੁਸੀਂ, ਉਹ ਗਲੀਆਂ ਤੇ ਨਾਲੀਆਂ ਦੀ ਕੇਵਲ ਤੇ ਕੇਵਲ ਸਿਆਸਤ ਕਰਦੇ ਆ। ਗਲੀਆਂ ਨਾਲੀਆਂ ਤੋਂ ਪਰੇ ਹਟ ਕੇ ਕੁਝ ਵੀ ਨਹੀਂ, ਉਹਨਾਂ ਨੂੰ ਆਉਂਦਾ ਵੀ ਕੁਝ ਨਹੀਂ, ਔਰ ਉਹ ਕਰਨਾ ਵੀ ਕੁਝ ਨਹੀਂ ਚਾਹੁੰਦੇ। ਤੁਹਾਡੇ ਕੋਲ ਮੈਂ ਇੱਕ ਵਾਰੀ ਪ੍ਰੋਫੈਸਰ ਸਾਹਿਬ ਨਾਲ ਗੱਲ ਕਰਦਾ ਸੀ ਤੇ ਅਸੀਂ ਇਹ ਗੱਲ ਕਰਦੇ ਸੀ ਕਿ ਤੁਹਾਡਾ ਪਾਰਟੀ ਬਦਲ ਨੂੰ ਦਿਲ ਨਹੀਂ ਕਰਦਾ? ਤੇ ਕਹਿੰਦਾ ਸੰਤਾਂ ਵੇਲੇ ਜੇ ਕੋਈ ਸੰਤਾਂ ਵਰਗਾ ਹੋਰ ਹੁੰਦਾ
ਤੇ ਚੱਲ ਜਾਂਦੇ, ਪਰ ਉਹਨਾਂ ਵਰਗਾ ਕੋਈ ਹੈ ਨਹੀਂ ਸੀ। ਹੁਣ ਸਰਦਾਰ ਸਿਮਰਨਜੀਤ ਸਿੰਘ ਵਰਗਾ ਜੇ ਕੋਈ ਹੋਰ ਹੁੰਦਾ, ਇੰਨਾ ਦੂਰ ਅੰਦੇਸ਼ੀ ਤੇ ਜਿੰਨੇ ਆਪਣੇ ਹੱਡਾਂ ਤੇ ਹੰਢਾ ਕੇ ਕੌਮ ਨੂੰ ਪੂਰੇ ਵਰਲਡ ਦੇ ਵਿੱਚ ਦੱਸਿਆ ਕਿ ਸਾਡੀ ਕੌਮ ਗੁਲਾਮ ਹੈ, ਦੂਜੀਆਂ ਕੌਮਾਂ ਆਜ਼ਾਦ ਹੈ, ਔਰ ਉਹ ਕੌਮਾਂ 900 ਸਾਲ ਦੀ ਗੁਲਾਮੀ ਤੋਂ ਬਾਅਦ ਅੱਜ ਸਾਡੇ ਤੇ ਡਿਕਟੇਟਰਸ਼ਿਪ ਕਰਦੀਆਂ, ਤੇ ਸਾਡੇ ਸਿੱਖ ਪਾਕਿਸਤਾਨ 'ਚ ਹਿੰਦੂ ਦੇ ਗੁਲਾਮ ਹੋ ਗਏ, ਮੁਸਲਮਾਨ ਦੇ ਤੇ ਇੱਥੇ ਭਾਰਤ 'ਚ ਹਿੰਦੂ ਦੇ ਗੁਲਾਮ ਹੋ ਗਏ। ਸੋ ਕੌਣ ਹੋ ਗਏ ਗੁਲਾਮ ਜਿਨ੍ਹਾਂ ਨੇ 83% ਕੁਰਬਾਨੀਆਂ ਦਿੱਤੀਆਂ, ਅੱਜ ਭਿਖਾਰੀ ਬਣ ਕੇ ਆਟਾ ਦਾਲ ਮੰਗਦੇ ਫਿਰਦੇ ਆ। ਇਹ ਕਿਹਦੀ ਦੇਣ ਹੈ? ਤੁਹਾਡੇ ਹੀ ਪੰਥਕ ਧਿਰਾਂ ਦੀ, ਜਿਨ੍ਹਾਂ ਨੇ ਕਿਹਾ ਕਿ ਤੱਕੜੀ ਪੰਥ ਦੀ ਇਹਨੂੰ ਵੋਟਾਂ ਪਾ ਦਿਓ। ਉਹਨਾਂ ਨੇ ਗ੍ਰੰਥ ਵੀ ਰੋਲਤਾ, ਪੰਥ ਵੀ ਰੋਲਤਾ, ਜਵਾਨੀ ਵੀ ਰੋਲਤੀ, ਕਿਸਾਨੀ ਵੀ ਰੋਲਤੀ। ਅਸੀਂ ਘਸਿਆਰੇ ਬਣ ਗਏ। ਅੱਜ ਅਸੀਂ ਧਰਨੇ ਲਾਉਣ ਤੋਂ ਸਿਵਾਏ ਸਾਡੇ ਪੱਲੇ ਕੱਖ ਨਹੀਂ ਰਿਹਾ। ਸਾਨੂੰ ਇਹ ਵੀ ਨਹੀਂ ਪਤਾ ਕਿ ਛੇਵੇਂ ਪਾਤਸ਼ਾਹ ਨੇ ਸਾਨੂੰ ਸ਼ਮਸ਼ੀਰ ਬਖਸ਼ੀ ਹੈ, ਔਰ ਉਹ ਕਾਹਦੇ ਵਕਤ ਬਖਸ਼ੀ ਹੈ? ਅਸੀਂ ਆਪਣੀ ਇੱਜ਼ਤ ਪੱਤ ਆਪ ਬਚਾ ਸਕਦੇ ਹਾਂ, ਪਰ ਅਸੀਂ ਉਹ ਛੱਡ ਦਿੱਤੀ। ਉਹਦੀ ਜਗ੍ਹਾ ਤੇ ਝਾੜੂ ਫੜ ਲਿਆ, ਟੋਪੀਆਂ ਪਾ ਲੀਆਂ, ਉਹਨਾਂ ਨੂੰ ਪੰਜਾਬ ਦਾ ਕਬਜ਼ਾ ਦੇ ਦਿੱਤਾ। ਉਹਨਾਂ ਨੇ ਸਾਡੀ ਜਵਾਨੀ ਵੀ ਲੁੱਟ ਲਈ ਤੇ ਸਾਡੀ ਕਿਸਾਨੀ ਵੀ, ਤੇ ਸਾਡੀਆਂ ਨੌਜਵਾਨ ਪੰਜਾਬ ਦੀਆਂ ਧੀਆਂ ਨੂੰ। ਮੇਰੇ ਕੋਲ ਸ਼ਬਦ ਨਹੀਂ ਜੇ ਮੈਂ ਇੱਥੇ ਬਿਆਨ ਕਰਾਂ, ਪਰ ਮੇਰੇ ਕੋਲ ਐਵੀਡੈਂਸ ਹੈ ਕਿ ਤੁਹਾਡੀਆਂ ਪੰਜਾਬ ਦੀਆਂ ਧੀਆਂ ਨੂੰ ਇਹਨਾਂ ਟੋਪੀਆਂ ਵਾਲਿਆਂ ਨੇ ਕਿਸ ਤਰੀਕੇ ਨਾਲ ਬੇਇੱਜ਼ਤੀ ਕਰਕੇ ਇੱਥੇ ਟਿਕਟਾਂ ਦੇ ਝਾਂਸੇ ਦੇ ਦੇ ਕੇ ਵਰਤਿਆ ਹੈ। ਅਸੀਂ ਅਣਖੀ ਲੋਕ ਹੈ। ਕੀ ਗੱਲ ਸਾਡੀ ਗੈਰਤ ਮਰ ਗਈ ਆ? ਅੱਜ ਤੁਹਾਡੇ ਕੋਲ ਇੱਕ ਚਿਹਰਾ ਹੈ ਜਿਹਨੇ 42 ਸਾਲ ਦਾ ਸੰਘਰਸ਼ ਕਰਕੇ ਭਾਗਲਪੁਰ ਬਿਹਾਰ ਦੀ ਜੇਲ੍ਹ 'ਚ 5 ਸਾਲ ਸੂਰਜ ਨਹੀਂ ਵੇਖਿਆ, ਤੇ ਤੁਹਾਡੇ ਕੋਲੋਂ ਬੈਠਾ ਮਰਜੀਵੜਾ ਜਿਹੜਾ ਮੁੱਖ ਮੰਤਰੀ ਵੀ ਬਣ ਸਕਦਾ ਸੀ, ਸਾਰਾ ਕੁਝ ਬਣ ਸਕਦਾ ਸੀ, ਪਰ ਉਹ ਕਹਿੰਦਾ ਗੁਲਾਮੀ ਨੂੰ ਗਲੇ ਲਾਉਣਾ ਹੈ। ਜੇ ਗੁਲਾਮੀ ਗਲੋਂ ਲਾਉਣੀ ਹੈ ਤੇ ਸਾਨੂੰ ਰਸਤਾ ਅਖਤਿਆਰ ਕਰਨਾ ਪੈਣਾ ਹੈ। ਦਸ਼ਾ ਸਾਡੀ ਵਿਗੜ ਗਈ, ਦਿਸ਼ਾ ਸਾਨੂੰ ਦਿਸਦੀ ਨਹੀਂ। ਦਿਸ਼ਾ ਦੱਸਣ ਵਾਲਾ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਕਿ ਆਹ ਪੰਥ ਹੈ, ਆਹ ਕਲਗੀਆਂ ਵਾਲਾ ਦਾ ਰਸਤਾ, ਜਿਹਦੇ ਤੁਰਨ ਦਾ ਯਤਨ ਕਰੋ। ਇਹਦੇ ਤੇ ਔਂਕੜਾ ਜ਼ਰੂਰ ਆਉਣੀਆਂ ਕੀਤੀ ਤੇ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਹੈ। ਹੁਣ ਸਦੀਆਂ ਤੱਕ ਤੁਹਾਨੂੰ ਸਿਮਰਨਜੀਤ ਸਿੰਘ ਮਾਨ ਵੀ ਨਹੀਂ ਜੇ ਲੱਭਣਾ। ਸਦੀਆਂ ਲੱਗ ਜਾਣਗੀਆਂ। ਜਿਹੜਾ ਆਪਣੀ ਗੱਲ ਕਰਕੇ ਆਪਣੀ ਗੱਲ ਤੇ ਖਲੋਤਾ ਰਵੇ, ਉਹ ਨਹੀਂ ਜੇ ਕੋਈ ਦਿਸਦਾ। ਤੇ ਜੇ ਤੁਸੀਂ ਅੱਜ ਵੀ, ਤੁਹਾਡੇ ਤਖਤ ਵੀ ਗੁਲਾਮ, ਤੁਹਾਡੇ ਗੁਰਦੁਆਰੇ ਵੀ ਦਿੱਲੀ ਦੀ ਸੇਵਾ ਪ੍ਰਧਾਨ ਕਰਦੇ ਫਿਰਦੇ ਆ, ਤੇ ਜੇ ਤੁਸੀਂ ਗੁਰਧਾਮਾਂ ਦੀ ਸੇਵਾ ਇਸ ਜਰਨੈਲ ਨੂੰ ਦੇ ਦੋਗੇ, ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਪਰਨ ਕਰਦਾ ਹੈ ਕਿ ਤੁਹਾਡਾ ਰੁੜਿਆ ਜਾਂਦਾ ਪੰਜਾਬ ਬਚੂਗਾ। ਸਾਡੀ 80% ਪੰਜਾਬ ਦੀ ਜਵਾਨੀ ਅੱਜ ਬੱਚਾ ਪੈਦਾ ਕਰਨ ਦੀ ਸ਼ਕਤੀ ਗਵਾ ਚੁੱਕੀ ਹੈ। 40 ਮੁੰਡੇ ਇੱਕੇ ਪਿੰਡ ਦੇ ਨਸ਼ੇ ਦੀ ਭੇਟ ਚੜ ਗਏ। ਕਿੱਥੇ ਤੁਰੇ ਫਿਰਦੇ ਆ? ਅਸੀਂ ਕਿਹੜੇ ਰੰਗਲੇ ਪੰਜਾਬ ਦੀਆਂ ਗੱਲਾਂ ਕਰਦੇ ਆ? ਅੱਜ ਸਾਡੀ ਕੌਮ ਦੇ ਨਾਲ ਨਾਲ ਜੇ ਆਪਾਂ ਪੰਜਾਬ ਬਚਾਉਣਾ ਹੈ ਤੇ ਸਾਨੂੰ ਜ਼ਿੰਮੇਵਾਰੀ ਪਰਖੇ ਲੀਡਰ ਦੇ ਹੱਥ ਦੇਣੀ ਚਾਹੀਦੀ ਹੈ। ਨਹੀਂ ਤੇ ਜੇ ਤੁਹਾਡਾ ਕੋਈ ਗ੍ਰੰਥ ਰੋਲ ਸਕਦਾ ਤਾਂ ਤੁਸੀਂ ਕਿੱਡੀ ਕੁ ਚੀਜ਼ ਹੋ। ਇਸ ਕਰਕੇ ਜਿਹਦੇ ਪਿਓ ਨੂੰ ਕੋਈ ਦਾੜੀ ਤੋਂ ਤੇ ਵਾਲਾਂ ਤੋਂ ਫੜ ਕੇ ਰੂੜੀ ਤੇ ਖਿਲਾਰ ਦੇ, ਉਹ ਚੁੱਪ ਕਰਕੇ ਘਰ ਨਹੀਂ ਬੈਠਦਾ। ਉਹ ਇਹ ਨਹੀਂ ਕਹਿੰਦਾ ਕਿ ਮੈਂ ਆਪਣੇ ਡੰਗਰਾਂ ਨੂੰ ਪੱਠੇ ਪਾਉਂਦਾ ਰਵਾਂ ਤੇ ਆਪਣੇ ਬੱਚਿਆਂ ਨੂੰ ਪੜਾਉਂਦਾ ਰਵਾਂ। ਉਹ ਕਿਰਪਾਨ ਕੱਢ ਕੇ ਬਾਹਰ ਨਿੱਤਰਦਾ ਹੈ। ਤੇ ਤੁਹਾਡਾ ਗ੍ਰੰਥ ਪਿਓ ਵਾ, ਤੁਸੀਂ ਆਪਣੇ ਗੁਰੂ ਦਾ ਬਦਲਾ ਲੈਣ ਵਾਸਤੇ ਬਾਹਰ ਨਹੀਂ ਆ ਸਕਦੇ। ਕੇਵਲ ਤੇ ਕੇਵਲ ਤੁਹਾਨੂੰ ਸਿਮਰਨਜੀਤ ਸਿੰਘ ਮਾਨ ਦੀ ਧਿਰ ਇਹ ਨਹੀਂ ਕਹਿੰਦੀ ਕਿ ਤੁਸੀਂ ਕਿਰਪਾਨ ਫੜ ਕੇ ਲੜੋ, ਬੰਦੂਕ ਫੜ ਕੇ ਲੜੋ। ਕੇਵਲ ਤੁਹਾਨੂੰ ਕਹਿੰਦੇ ਕਿ ਸਨ 1947 ਤੋਂ ਲੈ ਕੇ ਤੁਹਾਨੂੰ ਇੱਕੋ ਹੀ ਅਧਿਕਾਰ ਮਿਲਿਆ ਹੈ ਕਿ ਤੁਸੀਂ ਆਪਣਾ ਮਤਦਾਨ ਕਰਕੇ ਆਪਣਾ ਸਰਪੰਚ ਚੁਣ ਸਕਦੇ ਹੋ, ਐਮਐਲਏ ਐਮਪੀ ਚੁਣ ਸਕਦੇ ਹੋ, ਤੇ ਤੁਸੀਂ ਵੀ ਮਤਦਾਨ ਕਰਕੇ ਆਪਣੀ ਸਰਕਾਰ ਬਣਾ ਸਕਦੇ ਹੋ। ਜੇ ਤੁਹਾਡੀ ਸਰਕਾਰ ਬਣਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ, ਤੇ ਫਿਰ ਕਿੱਥੋਂ ਚੱਲਣੀ ਹੈ? ਸ੍ਰੀ ਅਕਾਲ ਤਖਤ ਸਾਹਿਬ ਤੋਂ। ਤੇ ਜੇ ਤੁਸੀਂ ਬਣਾਓਗੇ ਦਿੱਲੀ ਦੇ ਭਈਆਂ ਦੀ ਸਰਕਾਰ, ਤੇ ਚੱਲੂਗੀ ਵੀ ਦਿੱਲੀ ਤੋਂ। ਇਸ ਕਰਕੇ ਆਪਾਂ ਤਕੜੇ ਹੋ ਕੇ ਆਪਣੀ ਪਾਰਟੀ, ਆਪਣੀ ਜਥੇਬੰਦੀ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਅਕਾਲ ਤਖਤ ਸਾਹਿਬ ਤੋਂ ਪੈਦਾ ਕੀਤੀ ਹੈ, ਜਿਹੜੀ ਕੋਈ ਕਦੀ ਵਿਕੀ ਤੇ ਝੁੱਗੀ ਨਹੀਂ, ਜਿਹਨੂੰ ਕੋਈ ਦਾਗ ਨਹੀਂ ਲੱਗਾ। ਅੱਜ ਤੱਕ ਸਰਦਾਰ ਮਾਨ ਨੇ ਥਾਲੀ ਦਾ ਬੈਂਗਣ ਨਹੀਂ ਬਣਿਆ, ਆਲੂ ਗੋਭੀ ਨਹੀਂ ਬਣਿਆ, ਕੇਵਲ ਨੱਕ ਦੀ ਸਿਹਤ ਤੇ ਜਾ ਰਿਹਾ ਹੈ। ਅਸੀਂ ਆਪਣੇ ਲੀਡਰ ਨੂੰ ਪਛਾਣਨ ਦਾ ਯਤਨ ਕਰੀਏ। ਦੀਪ ਸਿੰਘ ਸਿੱਧੂ ਨੇ ਪਛਾਣ ਕੇ ਦੱਸਿਆ ਹੈ ਕਿ ਤੁਹਾਨੂੰ ਲੈ ਕੇ ਦੇਣੇ ਹੱਕ ਪੰਜਾਬ ਦੇ ਸਿਮਰਨਜੀਤ ਸਿੰਘ ਮਾਨ ਨੇ, ਤੇ ਅਸੀਂ ਉਹਦੇ ਤੋਂ ਵੱਧ ਕਿੰਨਾ ਕੁ ਸਮਝ ਸਕਦੇ ਹਾਂ। ਉਹਦੀ ਵੀ ਗੱਲ ਤੇ ਪੈਰਾ ਦਈਏ, ਖੂਨ ਡੋਲ ਕੇ ਨੌਜਵਾਨੀ ਨੂੰ ਜਗਾ ਕੇ ਗਿਆ ਹੈ। ਇਸ ਕਰਕੇ
ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਥ ਤੇ ਪੰਜਾਬ ਨੂੰ ਸਰਜੀਤ ਕਰ ਸਕਦਾ ਹੈ। ਇਸ ਕਰਕੇ ਮੈਂ ਇੰਨੀਆਂ ਬੇਨਤੀਆਂ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਬਲਦੇਵ ਸਿੰਘ ਜੀ ਵਿੜਿੰਗ ਤੇ ਰੂਬੀ ਬਰਾੜ ਜੀ ਤੇ ਸਾਡੇ ਸਾਰੇ ਉਹਦੇ ਕਰਨ ਸਾਹਿਬ ਜਿੰਨੇ ਵੀ ਇੱਥੋਂ ਦੀ ਜਥੇਬੰਦੀ ਨੇ ਮੈਨੇਜਮੈਂਟ ਕੀਤੀ ਹੈ, ਤਿਆਰੀ ਕੀਤੀ ਹੈ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਔਰ ਮੈਂ ਆਖਰ ਵਿੱਚ ਜੇ ਕੋਈ ਸ਼ਬਦ ਇਹੋ ਜਿਹਾ ਮੇਰੇ ਤੋਂ ਨਿਕਲਿਆ ਜਿਹਦੇ ਨਾਲ ਕਿਸੇ ਦਾ ਦਿਲ ਦੁਖਿਆ ਤਾਂ ਮੈਂ ਮਾਫੀ ਚਾਹੁੰਦਾ ਹਾਂ। ਆਸ ਕਰਦਾ ਹਾਂ ਕਿ ਤੁਸੀਂ ਆਪਣੀ ਪਾਰਟੀ ਨੂੰ ਤਕੜਾ ਕਰਕੇ ਆਉਣ ਵਾਲੀਆਂ ਜਿੰਨੀਆਂ ਵੀ ਇਲੈਕਸ਼ਨਾਂ ਉਹਦੇ ਵਿੱਚ ਫਤਿਹ ਬਖਸ਼ੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਿਰਵਰ ਬੇਨਤੀ ਹੈ, ਸੰਗਤਾਂ ਜਿਹੜੀਆਂ ਖੜੀਆਂ ਨੇ ਉਹ ਕੁਰਸੀਆਂ ਖਾਲੀ ਪਈਆਂ ਉਹਨਾਂ ਵਾਸਤੇ ਡਾਈਆਂ, ਭਾਈ ਬਹਿ ਜਾਓ ਉਹਨਾਂ ਤੇ। ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਜੋ ਪਾਰਟੀ ਦੇ ਜਨਰਲ ਸੈਕਟਰੀ ਨੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਸਟੇਜ ਤੇ ਆਉਣ, ਕਿਉਂਕਿ ਗੁਰਜੰਟ ਸਿੰਘ ਕੱਟੂ ਜੀ ਨੇ ਵੀ ਕਿਹਾ ਵੀ ਮੇਰਾ ਟਾਈਮ ਜਿਹੜਾ 2-4 ਮਿੰਟ ਸੀ ਉਹ ਵੀ ਪ੍ਰੋਫੈਸਰ ਸਾਹਿਬ ਨੂੰ ਮੈਂ ਦਿੱਤਾ ਹੈ, ਮੈਂ ਬੋਲ ਨਹੀਂ ਸਕਿਆ। ਸੋ ਮਹਿੰਦਰਪਾਲ ਜੀ ਨੂੰ ਬੇਨਤੀ ਹੈ ਕਿ ਉਹ ਸਟੇਜ ਤੇ ਆਉਣ, ਬੋਲਣ। ਉਸ ਤੋਂ ਬਾਅਦ ਗੁਰਦੀਪ ਸਿੰਘ ਜੀ ਬਠਿੰਡਾ ਸਾਹਿਬ, ਆਪਣੇ ਕੋਲੇ 1-2 ਬੁਲਾਰੇ ਨੇ ਸਿਰਫ, ਆਪਾਂ ਸਟੇਜ ਬਹੁਤੀ ਲੰਮਾ ਸੇਵਾ ਨਹੀਂ ਚਲਾਉਣੀ। ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਹੜੀਆਂ ਕੁਰਸੀਆਂ ਖਾਲੀ ਪਈਆਂ ਨੇ ਉਹਨਾਂ ਤੇ ਬੈਠਣ ਦੀ ਕਿਰਪਾਲਤਾ ਕਰੋ। ਪ੍ਰੋਫੈਸਰ ਸਾਹਿਬ ਜੀ ਆਉਣਗੇ। ਮੁਕਤਸਰ ਸਾਹਿਬ ਦੀ ਇਤਿਹਾਸਕ ਪਵਿੱਤਰ ਧਰਤੀ ਤੇ ਬਿਰਾਜਮਾਨ ਖਾਲਿਸਤਾਨੀ ਕਾਨਫਰੰਸ ਦਾ ਇਤਿਹਾਸਕ ਹਿੱਸਾ ਬਣ ਰਹੇ ਸਮੂਹ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਬਹੁਤ ਲੰਮੇ ਨੇ। ਸਾਡਾ ਤਾਂ ਜਦੋਂ ਦਾ ਜਨਮ ਹੋਇਆ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਇਤਿਹਾਸ ਹੀ ਚੱਲਿਆ ਆ ਰਿਹਾ ਹੈ। ਉਹ ਗਾਥਾ ਅਸੀਂ ਗਾਹੇ ਬਗਾਹੇ ਆਪਣੇ ਧਾਰਮਿਕ ਲੀਡਰਾਂ ਪ੍ਰਚਾਰਕਾਂ ਤੋਂ ਸੁਣਦੇ ਰਹਿੰਦੇ ਹਾਂ। ਉਸ ਸੰਦਰਭ ਦੇ ਵਿੱਚ ਮੈਨੂੰ ਬੈਠੇ ਬੈਠੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ